47 ਤੋਂ ਪਹਿਲਾਂ ਇਹ ਮੰਨਿਆ ਜਾ ਰਿਹਾ ਵੀ ਭਾਰਤੀ ਨੇਤਾਵਾਂ ਨੇ ਸਿੱਖਾਂ ਨੂੰ ਇੱਕ ਸਾਜ਼ਿਸ਼ ਤਹਿਤ ਗੁਰਦੁਆਰਾ ਸੁਧਾਰ ਲਹਿਰ ਵੱਲ ਧੱਕ ਦਿੱਤਾ। ਇਸ ਗੱਲ 'ਚ ਕਿੰਨੀ ਕੁ ਸੱਚਾਈ ਆ? ਜਿਹੜੀ ਗੁਰਦੁਆਰਾ ਸੁਧਾਰ ਮੂਵਮੈਂਟ ਆ ਉਹਦੀ ਕੋਈ ਲੋੜ ਨਹੀਂ ਸੀ। ਠੀਕ ਹੈ। ਜਿਹੜੀ ਸਿੱਖਾਂ ਨੂੰ ਵੀ ਉਹ ਮੋਰਚੇ ਵਗੈਰਾ ਲਾਉਣ ਦੀ ਕੋਈ ਲੋੜ ਨਹੀਂ ਸੀਗੀ। ਉਹ ਮਸਲੇ ਸੀ ਜਿਹੜੇ ਸਿੱਖਾਂ ਦੇ ਅੰਗਰੇਜ਼ ਹਕੂਮਤ ਨਾਲ ਉਹ ਮਿਲ ਬੈਠ ਕੇ ਹੀ ਹੱਲ ਹੋ ਸਕਦੇ ਸੀ। ਸਾਨੂੰ ਇਹ ਕੁਝ ਕਰਨ ਦੀ ਲੋੜ ਨਹੀਂ ਸੀ, ਹੈ ਨਾ। ਭਾਰਤੀ ਲੀਡਰਸ਼ਿਪ ਸੀ, ਭਾਰਤੀ ਲੀਡਰਸ਼ਿਪ ਨੂੰ ਲੱਗਦਾ ਸੀਗਾ ਜਿਹੜੀ ਨਹਿਰੂ ਗਾਂਧੀ ਤੇ ਹੋਰ ਵਾਲੀ ਸੀ ਵੀ ਜੇ ਸਿੱਖ ਇੱਕ ਬਰਾਬਰ ਦੀ ਧਿਰ ਬਣਦੇ ਆ ਤਾਂ ਸਾਡਾ ਜਿਹੜਾ ਹੈਗਾ ਵੀ ਉਹ ਟਰਾਈ ਨੇਸ਼ਨਸ ਦਾ ਜਿਹੜੇ ਹੋ ਸਕਦੇ ਹੈਗੇ, ਹੈ ਨਾ। ਸੋ ਉਹਨਾਂ ਨੇ ਟਰਾਈ ਨੇਸ਼ਨ ਦੀ ਥਿਊਰੀ ਨੂੰ ਖਤਮ ਕਰਨ ਲਈ, ਸਿੱਖਾਂ ਨੂੰ ਆਪਣੇ ਨਾਲ ਰਲਾਉਣ ਲਈ, ਸਿੱਖਾਂ ਦੇ ਅੰਗਰੇਜ਼ਾਂ ਨਾਲ ਡਿਪਲੋਮੈਟਿਕ ਸੰਬੰਧ ਨਹੀਂ ਬਣ ਦਿੱਤੇ। ਸਿੱਖਾਂ ਨੂੰ ਉਹਨਾਂ ਨੇ ਦੰਗਾ ਕਰਨ ਵਾਲੀ ਧਿਰ ਵਜੋਂ ਵਰਤਿਆ। ਉਹਨਾਂ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੰਮਾਂ ਵੱਲ ਲਾਇਆ। ਸਿੱਖਾਂ ਨੂੰ ਉਂਗਲੀ ਲਾਈ ਗਈ, ਸਿੱਖ ਲੀਡਰਸ਼ਿਪ ਨੂੰ, ਵੀ ਤੁਸੀਂ ਸੰਘਰਸ਼ ਕਰੋ, ਏਦਾਂ ਕਰੋ, ਏਦਾਂ ਕਰੋ। ਪਰ ਅੰਗਰੇਜ਼ਾਂ ਨੂੰ ਕਹੀ ਗਏ ਵੀ ਮਤਲਬ ਕਿ ਇਹ ਦੰਗਾ ਭੜਕਾਉਣ ਵਾਲੇ ਲੋਕ ਨੇ, ਇਹ ਜਰਾਇਮ ਪੇਸ਼ਾ ਲੋਕ ਨੇ। ਹੁਣ ਤੁਸੀਂ ਇਹ ਵੀ ਦੇਖੋ ਨਾ, ਜਿਹੜਾ 1919 ਚ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ ਨਾ, ਹਾਂਜੀ, ਉਸ ਜਲਸੇ ਵਾਲੀ ਥਾਂ ਦੀ ਚੋਣ ਵੀ ਜਾਣਬੁੱਝ ਕੇ ਕੀਤੀ ਗਈ। ਤੋ ਇਹ ਚੁਣਿਆ ਹੈਗਾ ਲਾਲਾ ਹੰਸਰਾਜ ਨੇ, ਲਾਲਾ ਲਾਜਪਤ ਰਾਏ ਉਹਨਾਂ ਨੇ ਤੇ ਹੋਰ ਸਾਰਿਆਂ ਨੇ, ਸਾਰੇ ਹਿੰਦੂ ਲੀਡਰਸ਼ਿਪ ਨੇ ਉਹ ਥਾਂ ਚੁਣੀ ਆ। ਇਸ ਵੇਲੇ ਜਿੰਨੀਆਂ ਵੀ ਪੰਥਕ ਸੰਸਥਾਵਾਂ ਕੰਮ ਕਰਦੇ ਆ ਉਹਦੇ ਵਿੱਚੋਂ 80 ਤੋਂ 85% ਨੂੰ ਭਾਰਤ ਸਰਕਾਰ ਦੇ ਜਿਹੜੇ ਆਫੀਸਰਸ ਆ ਉਹਨਾਂ ਰਾਹੀਂ ਚਲਾਇਆ ਜਾ ਰਿਹਾ। ਤੇ ਹੁਣ ਤਾਂ ਇਹ ਲਗਾਤਾਰ ਆ ਰਿਹਾ ਵੀ ਉਹ ਆਫਰ ਕਰ ਰਹੇ ਆ ਵੀ ਅਸੀਂ ਤੁਹਾਨੂੰ ਸਿਕਿਉਰਿਟੀ ਦੇ ਦਿੰਨੇ ਆ, ਤੁਸੀਂ ਸਿੱਖਾਂ ਦੇ ਖਿਲਾਫ ਆ ਜਿਹੜਾ ਡਟ ਕੇ ਬੋਲਣ ਦੀ ਕੋਸ਼ਿਸ਼ ਕਰੋ। ਬਹੁਤ ਸਾਰੇ ਜੈਤੋਂ ਦੇ ਮੋਰਚੇ ਵਿੱਚ ਜਦੋਂ ਜਿਹੜੇ ਸਿੱਖ ਜਥੇ ਗ੍ਰਿਫਤਾਰੀਆਂ ਲਈ ਜਾਂਦੇ ਸੀ ਨਾ, ਉਹਨਾਂ ਦੀ ਗ੍ਰਿਫਤਾਰੀ ਵੇਲੇ 1, 2 ਜਾਂ 3 ਖਾਲਸਾਈ ਫੌਜੀ ਬੈਂਡ ਹੁੰਦੇ ਸੀ ਜਿਹੜੇ ਖਾਲਸਾਈ ਧੁਨਾ ਬਚਾ ਕੇ ਉਹਨਾਂ ਨੂੰ ਰਵਾਨਾ ਕਰਦੇ ਸੀ। ਜਿਹੜੀਆਂ ਜੋਸ਼ੀਲੀਆਂ ਵਾਰਾਂ ਨੇ ਜਿਹੜੀਆਂ ਉਹ ਹੁੰਦੀਆਂ ਸੀ, ਕਹਿੰਦੇ ਵੀ ਉਹ 2-3 ਦਿਨ ਜਾਂ 4-5 ਦਿਨ ਉਹਨਾਂ ਦਾ ਇਹ ਤਰੱਦਦ ਦੇਖਣ ਤੋਂ ਬਾਅਦ KM ਪਾਨੀਕਰ ਨੇ ਨਹਿਰੂ ਨੂੰ ਚਿੱਠੀ ਲਿਖੀ ਵੀ ਜਿਹੜੇ ਇਹ ਬੈਂਡ ਧੁਨਾ ਵਜਾ ਰਹੇ ਆ ਨਾ, ਇਹਦੇ ਵਿੱਚੋਂ 1849 ਦੇ ਖਾਲਸਾ ਰਾਜ ਦੀਆਂ ਗੂੰਜਾਂ ਪੈਂਦੀਆਂ ਨਜ਼ਰ ਆਉਂਦੀਆਂ ਵੀ ਇਹ ਸਾਰਾ ਕੰਮ ਆਪਾਂ ਨੂੰ ਕਾਬੂ ਕਰਨਾ ਪੈਣਾ, ਨਹੀਂ ਤਾਂ ਆਪਣੇ ਤੋਂ ਇਹ ਨਿਕਲ ਜਾਣਾ ਸਾਰਾ ਕੁਝ। ਨਹਿਰੂ ਨੇ ਅੰਗਰੇਜ਼ਾਂ ਨਾਲ ਡਿਪਲੋਮੈਟਿਕ ਮੀਟਿੰਗ ਕਰਕੇ ਉਹਨੂੰ ਕਿਹਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਤਲਬ ਕਿ ਕੋਈ ਕਾਨੂੰਨੀ ਇਸ ਤਰ੍ਹਾਂ ਦੀ ਸੰਸਥਾ ਬਣਾਓ ਤਾਂ ਕਿ ਸਿੱਖਾਂ ਨੂੰ ਕਾਬੂ ਕਰਿਆ ਜਾ ਸਕੇ, ਸਿੱਖਾਂ ਦੇ ਜਜ਼ਬੇ ਨੂੰ ਕਾਬੂ ਕਰਿਆ ਜਾ ਸਕੇ। ਤੋ ਜਿਹੜਾ ਅੱਜ ਆਪਾਂ ਇਹ ਕਹਿ ਰਹੇ ਹਾਂ ਨਾ ਵੀ ਅੰਗਰੇਜ਼ਾਂ ਨੇ ਸ਼੍ਰੋਮਣੀ ਕਮੇਟੀ ਬਣਾਈ, ਅਸਲ 'ਚ ਨਹਿਰੂ ਦੀ ਸਲਾਹ ਤੇ ਅੰਗਰੇਜ਼ਾਂ ਨੇ ਬਣਾਈ। ਨਹਿਰੂ ਨੇ ਇਸ ਲਈ ਸਲਾਹ ਦਿੱਤੀ ਸੀ ਵੀ ਅੱਜ ਨਹੀਂ ਤਾਂ 10 ਸਾਲਾਂ ਨੂੰ ਅਸੀਂ ਭਾਰਤ ਤੇ ਕਾਬੂ ਹੋ ਜਾਣਾ, ਫਿਰ ਸਾਡੇ ਸੰਵਿਧਾਨ ਦੇ ਅਧੀਨ ਗੁਰਦੁਆਰੇ ਚੱਲਣਗੇ, ਫਿਰ ਸਿੱਖ ਕੁਸਕ ਕੇ ਦਿਖਾਉਣ ਵੀ ਇਹ ਕਿਸ ਤਰ੍ਹਾਂ ਕੁਸਕ। ਕੁਛ ਹੀ ਸਾਲਾਂ ਵਿੱਚ 1882 ਤੱਕ ਆ ਕੇ ਹੰਟਰ ਕਮਿਸ਼ਨ ਨੂੰ 15,000 ਹਿੰਦੂਆਂ ਨੇ ਮੈਮੋਰੰਡਮ ਦਿੱਤਾ ਪੰਜਾਬੀ ਦੇ ਖਿਲਾਫ। ਠੀਕ ਹੈ, ਤੁਸੀਂ ਦੇਖੋ 15,000 ਦੇ ਹਿੰਦੂਆਂ ਨੇ ਹੰਟਰ ਕਮਿਸ਼ਨ ਨੂੰ ਇਹ ਦਿੱਤਾ ਵੀ ਇੱਕ ਤਾਂ ਵੀ ਪੰਜਾਬੀ ਕੋਈ ਭਾਸ਼ਾ ਨਹੀਂ ਹੈ, ਇਹ ਹਿੰਦੀ ਦਾ ਹੀ ਇੱਕ ਹਿੱਸਾ ਹੈਗਾ, ਹਨਾ। ਠੀਕ ਹੈ, ਵੀ ਇਹ ਹਿੰਦੀ ਦਾ ਹਿੱਸਾ ਵੀ ਕੋਈ ਪੰਜਾਬੀ ਭਾਸ਼ਾ ਨਹੀਂ। ਤਿੰਨ ਮਸਲੇ ਸੀ। ਦੂਜਾ ਮਸਲਾ ਉਹ ਕਹਿੰਦੇ ਵੀ ਪੰਜਾਬੀ ਵਿੱਚ ਸਾਹਿਤ ਰਚਣ ਦੀ ਕੋਈ ਪਰੰਪਰਾ ਨਹੀਂ ਹੈ। ਅੱਛਾ। ਤੇ ਤੀਜਾ ਹੈਗਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਜਿਹੜੀ ਉਹ ਪੰਜਾਬੀ ਨਹੀਂ ਹੈ, ਉਹ ਹਿੰਦੀ ਹੈ। ਸੋ ਗਦਰੀ ਬਾਬਿਆਂ ਤੇ ਤਾਂ ਇੰਨਾ ਵੱਡਾ ਕਹਿੰਦੇ ਵੀ ਪ੍ਰਭਾਵ ਪੈ ਗਿਆ ਵੀ ਜਿਹੜੇ ਗਦਰੀ ਬਾਬਿਆਂ ਦੇ ਅਧੀਨ ਗੁਰਦੁਆਰੇ ਸੀ ਨਾ ਇੱਥੇ ਅਮਰੀਕਾ ਤੇ ਕੈਨੇਡਾ ਵਿੱਚ, ਉੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਬੋਲੇ ਸੋ ਨਿਹਾਲ ਦਾ ਜਕਾਰਾ ਬੁਲਾਉਣ ਤੇ ਪਾਬੰਦੀ ਲੱਗ ਗਈ ਸੀ। ਉੱਥੇ ਬੰਦੇ ਮਾਤਰਮ ਤੇ ਭਾਰਤ ਮਾਤਾ ਕੀ ਜੈ ਕਿਹਾ ਜਾਣ ਲੱਗ ਗਿਆ। ਇਹ ਕਿਹੜੇ ਕਿਸਾਨ ਦੀਆਂ ਗੱਲਾਂ ਆਪਾਂ ਕਰ ਰਹੇ ਹਾਂ? ਇਹ ਜਦੋਂ ਗਦਰ ਲਹਿਰ ਚੱਲ ਰਹੀ ਵੀ 20 ਸਾਲ ਉਹਨਾਂ ਨੇ ਕਾਰਜ ਕਰੇ, ਉਹਦੇ ਚੋਂ ਫਿਰ ਵੀ ਕਿਹੜੇ ਪ੍ਰੋਫੈਸਰ ਲੱਗਣ, ਉਹ ਪ੍ਰੋਫੈਸਰ ਕੀ ਪੜ੍ਹਾਉਣ, ਉੱਥੇ ਵਿਦਿਆਰਥੀਆਂ ਵਿੱਚ ਕਿਸ ਤਰ੍ਹਾਂ ਦਾ ਉਹ ਲੈ ਕੇ ਜਾਇਆ ਜਾਵੇ ਜਜ਼ਬਾ ਨਾ। ਸੋ ਇਹ ਬਹੁਤ ਵੱਡਾ ਆਪਰੇਸ਼ਨ ਕਰਿਆ ਭਾਰਤੀ ਰਾਸ਼ਟਰਵਾਦੀਆਂ ਨੇ। ਖਾਲਸਾ ਕਾਲ 1900 ਤੋਂ ਲੈ ਕੇ 1920 ਤੱਕ ਲਗਾਤਾਰ ਉਹਨਾਂ ਨੇ 20 ਸਾਲ ਖਾਲਸਾ ਕਾਰਜ ਅੰਮ੍ਰਿਤਸਰ ਨੂੰ ਟਾਰਗੇਟ ਤੇ ਰੱਖਿਆ ਤਾਂ ਕਿ ਉਹਦੇ ਵਿੱਚੋਂ ਸਿੱਖੀ ਦਾ ਜਜ਼ਬਾ ਪੈਦਾ ਨਾ ਹੋ ਸਕੇ। ਹੁਣ ਤੁਸੀਂ ਦੇਖੋ ਵੀ ਜਦੋਂ ਸਿੱਖ ਹਿੰਦੂ ਤੇ ਮੁਸਲਮਾਨ ਇਕੱਠੇ ਰਹਿ ਰਹੇ ਆ ਤਾਂ ਸਿਰਫ ਸਿੱਖਾਂ ਤੇ ਹੀ ਅੰਗਰੇਜ਼ੀ ਐਜੂਕੇਸ਼ਨ ਦਾ ਮਾੜਾ ਪ੍ਰਭਾਵ ਕਿਉਂ ਪਿਆ, ਹਿੰਦੂਆਂ ਔਰ ਮੁਸਲਮਾਨਾਂ ਤੇ ਕਿਉਂ ਨਹੀਂ ਪਿਆ? ਜੀ, ਹਨਾ ਵੀ ਉਹ ਵੀ ਤਾਂ ਅੰਗਰੇਜ਼ੀ ਪੜ੍ਹੇ ਸੀ ਨਾ, ਉਹ ਵੱਡੀ ਗਿਣਤੀ ਵਿੱਚ ਪੜ੍ਹੇ ਸੀ।
ਉਹਨਾਂ ਨੇ ਤਾਂ ਅੰਗਰੇਜ਼ੀ ਐਜੂਕੇਸ਼ਨ ਤੋਂ ਵਿੱਦਿਆ ਲੈ ਕੇ ਦੋਹਾਂ ਕੌਮਾਂ ਨੇ ਆਪਣੇ ਆਪਣੇ ਰਾਜ ਸਿਰਜ ਲਏ, ਆਪਣੇ ਆਜ਼ਾਦ ਮੁਲਕ ਬਣਾ ਲਏ, ਹਨਾ। ਸਿੱਖ ਹੁਣ ਸਾਨੂੰ ਖੋਜ ਤਾਂ ਕਰਨੀ ਚਾਹੀਦੀ ਹੈ ਵੀ ਸਿੱਖਾਂ ਤੇ ਸਨਾਤਨਵਾਦ ਦੇ ਜਿਹੜੇ ਮਾੜੇ ਪ੍ਰਭਾਵ ਪਏ ਆ। PhD ਅਸੀਂ ਤਾਂ ਕਹੀ ਇੱਥੇ ਜਾਂਦੇ ਆ ਹੋ ਬਸਤੀਵਾਦ ਦੇ ਜਾਂ ਪੋਸਟ ਕਲੋਨੀਅਲਿਜ਼ਮ ਦੇ ਪ੍ਰਭਾਵ ਪਏ ਆ। ਹੁਣ ਹੂੰ ਉਹਦੇ ਤੇ ਖੋਜ ਕਿਉਂ ਨਹੀਂ ਹੁੰਦੀ? ਹੂੰ ਕਿਉਂਕਿ ਜੇ ਅਸੀਂ ਗੋਰਿਆਂ ਨੂੰ ਮੰਦਾ ਚੰਗਾ ਬੋਲ ਕੇ PhD ਕਰ ਲਈ ਤਾਂ ਨੌਕਰੀ ਮਿਲ ਜਾਂਦੀ ਆ। ਹਾਂ ਹਾਂ ਜੇ ਹਾਂ ਹੁਣ ਹਾਂ ਸਨਾਤਨਵਾਦੀਆਂ ਨੂੰ ਮੰਦਾ ਚੰਗਾ ਬੋਲਾਂਗੇ ਤੇ ਨੌਕਰੀ ਨਹੀਂ ਮਿਲਣੀ। ਸਾਡੀਆਂ PhDਆਂ ਕੌਮ ਨੂੰ ਕੋਈ ਰਾਹ ਦਿਖਾਉਣ ਲਈ ਨਹੀਂ ਹੋ ਰਹੀਆਂ, ਸਿਰਫ ਨੌਕਰੀ ਲੈਣ ਲਈ ਹੋ ਰਹੀਆਂ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਵਾਰੀ ਫੇਰ ਆਪਣੇ ਨਾਲ ਜੁੜ ਚੁੱਕੇ ਨੇ ਅਵਤਾਰ ਸਿੰਘ ਜੀ, ਜੋ ਕਿ ਆਪਣੇ ਨਾਲ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਜੁੜ ਰਹੇ ਆ, ਤੇ ਆਪਾਂ ਗੱਲਬਾਤ ਇੱਕ ਸਿੱਖ ਦ੍ਰਿਸ਼ਟੀਕੋਣ ਤੋਂ ਜੋ ਦੁਨੀਆ ਭਰ ਦੇ ਵਿੱਚ ਜੀਓਪੋਲਿਟਿਕਸ 'ਚ ਚੱਲ ਰਿਹਾ ਆ, ਸਿੱਖਾਂ ਦੇ ਨਾਲ ਸੰਬੰਧਿਤ ਜੋ ਚੱਲ ਰਿਹਾ ਹੁੰਦਾ, ਉਸ ਬਾਰੇ ਆਪਾਂ ਗੱਲਬਾਤ ਕਰਦੇ ਰਹਿੰਦੇ ਆ। ਤੇ ਅਵਤਾਰ ਸਿੰਘ ਜੀ ਆਇਆਂ ਨੂੰ ਆਖਦੇ ਆ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੁਨੀਆ ਭਰ ਦੇ ਵਿੱਚ ਕਿਸੇ ਵੀ ਕੌਮ ਨੇ ਅੱਗੇ ਵਧਣਾ ਹੋਵੇ ਤਾਂ ਜੀਓਪੋਲਿਟਿਕਲੀ ਉਸ ਨੂੰ ਬੜਾ ਐਕਟਿਵ ਹੋਣਾ ਪੈਂਦਾ ਆ। ਦੁਨੀਆ ਭਰ 'ਚ ਕੀ ਹੋ ਰਿਹਾ, ਕਿਹਦੇ ਨਾਲ ਉਹਨਾਂ ਦੀਆਂ ਸੰਧੀਆਂ ਨੇ, ਕਿਹਦੇ ਨਾਲ ਸਮਝੌਤੇ ਨੇ, ਕੌਣ ਦੁਸ਼ਮਣ ਆ, ਕੌਣ ਜਿਹੜਾ ਦੋਸਤ ਆ, ਬੜੇ ਕੁਛ ਜਿਹੜੀਆਂ ਉਹ ਦੇਖਣਾ ਪੈਂਦਾ ਆ। ਸਿੱਖ ਉੱਦਾਂ ਤਾਂ ਮੁੱਢ ਤੋਂ ਹੀ ਗੁਰੂ ਸਾਹਿਬਾਨ ਦੇ ਮੌਕੇ ਤੋਂ ਹੀ ਉਹਨਾਂ ਨੂੰ ਇੱਕ ਅਜਿਹੀ ਜਿਹੜੀ ਸੋਚ ਆ ਉਹ ਦਿੱਤੀ ਗਈ ਆ, ਜੀਓਪੋਲਿਟਿਕਸ ਦੇ ਨਾਲ ਵੀ ਜੁੜੀ ਹੋਈ। ਪਰ ਕੁਛ ਨਾ ਕੁਛ ਕਾਰਨ ਅਜਿਹੇ ਹੋਏ ਆ ਵੀ ਉਹ ਇਸ ਚੀਜ਼ ਤੋਂ ਥੋੜ੍ਹੇ ਜਿਹੇ ਆਪਾਂ ਲਾਂਭੇ ਹੋਏ ਆ, ਉਸ ਲਾਈਨ ਤੋਂ ਜਿਹੜੇ ਉਹ ਆਪਾਂ ਲੱਥ ਚੁੱਕੇ ਆ। ਅੰਦਰ ਦੀਆਂ ਫੁੱਟਾਂ, ਅੰਦਰ ਦੀਆਂ ਜਿਹੜੀਆਂ ਗੱਲਾਂ ਆ, ਆਪਸ ਦੇ ਵਿੱਚ ਮਤਭੇਦ ਪੈਦਾ ਕਰਨੇ, ਡਿਵਾਈਡ ਐਂਡ ਰੂਲ, ਹੋਰ ਬਹੁਤ ਸਾਰੀਆਂ ਚੀਜ਼ਾਂ, ਜਾਂ એનર્ਜੀ ਕਿਸੇ ਕੌਮ ਦੀ ਕਿਸੇ ਹੋਰ ਪਾਸੇ ਲਵਾ ਦੇਣੀ ਜਾਂ ਲੱਗ ਜਾਣੀ। ਉਹਦੇ ਕਰਕੇ ਇਵੈਂਚੁਅਲੀ ਕਈ ਦਹਾਕਿਆਂ ਬਾਅਦ ਪਤਾ ਲੱਗਦਾ ਹੈ ਵੀ ਆਪਾਂ ਲੀਹੋਂ ਲੱਥੇ ਹਾਂ, ਤੇ ਆਪਾਂ ਨੂੰ ਕੁਛ ਨਾ ਕੁਛ ਉਸ ਦੇ ਵਿੱਚ ਸੁਧਾਰ ਕਰਨ ਦੀ ਵੀ ਜ਼ਰੂਰਤ ਆ, ਉਸ ਦੇ ਵਿੱਚ ਕੁਝ ਸਮਝਣ ਦੀ ਜ਼ਰੂਰਤ ਆ, ਕੁਝ ਤਬਦੀਲੀਆਂ ਲਿਆਉਣ ਦੀ ਜ਼ਰੂਰਤ ਆ। ਕਿਸੇ ਟਾਈਮ ਦੇ ਉੱਤੇ ਖਾਲਸਾ ਰਾਜ ਸੀ, ਦੇਖੋ ਪਰੇ ਤੱਕ, ਅਫਗਾਨਿਸਤਾਨ ਤੋਂ ਪਰੇ ਤੱਕ ਸਾਰੇ ਪਾਸੇ ਜਾਣਿਆ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕੂਟਨੀਤਿਕ ਰਹੇ, ਰਾਜਨੀਤਿਕ ਰਹੇ, ਸਾਰੀ ਚੀਜ਼ ਰਹੇ, ਬਲ ਵੀ ਰਹੇ, ਬਲਵਾਨ ਵੀ ਰਹੇ, ਤੇ ਸਮਝ ਵਾਲੇ ਵੀ ਰਹੇ। ਪਰ ਹੁਣ ਕਿਤੇ ਨਾ ਕਿਤੇ ਆਪਸ ਦੇ ਵਿੱਚ ਵਿਚਾਰਧਾਰਾਵਾਂ ਵੱਖਰੀਆਂ ਵੱਖਰੀਆਂ ਪੈਦਾ ਕਰਕੇ, ਵੱਖ-ਵੱਖ ਚੀਜ਼ਾਂ ਕਰਕੇ ਇਹਨਾਂ ਨੂੰ ਇੱਥੋਂ ਭਟਕਾਇਆ ਗਿਆ ਆ। ਅੱਜ ਆਪਾਂ ਉਸ ਸੰਦਰਭ ਦੇ ਵਿੱਚ ਗੱਲ ਕਰਨ ਦੀ ਨਾਲ ਦੇ ਨਾਲ ਕੋਸ਼ਿਸ਼ ਕਰਾਂਗੇ ਵੀ ਕੀ ਇਹ ਸਾਜ਼ਿਸ਼ ਤਹਿਤ, ਕੀ ਇਹ ਚਾਲ ਆ, ਜਾਂ ਸਿੱਖਾਂ ਦੇ ਸਮਝ ਜਿਹੜੀ ਉਹ ਗਵਾਈ ਆ। ਜੇ ਨਹੀਂ, ਜੇ ਗਵਾਈ ਆ ਤੇ ਕਿੱਦਾਂ ਵਾਪਸ ਆ ਸਕਦੇ ਆ। ਅਵਤਾਰ ਸਿੰਘ ਦੀ ਗੱਲਬਾਤ ਇੱਥੋਂ ਸ਼ੁਰੂ ਕਰਦੇ ਆ। ਇਸ ਮੌਕੇ ਆਪਾਂ ਕੌਮਾਂਤਰੀ ਮੀਡੀਆ ਦੇ ਵਿੱਚ ਇੱਕ ਚਰਚਾ, ਇੱਕ ਵਿਚਾਰ ਵੀ ਜਿਹੜੀ ਇਸ ਦੇ ਬਾਬਤ ਸੁਣ ਰਹੇ ਆ। 47 ਤੋਂ ਪਹਿਲਾਂ ਇਹ ਮੰਨਿਆ ਜਾ ਰਿਹਾ ਵੀ ਭਾਰਤੀ ਨੇਤਾਵਾਂ ਨੇ ਸਿੱਖਾਂ ਨੂੰ ਇੱਕ ਸਾਜ਼ਿਸ਼ ਤਹਿਤ ਗੁਰਦੁਆਰਾ ਸੁਧਾਰ ਲਹਿਰ ਵੱਲ ਧੱਕ ਦਿੱਤਾ। ਇਸ ਗੱਲ 'ਚ ਕਿੰਨੀ ਕੁ ਸੱਚਾਈ ਆ? ਕੀ ਸਿੱਖਾਂ ਨੂੰ ਜੀਓਪੋਲਿਟਿਕਲੀ ਐਕਟਿਵ, ਜਾਂ ਉਹ ਆਪਣੀ ਸਮਝ ਨੂੰ ਦੇਖਦੇ ਹੋਏ ਅੱਗੇ ਨਾ ਵੱਧ ਸਕਣ? ਕਿ ਇਸ ਦੇ ਪਿੱਛੇ ਇਹ ਸਾਰੀਆਂ ਚੀਜ਼ਾਂ, ਕੀ ਇਸ ਵਿਚਾਰ ਦੇ ਪਿੱਛੇ ਕਿੰਨੀ ਕੁ ਸੱਚਾਈ ਹੈ ਇਸ ਦੇ ਵਿੱਚ? ਹਾਂਜੀ, ਹਾਂਜੀ। ਹੁਣ ਪਿਛਲੇ 4-5 ਮਹੀਨਿਆਂ ਤੋਂ ਜਦੋਂ ਦਾ ਕੈਨੇਡਾ ਵਾਲਾ ਕਾਂਡ ਹੋਇਆ, ਉਹ ਤੋਂ ਬਾਅਦ ਇੰਟਰਨੈਸ਼ਨਲ ਮੀਡੀਆ 'ਚ ਨਾ ਸਿੱਖਾਂ ਬਾਰੇ ਕਾਫੀ ਜਿੱਦਾਂ ਪੋਜ਼ਿਟਿਵ ਆਰਟੀਕਲਸ ਆ ਜਿਹੜੇ ਆ ਰਹੇ ਆ। ਕਾਫੀ ਸਾਰੀਆਂ ਚਰਚਾਵਾਂ ਨੇ ਜਿਹੜੀਆਂ ਵਾਸ਼ਿੰਗਟਨ ਪੋਸਟ ਤੋਂ ਲੈ ਕੇ ਟਾਈਮ ਮੈਗਜ਼ੀਨ, ਨਿਊਯਾਰਕ ਟਾਈਮਸ ਤੇ ਹੋਰ ਜਿੰਨੇ ਵੀ ਵੱਡੇ ਨੇ, ਤੁਸੀਂ ਰਿਪੋਰਟ ਕੀਤਾ ਸੀਗਾ ਫ੍ਰਿਜ਼ਨੋ ਬੀ ਦੀ ਜਿਹੜੀ ਰਿਪੋਰਟਿੰਗ ਆਈ ਹੈਗੀ ਆ। ਜੀ। ਸੋ ਸਾਰਿਆਂ ਚੋਂ ਹੋਰ ਜਿਹੜੀ ਇਹ ਗੰਭੀਰ ਆ, ਜਿੱਦਾਂ ਫੋਰਨ ਪਾਲਿਸੀ 'ਚ ਵੀ ਜਿਹੜੇ ਆਰਟੀਕਲ ਛਪੇ ਨੇ, ਉਹਨਾਂ ਵਿੱਚ ਕੁਛ ਜਿਹੜੇ ਗੈਰ ਸਿੱਖ ਵਿਦਵਾਨ ਆ, ਜਿਹੜੇ ਆਪਾਂ ਕਹਿ ਸਕਦੇ ਵੈਸਟਰਨ ਵਿਦਵਾਨ ਹੈਗੇ ਆ, ਹੂੰ। ਉਹਨਾਂ ਨੇ ਇੱਕ ਜਿੱਦਾਂ ਗੱਲ ਤੋਰੀ ਹੈਗੀ ਆ ਵੀ 1947 ਦੇ ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਜਿਹੜੀ ਸਿੱਖ ਲੀਡਰਸ਼ਿਪ ਔਰ ਭਾਰਤੀ ਲੀਡਰਸ਼ਿਪ ਅੰਗਰੇਜ਼ਾਂ ਤੋਂ ਆਜ਼ਾਦੀ ਦਾ ਜਿਹੜਾ ਇੱਕ ਉਹ ਸੰਘਰਸ਼ ਚੱਲ ਰਿਹਾ ਸੀ, ਉਹਦੇ ਵਿੱਚ ਵੀ ਜਿਹੜੀ ਭਾਰਤੀ ਲੀਡਰਸ਼ਿਪ ਸੀ, ਨਹਿਰੂ, ਗਾਂਧੀ ਤੇ ਪਟੇਲ ਵਾਲੀ, ਉਹਨਾਂ ਨੇ ਸਿੱਖ ਲੀਡਰਸ਼ਿਪ ਨੂੰ ਰਾਜਨੀਤਿਕ ਲੀਹੋਂ ਲਾ ਕੇ ਉਹਨਾਂ ਨੂੰ ਗੁਰਦੁਆਰਾ ਸੁਧਾਰ ਲਹਿਰ ਵੱਲ ਜਿੱਦਾਂ ਮੋੜਤਾ। ਇਹ ਉਹਨਾਂ ਦੀ ਇੱਕ ਸਾਜ਼ਿਸ਼ ਤਹਿਤ ਸਾਰਾ ਕਰਿਆ ਸੀ, ਤਾਂ ਕਿ ਕਿਤੇ ਜਿਹੜੇ ਸਿੱਖ ਨੇ ਉਹ ਆਪਣਾ 1849 ਵਿੱਚ ਜਿਹੜਾ ਰਾਜ ਗਵਾਚਿਆ ਸੀ, ਉਹਦੇ ਲਈ ਜਿਹੜੀ ਹੈਗਾ ਸੰਘਰਸ਼ ਨਾ ਸ਼ੁਰੂ ਕਰਨ ਦੇਣ, ਤੇ ਵੀ ਉਹ ਸਾਡਾ ਜਿਹੜਾ ਸਾਨੂੰ ਵੰਡ ਆਉਣੀ ਹੈਗੀ ਆ, ਵੀ ਉਹਦੇ ਚੋਂ ਸਾਰਾ ਉਹ ਸਿਸਟਮ ਨਾ ਕ੍ਰੀਏਟ ਹੋਵੇ। ਸੋ ਇਹ ਕਿਉਂਕਿ ਇਹ ਵੈਸਟਰਨ ਵਿਦਵਾਨਾਂ ਵੱਲੋਂ ਆਈ ਆ, ਔਰ ਹੈਰਾਨੀ ਦੀ ਗੱਲ ਇਹ ਆ ਵੀ ਸਿੱਖ ਵਿਦਵਾਨਾਂ ਵੱਲੋਂ ਇਸ ਮਾਮਲੇ ਤੇ ਬਹੁਤ ਜ਼ਿਆਦਾ ਜਿਹੜੀ ਗੰਭੀਰਤਾ ਨਾਲ ਵਿਚਾਰ ਨਹੀਂ ਕੀਤੀ ਗਈ। ਜਿੰਨੇ ਵੀ ਸਿੱਖ ਇਤਿਹਾਸਕਾਰੀ ਉਸ ਸਮੇਂ ਦੌਰਾਨ ਹੋਈ ਆ, ਉਹਨਾਂ ਨੂੰ ਇਸ ਨਜ਼ਰ ਤੋਂ ਇਤਿਹਾਸ ਨੂੰ ਇਸ ਨਜ਼ਰ ਤੋਂ ਨਹੀਂ ਦੇਖਿਆ ਗਿਆ ਨਾ। ਬਹੁਤ
ਥੋੜੀਆਂ ਕਿਤਾਬਾਂ ਨੇ ਜਿਨ੍ਹਾਂ ਵਿੱਚ ਰਿਫਲੈਕਸ਼ਨ ਆਉਂਦੀ ਹੈਗੀ ਹੈ, ਪਰ 22ਵੀਂ ਸਟੱਡੀ ਆ ਜਿਹੜੀ ਉਹ ਨਹੀਂ ਹੋਈ ਵੀ 1849 ਤੋਂ ਬਾਅਦ ਦਾ ਜਿਹੜਾ ਸਮੁੱਚੀ ਜਿਹੜੀ ਸਿੱਖ ਲੀਡਰਸ਼ਿਪ ਆ ਜਾਂ ਸਿੱਖ ਵਿਦਵਤਾ ਹੈਗੀ ਆ ਉਹਦੇ ਤੇ ਜਿਹੜੇ ਸਨਾਤਨ ਦੇ ਪ੍ਰਭਾਵ ਪਏ ਆ, ਜਿਹੜੇ ਭਾਰਤੀ ਰਾਸ਼ਟਰਵਾਦ ਦੇ ਪ੍ਰਭਾਵ ਪਏ ਆ, ਉਹਦੇ ਬਾਰੇ ਕੋਈ 22ਵੀਂ ਸਟੱਡੀ ਨਹੀਂ ਹੈਗੀ। ਜਿਹੜੀਆਂ ਰਿਫਲੈਕਸ਼ਨਸ ਮਿਲਦੀਆਂ ਨੇ ਉਹ ਸਾਨੂੰ JS ਗਰੇਵਾਲ ਦੀ ਕਿਤਾਬ, ਉਹਨਾਂ ਨੇ ਕਾਫੀ ਵੱਡੀ ਕਿਤਾਬ, ਮੇਰੇ ਖਿਆਲ 700 ਸਫ਼ਿਆਂ ਦੀ ਕਿਤਾਬ ਆ, ਉਹ ਲਿਖੀ ਹੈਗੀ ਆ ਜੀ। ਸੋ ਉਹਦੇ ਚੋਂ ਵੀ ਰਿਫਲੈਕਸ਼ਨਸ ਮਿਲਦੀਆਂ, ਉਹਨਾਂ ਨੇ ਕੋਈ 22ਵੀਂ ਸਟੱਡੀ ਹੈ ਜਿਹੜੀ ਉਹ ਪੇਸ਼ ਨਹੀਂ ਕੀਤੀ। ਪਰ ਇੱਕ ਦੂਜੀ ਵੱਡੀ ਕਿਤਾਬ ਹੈਗੀ ਡਾਕਟਰ ਸਾਧੂ ਸਿੰਘ ਹਮਦਰਦ ਦੀ, ਹੈ ਨਾ। ਸੋ ਡਾਕਟਰ ਸਾਧੂ ਸਿੰਘ ਹਮਦਰਦ ਨੇ ਵੀ ਕੋਈ 22ਵੀਂ ਸਟੱਡੀ ਨਹੀਂ, ਪਰ ਉਹ ਕਿਉਂਕਿ ਮੌਕੇ ਦੇ ਗਵਾਹ ਸੀ ਜੋ ਕੁਝ ਸਾਰਾ ਕੁਝ ਹੋ ਰਿਹਾ ਸੀ। ਸੋ ਡਾਕਟਰ ਸਾਧੂ ਸਿੰਘ ਹਮਦਰਦ ਨੇ ਬਹੁਤ ਵੱਡੇ ਸਿੱਖੀ ਦੇ ਜਜ਼ਬੇ ਨਾਲ ਔਰ ਬਹੁਤ ਇਮਾਨਦਾਰੀ ਨਾਲ ਜਿਹੜੀਆਂ ਉਹ ਰਿਫਲੈਕਸ਼ਨਸ ਆ ਉਹ ਦਿੱਤੀਆਂ ਨੇ। ਪਰ ਕਿਉਂਕਿ ਉਹਨਾਂ ਨੇ ਤਾਂ ਰਿਫਲੈਕਸ਼ਨਸ ਦਿੱਤੀਆਂ, ਬਾਅਦ ਦੇ ਸਿੱਖ ਵਿਦਵਾਨਾਂ ਨੂੰ ਚਾਹੀਦਾ ਸੀ ਵੀ ਉਹ ਜਿਸ ਤਰ੍ਹਾਂ ਉਹਦੇ ਬਾਰੇ ਇੱਕ 22ਵੀਂ ਸਟੱਡੀ ਆ ਲੈ ਕੇ ਆਉਂਦੇ, ਪਰ ਉਹ 22ਵੀਂ ਸਟੱਡੀ ਨਹੀਂ ਆਈ। ਸੋ ਹੁਣ ਪੱਛਮੀ ਵਿਦਵਾਨਾਂ ਨੇ ਇਹ ਸਵਾਲ ਉਠਾਇਆ ਹੈਗਾ ਵੀ ਨਹਿਰੂ, ਗਾਂਧੀ ਤੇ ਜਿਹੜੀ ਪਟੇਲ ਤੇ ਹੋਰ ਜਿਹੜੇ ਭਾਰਤੀ ਲੀਡਰ ਸੀਗੇ, ਉਹਨਾਂ ਨੇ ਸਿੱਖਾਂ ਨੂੰ ਜਿਹੜਾ ਹੈਗਾ ਵੀ ਇਹ ਜਾਣਬੁੱਝ ਕੇ ਗੁਰਦੁਆਰਾ ਸੁਧਾਰ ਮੂਵਮੈਂਟ ਵੱਲ ਪਾਇਆ। ਇਹ ਬਹੁਤ ਇੰਪੋਰਟੈਂਟ ਪੁਆਇੰਟ ਆ ਉਸ ਸਮੇਂ ਦੇ ਸੰਦਰਭ ਵਿੱਚ ਸਿੱਖ ਇਤਿਹਾਸਕਾਰੀ ਨੂੰ ਦੇਖਣਾ। ਸੋ ਅਸੀਂ ਵੀ ਇੱਕ ਸਟੱਡੀ ਜਿੱਦਾਂ ਹੈਗੀ ਰਿਸਰਚ ਪ੍ਰੋਜੈਕਟ ਤੇ ਕੰਮ ਕਰਿਆ ਹੈਗਾ ਵੀ 1849 ਤੋਂ ਬਾਅਦ ਜਿਹੜੇ ਸਨਾਤਨ ਦੇ ਪ੍ਰਭਾਵ ਪਏ ਆ ਸਿੱਖ ਲੀਡਰਸ਼ਿਪ ਤੇ, ਉਹਦੇ ਚੋਂ ਸਾਨੂੰ ਵੀ ਇਹ ਰਿਫਲੈਕਸ਼ਨਸ ਮਿਲੀਆਂ ਨੇ। ਸੋ ਜਿਹੜੀ ਗੁਰਦੁਆਰਾ ਸੁਧਾਰ ਮੂਵਮੈਂਟ ਆ ਉਹਦੀ ਕੋਈ ਲੋੜ ਨਹੀਂ ਸੀ, ਠੀਕ ਹੈ। ਜਿਹੜੇ ਸਿੱਖਾਂ ਨੂੰ ਵੀ ਉਹ ਮੋਰਚੇ ਵਗੈਰਾ ਲਾਉਣ ਦੀ ਕੋਈ ਲੋੜ ਨਹੀਂ ਸੀਗੀ। ਉਹ ਮਸਲੇ ਸੀ ਜਿਹੜੇ ਸਿੱਖਾਂ ਦੇ ਅੰਗਰੇਜ਼ ਹਕੂਮਤ ਨਾਲ ਉਹ ਮਿਲ ਬੈਠ ਕੇ ਹੀ ਹੱਲ ਹੋ ਸਕਦੇ ਸੀ। ਸਾਨੂੰ ਇਹ ਕੁਝ ਕਰਨ ਦੀ ਲੋੜ ਨਹੀਂ ਸੀ, ਹੈ ਨਾ। ਸਾਡੀ ਜਿਹੜੀ ਸਟੱਡੀ ਆ ਉਹਦੇ ਚੋਂ ਇਹ ਆਇਆ ਹੈਗਾ। ਇਹ ਹੈਗਾ ਵੀ ਜਿਹੜੀ ਭਾਰਤੀ ਲੀਡਰਸ਼ਿਪ ਸੀ, ਭਾਰਤੀ ਲੀਡਰਸ਼ਿਪ ਨੂੰ ਲੱਗਦਾ ਸੀਗਾ ਜਿਹੜੀ ਨਹਿਰੂ, ਗਾਂਧੀ ਤੇ ਹੋਰ ਵਾਲੀ ਸੀ ਵੀ ਜੇ ਸਿੱਖ ਇੱਕ ਬਰਾਬਰ ਦੀ ਧਿਰ ਬਣਦੇ ਆ ਤਾਂ ਸਾਡਾ ਜਿਹੜਾ ਹੈਗਾ ਵੀ ਉਹ ਟਰਾਈ ਨੇਸ਼ਨਸ ਆ ਜਿਹੜੇ ਹੋ ਸਕਦੇ ਹੈਗੇ, ਹਨਾ। ਸੋ ਉਹਨਾਂ ਨੇ ਟਰਾਈ ਨੇਸ਼ਨ ਦੀ ਥਿਊਰੀ ਨੂੰ ਖਤਮ ਕਰਨ ਲਈ, ਸਿੱਖਾਂ ਨੂੰ ਆਪਣੇ ਨਾਲ ਰਲਾਉਣ ਲਈ, ਸਿੱਖਾਂ ਦੇ ਅੰਗਰੇਜ਼ਾਂ ਨਾਲ ਡਿਪਲੋਮੈਟਿਕ ਸੰਬੰਧ ਨਹੀਂ ਬਣਨ ਦਿੱਤੇ ਉਹਨਾਂ ਨੇ। ਠੀਕ ਹੈ, ਠੀਕ ਹੈ। ਸੋ ਇਹ ਉਹਨਾਂ ਦਾ ਕੰਸਰਨ ਰਿਹਾ ਵੀ ਸਿੱਖਾਂ ਦੇ ਅੰਗਰੇਜ਼ਾਂ ਨਾਲ ਇੱਕ ਚੰਗੇ ਪੋਲੀਟੀਕਲ ਤੇ ਡਿਪਲੋਮੈਟਿਕ ਸੰਬੰਧ ਨਾ ਬਣਨ। ਸਿੱਖਾਂ ਨੂੰ ਉਹਨਾਂ ਨੇ ਦੰਗਾ ਕਰਨ ਵਾਲੀ ਧਿਰ ਵਜੋਂ ਵਰਤਿਆ। ਉਹਨਾਂ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ ਕੰਮਾਂ ਵੱਲ ਲਾਇਆ, ਸਿੱਖਾਂ ਨੂੰ ਉਂਗਲੀ ਲਾਈ ਗਈ, ਸਿੱਖ ਲੀਡਰਸ਼ਿਪ ਨੂੰ ਵੀ ਤੁਸੀਂ ਸੰਘਰਸ਼ ਕਰੋ, ਏਦਾਂ ਕਰੋ, ਏਦਾਂ ਕਰੋ। ਪਰ ਅੰਗਰੇਜ਼ਾਂ ਨੂੰ ਕਹੀ ਗਏ ਵੀ ਮਤਲਬ ਕਿ ਇਹ ਦੰਗਾ ਭੜਕਾਉਣ ਵਾਲੇ ਲੋਕ ਨੇ, ਇਹ ਜਰਾਇਮ ਪੇਸ਼ਾ ਲੋਕ ਨੇ। ਔਰ ਅੰਗਰੇਜ਼ਾਂ ਨੂੰ ਡਿਪਲੋਮੈਟਿਕਲੀ ਇਹ ਕਹੀ ਗਏ ਵੀ ਕਿਉਂਕਿ ਤੁਹਾਡਾ ਰਾਜ ਹੁਣ ਹਰੇਕ ਜਿਹੜੇ ਵੀ ਕੌਮ ਦੀ ਸਰਕਾਰ ਹੁੰਦੀ ਹੈ ਨਾ, ਜਿਹਦੀ ਵੀ ਸਰਕਾਰ ਹੁੰਦੀ ਆ, ਉਹਨੇ ਅਮਨ ਕਾਨੂੰਨ ਤਾਂ ਕਾਇਮ ਹੀ ਰੱਖਣਾ ਹੁੰਦਾ ਨਾ ਆਪਣੇ ਮੁਲਕ ਵਿੱਚ, ਇਹ ਤਾਂ ਹੈ ਹੀ ਆ, ਠੀਕ ਨਾ। ਇਹ ਹਰੇਕ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ। ਸੋ ਅੰਗਰੇਜ਼ਾਂ ਨੂੰ ਇਹ ਕਹੀ ਗਏ ਵੀ ਇਹ ਤੁਹਾਡੇ ਲਈ ਅਮਨ ਕਾਨੂੰਨ ਦੀ ਸਮੱਸਿਆ ਪੈਦਾ ਕਰਨ ਵਾਲੇ ਲੋਕ ਨੇ, ਹਨਾ। ਵੀ ਸਿੱਖ ਲੀਡਰਸ਼ਿਪ ਨੂੰ ਇਹ ਕਹੀ ਗਏ ਤੁਸੀਂ ਸੰਘਰਸ਼ ਕਰੋ, ਆਹ ਕਰੋ, ਇਹ ਕਰੋ, ਉਹ ਕਰੋ, ਹਨਾ। ਸੋ ਉਹਨਾਂ ਨੇ ਜਿਹੜੀ ਹਿੰਦੂ ਲੀਡਰਸ਼ਿਪ ਸੀ, ਉਹਨਾਂ ਨੇ ਸਿੱਖਾਂ ਨੂੰ ਦੰਗਾਕਾਰੀ, ਹਿੰਸਾ ਭੜਕਾਉਣ ਵਾਲੇ ਤੇ ਅਮਨ ਕਾਨੂੰਨ ਦੀ ਸਮੱਸਿਆ ਪੈਦਾ ਕਰਨ ਵਾਲੇ ਗਰੋਹ ਦੇ ਤੌਰ ਤੇ ਪੇਸ਼ ਕਰਕੇ ਸਾਰੇ ਜਿਹੜੇ ਡਿਪਲੋਮੈਟਿਕ ਫੈਸਲੇ ਕਰਨ ਦੇ ਹੱਕ ਸੀ ਉਹ ਆਪਣੇ ਕੋਲ ਰਾਖਵੇਂ ਰੱਖਦੇ। ਠੀਕ ਹੈ। ਇਸ ਖਿੱਤੇ ਵਿੱਚ ਜਿਹੜੇ ਵੀ ਕੋਈ ਫੈਸਲੇ ਹੋਣਗੇ ਪੋਲੀਟੀਕਲ ਜਾਂ ਡਿਪਲੋਮੈਟਿਕ, ਉਹ ਤੁਹਾਨੂੰ ਸਿੱਖਾਂ ਨਾਲ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਸਿੱਖ ਤਾਂ ਦੰਗਾਕਾਰੀ ਨੇ। ਸਿੱਖ ਤਾਂ ਇਹ ਭੜਕਾਊ ਬਾਜ਼ੀਆਂ ਸਾਰੀਆਂ ਉਹ ਕਰਨ ਵਾਲੇ ਨੇ ਵੀ ਇਹ ਤਾਂ ਤੁਹਾਡੇ ਲਈ ਅਮਨ ਕਾਨੂੰਨ ਦੀ ਸਮੱਸਿਆ ਪੈਦਾ ਕਰਨ ਵਾਲੇ ਤੰਤ ਨੇ, ਜਿਹਦਾ ਬਾਅਦ ਚ ਉਹਨਾਂ ਨੇ ਵੀ ਪ੍ਰਗਟਾਵਾ ਕਰਿਆ ਵੀ ਜਦੋਂ ਜਰਾਇਮ ਪੇਸ਼ਾ ਕੌਮ ਦਾ ਖਿਤਾਬ ਦੇ ਦਿੱਤਾ, ਹਨਾ। ਸੋ 1947 ਤੋਂ ਬਾਅਦ ਜਿਹੜਾ ਇਸ ਤਰ੍ਹਾਂ ਆਇਆ ਹੈਗਾ। ਸੋ ਇਹ ਬਿਲਕੁਲ ਗੱਲ ਜਿਹੜੀ ਵਿਦਵਾਨਾਂ ਦੀ ਠੀਕ ਹੈਗੀ ਆ। ਈਵਨ ਮੋਰਚਿਆਂ ਵਿੱਚ ਵੀ ਤੁਸੀਂ ਦੇਖੋ ਵੀ ਮੋਰਚਿਆਂ ਵਿੱਚ ਜਿਹੜੀ ਹਿੰਸਾ ਭੜਕਾਉਣੀ ਆ ਜਾਣਬੁੱਝ ਕੇ, ਉਹ ਵੀ ਪਿੱਛੋਂ ਇਹ ਆ ਰਿਹਾ ਹੈਗਾ ਵੀ ਇਸ ਜਿਹੜੀ ਭਾਰਤੀ ਲੀਡਰਸ਼ਿਪ ਸੀ, ਭਾਰਤੀ ਰਾਸ਼ਟਰਵਾਦੀ ਲੀਡਰਸ਼ਿਪ, ਉਹਦਾ ਇਹ ਕਾਰਜ ਸੀਗਾ। ਸੋ ਸਿੱਖਾਂ ਨੂੰ ਗੁਰਦੁਆਰਾ ਸੁਧਾਰ ਮੂਵਮੈਂਟ ਵੱਲ ਇਸ ਕਰਕੇ ਲਾਇਆ ਗਿਆ ਤਾਂ ਕਿ ਸਿੱਖਾਂ ਵਿੱਚੋਂ ਜਿਹੜਾ ਇੱਕ 1849 ਵਿੱਚ ਗਵਾਚੇ ਹੋਏ ਰਾਜ ਦਾ ਜਿਹੜਾ ਜਜ਼ਬਾ ਉਹ ਕਿਤੇ ਪ੍ਰਬਲ ਨਾ ਹੋ ਜਾਵੇ, ਵੀ ਇਹਨਾਂ ਨੂੰ ਇਹ ਹੋਰ ਆਰੇ ਲਾ ਕੇ ਇਹਨਾਂ ਦੇ ਡਿਪਲੋਮੈਟਿਕ ਰਿਲੇਸ਼ਨ ਆ ਜਿਹੜੇ ਉਹ ਅੰਗਰੇਜ਼ਾਂ ਨਾਲ ਨਾ ਬਣ, ਵੀ ਅੰਗਰੇਜ਼ ਇਹਨਾਂ ਨੂੰ ਇੱਕ ਡਿਪਲੋਮੈਟਿਕ ਧਿਰ ਦੇ ਤੌਰ ਤੇ ਨਾ ਦੇਖਣ, ਇਹਨਾਂ ਨੂੰ ਦੰਗੇ ਭੜਕਾਉਣ ਵਾਲੇ, ਹਿੰਸਾ ਕਰਨ ਵਾਲੇ ਤੇ ਅਮਨ ਕਾਨੂੰਨ ਦੀ ਸਮੱਸਿਆ ਪੈਦਾ ਕਰਨ ਵਾਲੇ ਲੋਕਾਂ ਦੇ ਤੌਰ ਤੇ ਦੇਖਣ, ਤੇ ਜਿਹੜੇ ਡਿਪਲੋਮੈਟਿਕ ਫੈਸਲੇ ਕਰਨ ਦੇ ਸਾਰੇ ਅਧਿਕਾਰ ਆ ਉਹ ਭਾਰਤੀ ਲੀਡਰਸ਼ਿਪ ਨੇ ਆਪਣੇ ਹੱਥਾਂ ਵਿੱਚ ਰੱਖਦੇ ਸੀ। ਵੀ ਟੇਬਲ ਤੇ ਜੇ ਬੈਠੇ ਨਹੀਂ ਹੋਣਗੇ ਤਾਂ ਆਪਣੀ ਗੱਲ ਨਹੀਂ ਕਰ ਸਕਣਗੇ, ਤੇ ਜੇ ਉਹ ਗੱਲ ਨਹੀਂ ਹੋਊਗੀ ਤਾਂ ਆਪਣੇ ਹੱਕ ਜਿਹੜੇ ਆ ਉਹ ਨਹੀਂ ਲੈ ਸਕਣਗੇ। ਪਰ ਇੱਥੇ ਅਵਤਾਰ ਸਿੰਘ ਜੀ ਨਾਲ ਇਹ ਵੀ ਕਈ ਜਣਿਆਂ ਦਾ ਫਿਰ ਸਵਾਲ ਹੋਊਗਾ ਵੀ ਜੇ ਗੁਰਦੁਆਰਾ ਸੁਧਾਰ ਲਹਿਰ ਨਾ ਹੁੰਦੀ ਜਾਂ ਉਹ ਸਾਰੀਆਂ ਚੀਜ਼ਾਂ ਨਾ ਹੁੰਦੀਆਂ ਤਾਂ ਕੀ
ਵਾਕਿਆ ਹੀ ਗੁਰੂ ਘਰਾਂ ਦੇ ਵਿੱਚ ਜੋ ਸਥਿਤੀ ਉਸ ਟਾਈਮ ਤੇ ਸੀ ਉਸ ਨੂੰ ਚੇਂਜ ਹੋ ਸਕਦਾ ਸੀਗਾ? ਇਸ ਦੇ ਉੱਤੇ ਫਿਰ ਕੀ ਟਿੱਪਣੀ ਹੈ, ਕੀ ਕਹਿਣਾ ਚਾਹੁੰਦੇ? ਹਾਂਜੀ, ਹਾਂਜੀ, ਅੰਗਰੇਜ਼ਾਂ ਨੇ ਲਗਾਤਾਰ ਕੋਸ਼ਿਸ਼ ਕਰੀ ਵੀ ਇਹ ਸਿੱਖਾਂ ਨਾਲ ਡਿਪਲੋਮੈਟਿਕ ਰਿਲੇਸ਼ਨ ਬਣਾਏ ਜਾਣ। ਠੀਕ ਹੈ। ਸੋ ਇਹ ਮਸਲਾ ਜਿਹੜੇ ਗੰਭੀਰ ਸਿੱਖ ਵਿਦਵਾਨ ਆ ਉਹਨਾਂ ਨੇ ਲਿਆਂਦਾ ਹੈਗਾ ਵੀ ਇਹ ਮਸਲਾ ਟੇਬਲ ਤੇ ਬੈਠ ਕੇ ਹੱਲ ਹੋ ਸਕਦਾ ਸੀ। ਸਾਨੂੰ ਹਿੰਸਾ ਕਰਨ ਦੀ ਲੋੜ ਹੀ ਨਹੀਂ ਸੀ, ਸਾਨੂੰ ਉਹ ਸਾਰਾ ਕੁਝ ਕਰਨ ਦੀ ਲੋੜ ਨਹੀਂ ਸੀ। ਜੇ ਉਹਨਾਂ ਨਾਲ ਸਾਡੀ ਲੀਡਰਸ਼ਿਪ ਉਦੋਂ ਸੁਚੇਤ ਹੁੰਦੀ, ਉਹ ਇਹਨਾਂ ਭਾਰਤੀ ਰਾਸ਼ਟਰਵਾਦੀ ਨੇਤਾਵਾਂ ਦੀਆਂ ਜਿਹੜੀਆਂ ਚਾਲਨਾ ਸੀ ਉਹ ਤੋਂ ਸੁਚੇਤ ਹੁੰਦੀ, ਆਪਣੇ ਤੌਰ ਤੇ ਅੰਗਰੇਜ਼ ਲੀਡਰਸ਼ਿਪ ਨਾਲ ਕੋਈ ਆਪਣਾ ਰਾਹ ਖੋਲਦੀ ਡਿਪਲੋਮੈਟਿਕ ਰਿਲੇਸ਼ਨ, ਤਾਂ ਇਹ ਸਾਰਾ ਕੁਝ ਕਰਨ ਦੀ ਲੋੜ ਨਹੀਂ ਸੀ। ਗੁਰਦੁਆਰਾ ਪ੍ਰਬੰਧ ਵਿੱਚ ਜਿਹੜੀਆਂ ਕੁਰੀਤੀਆਂ ਸੀਗੀਆਂ ਉਹ ਲਗਾਤਾਰ ਆ ਜਿਹੜੀਆਂ ਉਹਨਾਂ ਨਾਲ ਮਿਲ ਬੈਠ ਕੇ ਸਾਰਾ ਕੁਝ ਕਰਕੇ ਉਹ ਕੀਤਾ ਜਾ ਸਕਦਾ ਸੀ। ਉਹਨਾਂ ਨੂੰ ਵੀ ਇਹ ਸਾਰੀ ਪ੍ਰੋਵੋਕੇਸ਼ਨ ਆ ਜਿਹੜੀ ਦੋਹੇ ਪਾਸਿਆਂ ਤੋਂ ਜਿਹੜੀ ਭਾਰਤੀ ਲੀਡਰਸ਼ਿਪ ਆ ਉਹ ਕਰਦੀ ਰਹੀ, ਅੰਗਰੇਜ਼ਾਂ ਨੂੰ ਵੀ ਤੇ ਸਿੱਖਾਂ ਨੂੰ ਵੀ ਪ੍ਰਵੋਕ ਕਰਕੇ ਸਿੱਖਾਂ ਨੂੰ ਨੈਗੇਟਿਵ ਐਕਟੀਵਿਟੀਜ਼ ਵਿੱਚ ਪਾ ਲਿਆ। ਹੁਣ ਤੁਸੀਂ ਇਹ ਵੀ ਦੇਖੋ ਨਾ, ਜਿਹੜਾ 1919 ਚ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ ਨਾ, ਹਾਂਜੀ, ਉਸ ਜਲਸੇ ਵਾਲੀ ਥਾਂ ਦੀ ਚੋਣ ਵੀ ਜਾਣਬੁੱਝ ਕੇ ਕੀਤੀ ਗਈ ਹੈ। ਅੱਛਾ ਜੀ। ਹਾਂ, ਕਿਉਂਕਿ ਉੱਥੇ ਜੇ ਕੈਜੂਅਲਟੀਜ਼, ਜੇ ਉੱਥੇ ਇਹ ਸੀਗਾ ਵੀ ਜੇ ਉੱਥੇ ਕੋਈ ਗੋਲੀਬਾਰੀ ਹੋਈ ਸਭ ਤੋਂ ਵੱਧ ਬੰਦੇ ਮਰਨ ਦੀ ਸੰਭਾਵਨਾ ਉਸ ਥਾਂ ਤੇ ਸੀ। ਸੋ ਇਹ ਚੁਣਿਆ ਹੈਗਾ ਲਾਲਾ ਹੰਸਰਾਜ ਨੇ, ਲਾਲਾ ਲਾਜਪਤ ਰਾਏ ਉਹਨਾਂ ਨੇ ਤੇ ਹੋਰ ਸਾਰਿਆਂ ਨੇ, ਸਾਰੇ ਹਿੰਦੂ ਲੀਡਰਸ਼ਿਪ ਨੇ ਉਹ ਥਾਂ ਚੁਣੀ ਆ। ਸੋ ਜਾਣਬੁੱਝ ਕੇ ਚੁਣੀ ਗਈ ਆ ਵੀ ਤਾਂ ਕਿ ਉੱਥੇ ਵੱਧ ਤੋਂ ਵੱਧ ਜਿਹੜੀ ਹੈਗੀ ਆ ਵੀ ਮੌਤਾਂ ਹੋਣ। ਉਹ ਜਗ੍ਹਾ ਦੀ ਚੋਣ, ਹੁਣ ਜਗ੍ਹਾ ਦੀ ਚੋਣ ਕੀਤੀ ਆ ਸਾਰੀ ਕਾਂਗਰਸੀ ਲੀਡਰਸ਼ਿਪ ਨੇ ਤੇ ਆ ਸਾਰੀ ਹਿੰਦੂ ਲੀਡਰਸ਼ਿਪ ਨੇ, ਹਨਾ। ਸੋ ਇਹ ਲਈ ਸੀਗਾ ਵੀ ਲਗਾਤਾਰ ਖੂਨ ਵਗਦਾ ਰਹੇ, ਸਿੱਖਾਂ ਦਾ ਖੂਨ ਵਗੇ, ਸਿੱਖਾਂ ਨੂੰ ਇੱਕ ਇਸ ਮਾਮਲੇ ਵਿੱਚ ਪਾਇਆ ਜਾਵੇ ਵੀ ਉਹਨਾਂ ਨੂੰ ਦੰਗੇ ਭੜਕਾਉਣ ਵਾਲੇ, ਲੱਠਮਾਰ, ਜਰਾਇਮ ਪੇਸ਼ਾ ਲੋਕ ਤੇ ਅਮਨ ਕਾਨੂੰਨ ਦੀ ਸਮੱਸਿਆ ਪੈਦਾ ਕਰਨ ਵਾਲੇ ਤੰਤ ਦੇ ਤੌਰ ਤੇ ਪੇਸ਼ ਕਰਕੇ ਉਹ ਕਰਿਆ ਜਾਵੇ। ਵਰਨਾ ਜੇ ਸਿੱਖ ਲੀਡਰਸ਼ਿਪ ਸਿਆਣੀ ਹੁੰਦੀ ਤਾਂ ਸਿੱਖ ਲੀਡਰਸ਼ਿਪ ਗੋਰਿਆਂ ਨਾਲ ਡਿਪਲੋਮੈਟਿਕ ਜਿਹੜੀ ਵਿੰਡੋ ਖੋਲ ਕੇ ਉਹਨਾਂ ਨਾਲ ਗੁਰਦੁਆਰਾ ਪ੍ਰਬੰਧ ਵਿੱਚ ਆਈਆਂ ਕੁਰੀਤੀਆਂ ਨੂੰ ਮਿਲ ਬੈਠ ਕੇ ਮਤਲਬ ਕਿ ਠੀਕ ਕਰ ਸਕਦੀ ਸੀ। ਤਾਂ ਹੀ ਤਾਂ ਜਿਹੜੇ ਮੈਨੂੰ ਲੱਗਦਾ ਜਾਖੜ ਹੋਣਾ ਦਾ ਜਿਹੜਾ ਪੇ ਆ, ਬਲਰਾਮ ਜਾਖੜ, ਉਹਨਾਂ ਨੇ ਹੀ ਜਰਾਇਮ ਪੇਸ਼ਾ ਕੌਮ ਜਿਹੜਾ ਉਹ ਆਖਿਆ ਸੀਗਾ ਉਸ ਟਾਈਮ ਦੇ ਉੱਤੇ, ਸੋ ਕਾਲਡ ਜਿਹੜੇ ਉਦੋਂ ਪੰਜਾਬ ਦੇ ਨਾਲ ਵੀ ਜਿਹੜੇ ਸੀਗੇ। ਸੋ ਇਹ ਜਿਹੜੀ ਨਹਿਰੂ, ਗਾਂਧੀ ਅਤੇ ਪਟੇਲ ਦੀ ਤਿੱਕੜੀ ਨੇ ਇੱਦਾਂ ਦੀਆਂ ਕਈ ਯੋਜਨਾਵਾਂ ਤੁਸੀਂ ਕਹਿੰਦੇ ਆ ਵੀ ਇਹ ਬਣਾਈਆਂ। ਕੀ ਇੱਦਾਂ ਦੀ ਚੀਜ਼ ਜੋ ਇਤਿਹਾਸ ਦੇ ਵਿੱਚ ਹੋਈ ਹੈ, ਕੀ ਆਪਾਂ ਨੂੰ ਇਸ ਮੌਕੇ ਵੀ ਨਜ਼ਰ ਆ ਰਹੀ ਆ ਵੀ ਉੱਦਾਂ ਹੀ ਕੁਛ ਜਿਹੜਾ ਉਹ ਚੱਲ ਰਿਹਾ, ਜਿਹੜਾ ਵਿਚਾਰਾਂ ਆਪਸ ਦੇ ਵਿੱਚ ਲੜਾਉਣਾ, ਇਹਨਾਂ ਦੀ ਐਨਰਜੀ ਇੱਧਰ ਵੇਸਟ ਕਰੋ, ਇਹ ਆਪਸ ਦੇ ਵਿੱਚ ਫੁੱਟ ਰਹਿਣ, ਕਿਤੇ ਇਕੱਠੇ ਨਾ ਹੋ ਜਾਣ? ਹਾਂਜੀ, ਹਾਂਜੀ, ਹੁਣ ਵੀ ਆਪਾਂ ਇਹ ਦੇਖ ਹੀ ਰਹੇ ਹਾਂ ਵੀ ਜਿੰਨੀਆਂ ਸਿੱਖ ਸੰਸਥਾਵਾਂ ਨੇ, ਹੁਣ ਆਪਾਂ ਨੂੰ ਵੈਸੇ ਕਹਿੰਦੇ ਆ ਕਈ ਵਾਰੀ ਸ਼ਰਮ ਆਉਂਦੀ ਹੈਗੀ ਆ ਵੀ ਸਾਡੀ ਸਟੱਡੀ ਦੇ ਹਿਸਾਬ ਨਾਲ ਇਸ ਵੇਲੇ ਜਿੰਨੀਆਂ ਵੀ ਪੰਥਕ ਸੰਸਥਾਵਾਂ ਕੰਮ ਕਰਦੇ ਆ ਉਹਦੇ ਵਿੱਚੋਂ 80 ਤੋਂ 85% ਨੂੰ ਭਾਰਤ ਸਰਕਾਰ ਦੇ ਜਿਹੜੇ ਆਫੀਸਰਸ ਆ ਉਹਨਾਂ ਰਾਹੀਂ ਚਲਾਇਆ ਜਾ ਰਿਹਾ। ਸੋ ਉਹ ਭਾਰਤ ਸਰਕਾਰ ਦੇ ਆਫੀਸਰਸ ਦੀਆਂ ਜਿਹੜੀਆਂ ਇੱਛਾਵਾਂ ਦੀ ਪੂਰਤੀ ਲਈ ਉਹ ਕਾਰਜ ਕਰ ਰਹੀਆਂ ਨੇ। 80-85% ਸਿੱਖ ਸੰਸਥਾਵਾਂ ਨੇ, ਵੱਡੀਆਂ ਛੋਟੀਆਂ ਜਿੰਨੀਆਂ ਵੀ ਹੈਗੀਆਂ। ਸੋ ਸਾਰਾ ਉਹਨਾਂ ਨੇ ਮੈਨੇਜ ਕਰਿਆ ਹੋਇਆ, ਮੈਨੀਪੂਲੇਟ ਹੋਇਆ ਹੋਇਆ। ਜਿਹੜੀਆਂ ਰਿਲੀਜੀਅਸ ਉਹਨਾਂ ਦੀਆਂ ਸਰਗਰਮੀਆਂ, ਉਹਨਾਂ ਨੇ ਕਰਨਾ ਕੀ ਆ, ਉਹਨਾਂ ਨੇ ਕਿੱਥੇ ਧਰਨਾ ਦੇਣਾ, ਉਹਨਾਂ ਨੇ ਕਿਹੜਾ ਮੁੱਦਾ ਉਠਾਉਣਾ, ਉਹਨਾਂ ਨੇ ਮਤਲਬ ਕਿ ਕੰਟਰੋਵਰਸ਼ੀਅਲ, ਈਵਨ ਬਹੁਤ ਸਾਰੇ ਜਿਹੜੇ ਧਾਰਮਿਕ ਪ੍ਰਚਾਰਕ ਨੇ ਉਹ ਉਹਨਾਂ ਨੂੰ ਇਹ ਹੈਗਾ ਹਨਾ ਵੀ ਉਹ ਪੇਡ ਨੇ। ਤੇ ਹੁਣ ਤਾਂ ਇਹ ਲਗਾਤਾਰ ਆ ਰਿਹਾ ਵੀ ਉਹ ਆਫਰ ਕਰ ਰਹੇ ਆ ਵੀ ਅਸੀਂ ਤੁਹਾਨੂੰ ਸਿਕਿਉਰਿਟੀ ਦੇ ਦਿੰਦੇ ਆ, ਤੁਸੀਂ ਸਿੱਖਾਂ ਦੇ ਖਿਲਾਫ ਆ ਜਿਹੜਾ ਡਟ ਕੇ ਬੋਲਣ ਦੀ ਕੋਸ਼ਿਸ਼ ਕਰੋ। ਬਹੁਤ ਸਾਰੇ ਜਿਹੜੇ ਮਾਮਲੇ ਆ ਇਸ ਤਰ੍ਹਾਂ ਵੀ, ਕੁਝ ਸੀਨੀਅਰ ਪੱਤਰਕਾਰਾਂ ਨੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਦੇ ਵੀ ਸਾਹਮਣੇ ਆਏ ਹੈਗੇ ਆ ਵੀ ਸਿਕਿਉਰਿਟੀਆਂ ਪ੍ਰੋਵਾਈਡ ਕਰਵਾ ਰਹੇ ਨੇ ਵੀ ਤੁਸੀਂ ਡਟ ਕੇ ਬੋਲਣ ਵਾਲੇ ਸ਼ੇਰ ਬਣ ਕੇ ਬੋਲੋ ਸਿੱਖਾਂ ਦੇ ਖਿਲਾਫ। ਸੋ ਇਹ ਸਾਰਾ ਕੁਝ ਆ ਜਿਹੜਾ ਇਹ ਬੜਾ ਮੈਨੀਪੂਲੇਟਡ ਢੰਗ ਨਾਲ ਹੁਣ ਵੀ ਸਾਡੇ ਸਾਹਮਣੇ ਆ ਰਿਹਾ ਹੈ। ਇੱਕ ਪਾਸੇ ਸਿੱਖਾਂ ਨੂੰ ਇਸ ਤਰੀਕੇ ਦੇ ਨਾਲ ਤੁਸੀਂ ਜਿੱਦਾਂ ਕਹਿ ਰਹੇ ਵੀ ਉਹ ਕੀਤਾ ਗਿਆ, ਮੈਨੂਪੂਲੇਟ ਜਿਹੜਾ ਉਹ ਕੀਤਾ, ਕਿ ਇਸੇ ਸੰਦਰਭ ਦੇ ਵਿੱਚ ਜਿਹੜੀ ਭਾਸ਼ਾ ਦੇ ਉੱਤੇ ਵੀ ਜਿਹੜੇ ਭਾਰਤੀ ਰਾਸ਼ਟਰਵਾਦੀ ਆ, ਪੰਜਾਬੀ ਭਾਸ਼ਾ ਦੇ ਉੱਤੇ ਜਿਹੜੇ ਉਸ ਮੌਕੇ ਦੇ ਉੱਤੇ ਹਮਲੇ ਕੀਤੇ ਗਏ ਆ, ਜਿਹੜੇ ਇਹ ਹਮਲੇ ਕਿਹੋ ਜਿਹੇ ਸਨ ਤੇ ਉਹਦਾ ਕੀ ਪ੍ਰਭਾਵ ਰਿਹਾ? ਹਾਂਜੀ, ਹਾਂਜੀ, ਸੋ ਜਿਸ ਤਰ੍ਹਾਂ ਉਹਨਾਂ ਨੇ ਧਰਮ ਦੇ ਮਾਮਲਿਆਂ ਵਿੱਚ ਕੀਤਾ ਨਾ ਵੀ ਧਾਰਮਿਕ ਤੌਰ ਤੇ ਸਿੱਖਾਂ ਨੂੰ ਇੱਕ ਪੁੱਠੇ ਰਾਹ ਪਾਇਆ, ਇਹਦੇ ਨਾਲ ਹੀ ਹੁਣ ਜੇ ਆਪਾਂ ਇੱਥੇ ਇਹ ਵੀ ਗੱਲ ਆਉਂਦੀ ਹੈਗੀ ਆ ਵੀ ਉਹਨਾਂ ਨੇ ਜਦੋਂ ਮੋਰਚਿਆਂ ਵਾਲਾ ਵੀ ਸਿਸਟਮ ਕਾਬੂ ਹੋ ਗਿਆ ਨਾ, ਮੋਰਚਿਆਂ ਵਿੱਚ ਮੋਰਚੇ ਵੀ ਚੱਲ ਪਏ ਹੋਏ ਨੇ, ਤਾਂ ਫਿਰ ਵੀ ਉਹਨਾਂ ਨੂੰ ਫਿਕਰ ਲੱਗਿਆ ਵੀ ਸਿੱਖਾਂ ਵਿੱਚੋਂ ਇਹ ਸਿੱਖ ਇਹਦੇ ਬਾਵਜੂਦ ਵੀ ਕਿਤੇ ਦੂਜੇ ਪਾਸੇ ਨਾ ਚਲੇ ਜਾਣ, ਹਨਾ। ਫਿਰ ਨਹਿਰੂ, ਗਾਂਧੀ ਤੇ ਪਟੇਲ ਵਾਲੀ ਤਿੱਕੜੀ ਨੇ ਇਹਨਾਂ ਮੋਰਚਿਆਂ ਦੇ ਸਮੁੱਚੇ ਪ੍ਰਬੰਧ ਨੂੰ ਕਾਬੂ ਕਰਨ ਲਈ, ਹਨਾ, ਇੱਕ ਤਾਂ ਹੈਗਾ ਵੀ ਅਕਾਲੀ ਲੀਡਰਸ਼ਿਪ ਹੈ, ਜਿਹੜੀ ਸਿੱਖ ਲੀਡਰਸ਼ਿਪ ਸੀ ਉਹ ਆਪਣੇ ਤੌਰ ਤੇ ਪੰਥਕ ਜਜ਼ਬੇ ਨਾਲ ਇੱਕ ਤਰ੍ਹਾਂ ਨਾਲ ਚੱਲ ਰਹੀ ਸੀ। ਸੋ ਉਸ ਪੰਥਕ ਜਜ਼ਬੇ ਨੂੰ ਖਤਮ ਕਰਨ ਲਈ ਇਹਨਾਂ ਨੇ ਇੱਕ ਸੈਂਟਰਲ ਸਿੱਖ ਲੀਗ ਬਣਾਈ ਆ,
ਹਨਾ। ਸੋ ਸੈਂਟਰਲ ਸਿੱਖ ਲੀਗ ਆ ਜਿਹੜੀ, ਉਹ ਸੈਂਟਰਲ ਸਿੱਖ ਲੀਗ ਇਸੇ ਕਰਕੇ ਬਣਾਈ ਗਈ ਸੀ ਤਾਂ ਕਿ ਜਿਹੜਾ ਪੰਥਕ ਜਜ਼ਬੇ ਵਾਲੀ ਬਾਕੀ ਅਕਾਲੀ ਧਿਰਾਂ ਤੇ ਬਾਕੀ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਸਾਰਾ ਇੱਕ ਤਰ੍ਹਾਂ ਨਾਲ ਖਤਮ ਕੀਤਾ ਜਾ ਸਕੇ, ਜਾਂ ਬਿਲਕੁਲ ਹੀ ਉਹਨਾਂ ਨੂੰ ਆਪਾਂ ਕਹਿ ਸਕਦੇ ਖੇਡ ਚੋਂ ਬਾਹਰ ਕਰ ਦਿੱਤਾ ਜਾਵੇ। ਸੋ ਸੈਂਟਰਲ ਸਿੱਖ ਲੀਗ ਦੇ ਉਹਨਾਂ ਨੇ ਜਿਹੜਾ ਸਰਦੂਲ ਸਿੰਘ ਕਵੀਸ਼ਰ ਸੀ ਇਹਨੂੰ ਜਿਹੜਾ ਮੁਖੀ ਲਾਇਆ, ਉਹਦੇ ਨਾਲ ਇਹਦਾ ਭਰਾ ਜਸਵੰਤ ਸਿੰਘ ਝਬਾਲ ਤੇ ਇੱਕ ਮੰਗਲ ਸਿੰਘ ਇਹ ਤਿੰਨੋਂ ਭਰਾ ਜਿਹੜੇ ਹੈਗੇ ਸੈਂਟਰਲ ਸਿੱਖ ਲੀਗ ਦੇ ਮੁਖੀ ਬਣਾਏ, ਤੇ ਖਾਲਸਾ ਅਖਬਾਰ ਆ ਜਿਹੜਾ ਇਹਨਾਂ ਦੇ ਥੱਲੇ ਲਿਆਂਦਾ ਗਿਆ। ਸੋ ਸੈਂਟਰਲ ਸਿੱਖ ਲੀਗ ਸੀ ਜਿਹੜੀ ਉਹ ਜਿਹੜੀ ਹੈਗੀ ਹਿੰਦੂ ਲੀਡਰਸ਼ਿਪ ਆ ਨਹਿਰੂ ਗਾਂਧੀ ਤੇ ਪਟੇਲ ਵਾਲੀ, ਉਹਦੇ ਸੁਪਨਿਆਂ ਨੂੰ ਤੇ ਉਹਦੀਆਂ ਆਸ਼ਾਵਾਂ ਨੂੰ ਬਰਕਰਾਰ ਕਰਨ ਲਈ ਇੱਕ ਪ੍ਰੋਕਸੀ ਜਿਹੜੀ ਜਥੇਬੰਦੀ ਆ ਸਿੱਖ ਆਗੂਆਂ ਦੇ, ਮਾਸਟਰ ਤਾਰਾ ਸਿੰਘ ਦੇ ਜਾਂ ਹੋਰ ਜਿਹੜੇ ਸਿੱਖ ਆਗੂ ਸੀ ਨਾ, ਸੋ ਉਹਨਾਂ ਨੂੰ ਨਿਸਲ ਕਰਨ ਲਈ ਜਿਹੜੀ ਇਹ ਬਣਾਈ ਹੈਗੀ ਆ। ਪਰ ਹੁਣ ਤੇ ਇਹ ਸੀਗਾ ਵੀ ਹੈ ਇਹ ਵੀ ਸਿੱਖ ਸੀ, ਫਿਰ ਹੁਣ ਨਹਿਰੂ ਉਹਨਾਂ ਨੂੰ ਇਹ ਵੀ ਡਰ ਸੀ ਵੀ ਇਹ ਜਿਹੜੇ 3-4 ਸਿੱਖਾਂ ਦੀ ਅਸੀਂ ਸੈਂਟਰਲ ਸਿੱਖ ਲੀਗ ਬਣਾਈ ਆ, ਕਿਤੇ ਇਹ ਵੀ ਫੇਰ ਸਾਡੇ ਪੈਰਾਂ ਹੱਥਾਂ ਵਿੱਚੋਂ ਨਾ ਨਿਕਲ ਜਾਣ। ਫਿਰ ਇਹਨਾਂ ਤੇ ਵੀ ਕਾਊਂਟਰ ਕਰਨ ਲਈ ਉਹਨਾਂ ਨੇ 2 ਹਿੰਦੂ ਲੀਡਰ ਆ ਜਿਹੜੇ ਉਹ ਲਾਏ ਸੀ। ਇੱਕ ਦਾ ਨਾਮ ਸੀ ਏਟੀ ਗਡਵਾਨੀ, ਦੂਜੇ ਦਾ ਨਾਮ ਸੀ KM ਪਾਨੀਕਰ, ਹਨਾ। ਸੋ ਪਹਿਲਾਂ ਏਟੀ ਗਡਵਾਨੀ ਨੇ ਸੈਂਟਰਲ ਸਿੱਖ ਲੀਗ ਨੂੰ, ਜਿਹੜੀ ਸਰਦੂਲ ਸਿੰਘ ਕਵੀਸ਼ਰ ਉਹਨਾਂ ਦੇ ਉੱਪਰ ਵੀ ਇੱਕ ਬੰਦਾ ਸੀ ਜਿਹੜਾ ਹਿੰਦੂ ਸੀ, ਜਿਹੜਾ ਏਟੀ ਗਡਵਾਨੀ ਸੀ, ਸਾਲ 1.5 ਸਾਲ ਉਹ ਏਟੀ ਗਡਵਾਨੀ ਹੈ ਜਿਹੜਾ ਉਹ ਰਹਿੰਦਾ ਹੈਗਾ ਸੈਂਟਰਲ ਸਿੱਖ ਲੀਗ ਦੀ ਸਾਰੀ ਮੋਨੀਟਰਿੰਗ ਕਰਦਾ। ਉਹਨਾਂ ਨੇ ਕੀ ਬਿਆਨ ਦੇਣਾ, ਕੀ ਸਰਗਰਮੀ ਕਰਨੀ ਆ, ਉਹ ਸਰਗਰਮੀ ਚੋਂ ਸੀ ਵੀ ਸਿੱਖਾਂ ਦਾ ਜਿਹੜਾ ਭਾਰਤੀ ਢੰਗ ਨਾਲ ਰਾਸ਼ਟਰੀਕਰਨ ਹੋਵੇ, ਉਹਨਾਂ ਚੋਂ ਖਾਲਸਾਈ ਜਜ਼ਬਾ ਖਤਮ ਕਰਨਾ। ਠੀਕ ਹੈ। ਇਹ ਸੀ ਨਾ ਵੀ ਏਟੀ ਗਡਵਾਨੀ ਦਾ ਸਾਰਾ ਇਹ ਸੀਗਾ। ਸੋ ਏਟੀ ਗਡਵਾਨੀ 1 ਸਾਲ ਹੈ ਜਿਹੜਾ ਉਹ ਲਗਾਤਾਰ ਉੱਥੇ ਰਹਿੰਦਾ। ਉਹ ਤੋਂ ਬਾਅਦ KM ਪਾਨੀਕਰ ਨੂੰ ਨਹਿਰੂ ਆ ਜਿਹੜਾ ਨਾ ਉਹ ਲਾ ਦਿੰਦਾ ਹੈਗਾ ਸੈਂਟਰਲ ਸਿੱਖ ਲੀਗ ਦਾ ਜਿਹੜਾ ਪੈਟਰਨ ਦੇ ਤੌਰ ਤੇ ਲਾ ਦਿੰਦਾ ਹੈਗਾ, ਅਨऑਫੀਸ਼ੀਅਲ ਪੈਟਰਨ ਹੈਗਾ। ਜਿਹੜਾ KM ਪਾਨੀਕਰ ਆ ਉਹਨਾਂ ਦਿਨਾਂ ਵਿੱਚ ਆਕਸਫੋਰਡ ਯੂਨੀਵਰਸਿਟੀ ਤੋਂ ਹਿਸਟਰੀ ਦੀ MA ਕਰਕੇ ਆਇਆ ਸੀ। ਹੁਣ ਤੁਸੀਂ ਦੇਖੋ ਵੀ ਕਿੰਨੇ ਵਿਜ਼ਨਰੀ ਸੀ ਬੰਦੇ ਉਹਨਾਂ ਕੋਲ ਨਾ, ਹਨਾ, ਵੀ ਉਹਨਾਂ ਟਾਈਮਾਂ ਵਿੱਚ ਉਹ ਆਕਸਫੋਰਡ ਯੂਨੀਵਰਸਿਟੀ ਤੋਂ ਹਿਸਟਰੀ ਦੀ MA ਕਰਕੇ ਆਇਆ। ਬਾਅਦ ਚੋਂ ਉਹ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਜਿੱਦਾਂ ਪ੍ਰੋਫੈਸਰ ਰਿਹਾ, ਹਿਸਟਰੀ ਦਾ ਹੈਡ ਆਫ ਡਿਪਾਰਟਮੈਂਟ ਆ ਜਿਹੜਾ ਰਿਟਾਇਰ ਹੋਇਆ ਸੀਗਾ, ਹਨਾ। ਸੋ ਹੁਣ KM ਪਾਨੀਕਰ ਆ ਜਿਹੜਾ ਉਹਨੇ ਕਿਉਂਕਿ ਉਹਨੂੰ ਪਤਾ ਸੀਗਾ ਵੀ ਸਾਡੀ ਡਿਊਟੀ ਕਾਹਦੇ ਲਈ ਲੱਗੀ ਆ, ਵੀ ਸਿੱਖਾਂ ਦਾ ਰਾਸ਼ਟਰੀਕਰਨ ਕਰਨਾ ਹੈ, ਭਾਰਤੀ ਢੰਗ ਨਾਲ ਰਾਸ਼ਟਰੀਕਰਨ ਕਰਨਾ, ਉਹਨਾਂ ਚੋਂ ਖਾਲਸਾਈ ਜਜ਼ਬਾ ਜਿਹੜਾ ਉਹ ਖਤਮ ਕਰਨਾ ਹੈ। ਤੇ ਜਿਹੜਾ ਕਿ ਉਹ ਹੋਇਆ ਨਾ ਵੀ ਜਿਹੜੀ ਸ਼੍ਰੋਮਣੀ ਕਮੇਟੀ ਵੀ ਬਣੀ ਆ, ਉਹ ਉਸ ਸੰਦਰਭ ਦੀ ਮੈਂ ਤੁਹਾਨੂੰ ਗੱਲ ਦੱਸਦਾ। ਜਦੋਂ ਜੈਤੋ ਦਾ ਮੋਰਚਾ ਲੱਗਿਆ ਨਾ, ਜੈਤੋ ਦੇ ਮੋਰਚੇ ਵਿੱਚ ਜਦੋਂ ਜਿਹੜੇ ਸਿੱਖ ਜਥੇ ਗ੍ਰਿਫਤਾਰੀਆਂ ਲਈ ਜਾਂਦੇ ਸੀ ਨਾ, ਉਹਨਾਂ ਦੀ ਗ੍ਰਿਫਤਾਰੀ ਵੇਲੇ 1, 2 ਜਾਂ 3 ਨਾ ਖਾਲਸਾਈ ਫੌਜੀ ਬੈਂਡ ਹੁੰਦੇ ਸੀ ਜਿਹੜੇ ਖਾਲਸਾਈ ਧੁਨਾ ਬਚਾ ਕੇ ਉਹਨਾਂ ਨੂੰ ਰਵਾਨਾ ਕਰਦੇ ਸੀ ਵੀ ਗ੍ਰਿਫਤਾਰੀਆਂ ਦੇਣ ਚੱਲੇ ਆ। ਉਹਦੇ ਵਿੱਚੋਂ ਖਾਲਸਾ ਜੀ ਦੇ ਸ਼ਬਦ ਜਾਂ ਜਿਹੜੀਆਂ ਜਸ਼ੀਦੀਆਂ ਵਾਰਾਂ ਨੇ ਜਿਹੜੀਆਂ ਉਹ ਹੁੰਦੀਆਂ ਸੀ। ਕਹਿੰਦੇ ਵੀ ਉਹ 2-3 ਦਿਨ ਜਾਂ 4-5 ਦਿਨ ਉਹਨਾਂ ਦਾ ਇਹ ਤਰੱਦਦ ਦੇਖਣ ਤੋਂ ਬਾਅਦ KM ਪਾਨੀਕਰ ਨੇ ਨਹਿਰੂ ਨੂੰ ਚਿੱਠੀ ਲਿਖੀ ਵੀ ਜਿਹੜੇ ਇਹ ਬੈਂਡ ਧੁਨਾ ਵਜਾ ਰਹੇ ਆ ਨਾ, ਇਹਦੇ ਵਿੱਚੋਂ 1849 ਦੇ ਖਾਲਸਾ ਰਾਜ ਦੀਆਂ ਗੂੰਜਾਂ ਪੈਂਦੀਆਂ ਨਜ਼ਰ ਆਉਂਦੀਆਂ, ਵੀ ਇਹ ਸਾਰਾ ਕੰਮ ਆਪਾਂ ਨੂੰ ਕਾਬੂ ਕਰਨਾ ਪੈਣਾ, ਨਹੀਂ ਤਾਂ ਆਪਣੇ ਤੋਂ ਇਹ ਨਿਕਲ ਜਾਣਾ ਸਾਰਾ ਕੁਝ, ਕਾਬੂ ਨਹੀਂ ਰਹਿਣਾ। ਇਹਦੇ ਬਾਵਜੂਦ ਵੀ ਤੁਸੀਂ ਦੇਖੋ ਵੀ ਸੈਂਟਰਲ ਸਿੱਖ ਲੀਗ ਬਣੀ ਹੋਈ ਆ। ਸਰਦੂਲ ਸਿੰਘ ਕਵੀਸ਼ਰ, ਜਸਵੰਤ ਸਿੰਘ ਝਬਾਲ ਤੇ ਮੰਗਲ ਸਿੰਘ ਗਿੱਲ ਆ ਜਿਹੜੇ ਉਹਨੂੰ ਬੜੇ ਢੰਗ ਨਾਲ ਮੈਨੇਜ ਕਰ ਰਹੇ ਆ। ਸਾਰੀ ਬਿਆਨਬਾਜ਼ੀ ਆ ਜਿਹੜੀ ਪ੍ਰੋ ਇੰਡੀਅਨ ਹੋ ਰਹੀ ਆ। ਪਰ ਇਹਦੇ ਬਾਵਜੂਦ ਵੀ KM ਪਾਨੀਕਰ ਆ ਜਿਹੜਾ ਉਹ ਜਿਸ ਤਰ੍ਹਾਂ ਨਹਿਰੂ ਨੂੰ ਲਿਖਦਾ ਵੀ ਮੈਨੂੰ 1849 ਦੇ ਖਾਲਸਾ ਰਾਜ ਦੀਆਂ ਗੂੰਜਾਂ ਪੈਂਦੀਆਂ ਨਜ਼ਰ ਆਉਂਦੀਆਂ ਇਹਨਾਂ ਬੈਂਡਾਂ ਦੀਆਂ ਜਿਹੜੀਆਂ ਧੁਨਾਂ ਨੇ, ਹਨਾ। ਸੋ ਨਹਿਰੂ ਦੇ ਕਿਉਂਕਿ ਉਦੋਂ ਤੱਕ ਨਹਿਰੂ ਉਹਨਾਂ ਨੇ ਆਪਣੇ ਡਿਪਲੋਮੈਟਿਕ ਰਿਲੇਸ਼ਨ ਅੰਗਰੇਜ਼ਾਂ ਨਾਲ ਬਹੁਤ ਤਿੱਖੇ ਕਰ ਲਏ ਸੀ, ਔਰ ਇਹ ਹੈਗਾ ਵੀ ਪਹਿਲੀ ਸੰਸਾਰ ਜੰਗ ਲੱਗ ਚੁੱਕੀ ਸੀ, ਤੋਂ ਜਿਹੜੀਆਂ ਅਲਾਈਡ ਫੋਰਸਿਸ ਆ ਉਹ ਵੈਸੇ ਹੀ ਕਮਜ਼ੋਰ ਹੋ ਰਹੀਆਂ ਸੀ। ਸੋ ਨਹਿਰੂ ਨੇ ਕਿਉਂਕਿ ਵਿਜ਼ਨਰੀ ਸੀ, ਵੈਸਟਰਨ ਐਜੂਕੇਸ਼ਨ ਲੈ ਲਈ ਸੀ, ਸਾਰਿਆਂ ਨੂੰ ਉਹਨਾਂ ਨੂੰ ਲਈ ਹੋਈ ਸੀ। ਉਹਨਾਂ ਨੂੰ ਪਤਾ ਸੀਗਾ ਵੀ ਅੱਜ ਨਹੀਂ ਤਾਂ ਕੱਲ ਜਿਹੜਾ ਹੈਗਾ ਵੀ ਇਹ ਦੇਸ਼ ਆ ਜਿਹੜਾ ਸਾਡੇ ਅੰਡਰ ਆ ਜਾਣਾ, ਵੀ ਅਸੀਂ ਉਸ ਦੇਸ਼ ਦੇ ਰਾਜੇ ਹੋਵਾਂਗੇ, ਹਨਾ। ਸੋ ਨਹਿਰੂ ਨੇ ਅੰਗਰੇਜ਼ਾਂ ਨਾਲ ਡਿਪਲੋਮੈਟਿਕ ਮੀਟਿੰਗ ਕਰਕੇ ਉਹਨੂੰ ਕਿਹਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਤਲਬ ਕਿ ਕੋਈ ਕਾਨੂੰਨੀ ਇਸ ਤਰ੍ਹਾਂ ਦੀ ਸੰਸਥਾ ਬਣਾਓ ਤਾਂ ਕਿ ਸਿੱਖਾਂ ਨੂੰ ਕਾਬੂ ਕਰਿਆ ਜਾ ਸਕੇ, ਸਿੱਖਾਂ ਦੇ ਜਜ਼ਬੇ ਨੂੰ ਕਾਬੂ ਕਰਿਆ ਜਾ ਸਕੇ। ਸੋ ਜਿਹੜਾ ਅੱਜ ਆਪਾਂ ਇਹ ਕਹਿ ਰਹੇ ਹਾਂ ਨਾ ਵੀ ਅੰਗਰੇਜ਼ਾਂ ਨੇ ਸ਼੍ਰੋਮਣੀ ਕਮੇਟੀ ਬਣਾਈ, ਅਸਲ 'ਚ ਨਹਿਰੂ ਦੀ ਸਲਾਹ ਤੇ ਅੰਗਰੇਜ਼ਾਂ ਨੇ ਬਣਾਈ। ਨਹਿਰੂ ਨੇ ਇਸ ਲਈ ਸਲਾਹ ਦਿੱਤੀ ਸੀ ਵੀ ਅੱਜ ਨਹੀਂ ਤਾਂ 10 ਸਾਲਾਂ ਨੂੰ ਅਸੀਂ ਭਾਰਤ ਤੇ ਕਾਬੂ ਹੋ ਜਾਣਾ, ਫਿਰ ਸਾਡੇ ਸੰਵਿਧਾਨ ਦੇ ਅਧੀਨ ਗੁਰਦੁਆਰੇ ਚੱਲਣਗੇ, ਫਿਰ ਸਿੱਖ ਕੁਸਕ ਕੇ ਦਿਖਾਉਣ ਵੀ ਇਹ ਕਿਸ ਤਰ੍ਹਾਂ ਕੁਸਕਦੇ। ਨਹੀਂ ਹੈਗਾ ਵੀ ਉਹਦੇ ਚੋਂ ਏਟੀ ਗਡਵਾਨੀ ਤੇ KM ਪਾਨੀਕਰ ਦਾ ਜਿਹੜਾ ਰੋਲ ਹੈਗਾ
ਬਹੁਤ ਕ੍ਰੂਸ਼ੀਅਲ ਰਿਹਾ। ਉਹ ਹਰ ਰੋਜ਼ ਆ ਜਿਹੜੀ ਨਹਿਰੂ ਨੂੰ ਰਿਪੋਰਟ ਕਰਦੇ ਸੀ ਸਿੱਖ ਮਸਲਿਆਂ ਬਾਰੇ, ਸਿੱਖਾਂ ਦੇ ਜੋ ਵਿਚਾਰ ਨੇ ਉਹਨਾਂ ਬਾਰੇ, ਉਹਦੇ ਵਿੱਚ ਕੀ ਬਿਆਨ ਛਪ ਰਹੇ ਨੇ ਉਹਨਾਂ ਬਾਰੇ। ਸੋ ਇਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਉਣ ਦਾ ਜਿਹੜਾ ਕਾਰਜ ਆ ਉਹ ਨਹਿਰੂ ਦੇ ਇਸ਼ਾਰੇ ਤੇ ਹੋਇਆ, ਕਿਉਂਕਿ ਡਿਪਲੋਮੈਟਿਕਲੀ ਉਹ ਅੰਗਰੇਜ਼ਾਂ ਨਾਲ ਉਹਦੇ ਬਹੁਤ ਚੰਗੇ ਰਿਲੇਸ਼ਨ ਹੋ ਗਏ ਸੀ, ਕਿਉਂਕਿ ਸਿੱਖਾਂ ਨੂੰ ਉਹਨੇ ਇਹ ਕਰਤਾ ਵੀ ਇਹ ਦੰਗਾ ਭੜਕਾਉਣ ਵਾਲੇ ਲੋਕ ਨੇ। ਸੋ ਗੋਰਿਆਂ ਦਾ ਸਿੱਖਾਂ ਨਾਲ ਕੋਈ ਉਸ ਤਰ੍ਹਾਂ ਦਾ ਰਿਲੇਸ਼ਨ ਰਿਹਾ ਨਹੀਂ। ਸੋ ਫਿਰ ਨਹਿਰੂ ਦੀਆਂ ਉਹਨਾਂ ਤੇ, ਹੁਣ ਨਹਿਰੂ ਦੀ ਅੱਖ ਇਹ ਸੀ ਕਿ ਵੀ ਮੁਲਕ ਸਾਡੇ ਅਧੀਨ ਆ ਜਾਣਾ, ਅੱਜ ਨਹੀਂ ਤਾਂ 20 ਸਾਲ ਨੂੰ ਆਊਗਾ, ਫਿਰ ਸਾਡੇ ਸੰਵਿਧਾਨ ਅਧੀਨ ਸਿੱਖ ਰਹਿਣਗੇ, ਫਿਰ ਸਿੱਖਾਂ ਵਿੱਚੋਂ ਜਿਹੜੀ ਉਹ ਖਾਲਸਾ ਰਾਜ ਦੀਆਂ ਗੂੰਜਾਂ ਪਾਉਣ ਵਾਲੀ ਗੱਲ ਆ ਜਿਹੜੀ ਉਹ ਹੈ ਨਾ। ਸੋ ਉਹ ਗਏਗੀ। ਸੋ ਤੁਹਾਡਾ ਦੂਜਾ ਸਵਾਲ ਸੀਗਾ ਜਿਹੜਾ ਭਾਸ਼ਾ ਬਾਰੇ, ਭਾਸ਼ਾ ਨੂੰ ਲੈ ਕੇ। ਜੀ ਭਾਸ਼ਾ ਬਾਰੇ ਹੈਗਾ ਵੀ ਜਿਹੜਾ ਇਤਿਹਾਸ ਆ ਉਹ ਦੱਸਦਾ ਵੀ ਘੱਟੋ ਘੱਟ 19ਵੀਂ ਸਦੀ ਦੇ ਸ਼ੁਰੂ ਤੱਕ 1800 ਈਸਵੀ ਤੱਕ ਨਾ ਪੰਜਾਬ ਤੋਂ ਬਾਹਰ ਉੱਤਰ ਪ੍ਰਦੇਸ਼ ਜਾਂ ਸਮੁੱਚੀ ਹਿੰਦੀ ਬੈਲਟ ਵਿੱਚ ਜਿਹੜਾ ਹਿੰਦੂ ਅਲੀਟ ਆ ਤੇ ਬਹੁਤ ਵੱਡੀ ਗਿਣਤੀ ਵਿੱਚ ਜਿਹੜਾ ਪੜ੍ਹਿਆ ਲਿਖਿਆ ਹਿੰਦੂ ਨੌਜਵਾਨ ਹੈਗਾ ਜਾਂ ਲੀਡਰ ਹੈਗੇ ਆ, ਉਹ ਭਾਸ਼ਾ ਦੇ ਤੌਰ ਤੇ ਬਹੁਤ ਸੁਚੇਤ ਹੋ ਚੁੱਕੇ ਸੀ। ਉਹਨਾਂ ਨੇ ਹਿੰਦੀ ਤੇ ਉਹਦੀ ਜਿਹੜੀ ਦੇਵਨਾਗਰੀ ਜਿਹੜੀ ਲਿਪੀ ਹੈਗੀ ਆ ਉਹਦੇ ਆਧਾਰ ਤੇ ਉਹਨਾਂ ਦੇ ਵਿੱਚ ਇਹ ਚੇਤਨਤਾ ਆ ਗਈ ਸੀ ਵੀ ਭਾਸ਼ਾ ਦੇ ਆਧਾਰ ਤੇ ਜਿਹੜਾ ਹੈਗਾ ਵੀ ਅਸੀਂ ਇੱਕ ਧਰਮ ਔਰ ਭਾਸ਼ਾ, ਹਿੰਦੂ ਧਰਮ ਔਰ ਹਿੰਦੀ ਭਾਸ਼ਾ ਦੇ ਆਧਾਰ ਤੇ ਅਸੀਂ ਜਿਹੜਾ ਮੁਲਕ ਆ ਉਹ ਸਿਰਜ ਸਕਦੇ ਹੈਗੇ ਆ। ਪਰ ਪੰਜਾਬ ਵਿੱਚ ਇਸ ਤਰ੍ਹਾਂ ਦੀ ਸਰਗਰਮੀ ਕੋਈ ਨਹੀਂ ਸੀ ਹੈਗੀ ਨਾ। ਸੋ ਪੰਜਾਬ ਹਿੰਦੀ ਵਾਲੇ ਮਸਲੇ ਤੋਂ ਬਹੁਤ ਦੂਰ ਤੱਕ ਜਿਸ ਤਰ੍ਹਾਂ ਰਿਹਾ, ਘੱਟੋ ਘੱਟ 1865 ਵਿੱਚ ਆ ਕੇ ਜਿਸ ਤਰ੍ਹਾਂ ਉਹਦੇ ਵਿੱਚੋਂ ਲਾਲਾ ਹਰਦਿਆਲ ਤੇ ਲਾਲਾ ਲਾਜਪਤ ਰਾਏ ਤੇ ਇੱਕ ਹੋਰ ਨਵੀਨ ਚੰਦਰ ਆ ਮੇਰੇ ਖਿਆਲ, ਉਹ ਆਰੀਆ ਸਮਾਜ ਦਾ ਲੀਡਰ ਹੈਗਾ, ਉਹਨਾਂ ਨੇ 1965 ਵਿੱਚ ਆ ਕੇ ਥੋੜਾ ਨਾ ਜਿਸ ਤਰ੍ਹਾਂ ਭਾਸ਼ਾ ਦੇ, ਹਿੰਦੀ ਭਾਸ਼ਾ ਵਾਲਾ ਝਗੜਾ ਖੜਾ ਕਰਿਆ ਵੀ ਪੰਜਾਬ ਵਿੱਚ ਜਿਹੜੀ ਹਿੰਦੀ ਹੈਗੀ ਆ ਵੀ ਉਹ ਇੱਕ ਭਾਸ਼ਾ ਹੈਗੀ ਆ, ਪੰਜਾਬੀ ਭਾਸ਼ਾ ਨਹੀਂ ਹੈ। ਸੋ ਉਸ ਮੁਹਿੰਮ ਨੂੰ ਲਗਾਤਾਰ ਇਹਨਾਂ ਨੇ ਗਰਮਾ ਕੇ ਰੱਖਿਆ। 1882 ਵਿੱਚ ਹੰਟਰ ਕਮਿਸ਼ਨ ਆਉਂਦਾ। ਹੰਟਰ ਕਮਿਸ਼ਨ ਆ ਜਿਹੜੀ ਭਾਸ਼ਾਈ ਆਧਾਰ ਤੇ ਧਾਰਮਿਕ ਆਧਾਰ ਤੇ ਜਿਹੜੀਆਂ ਲੋਕਾਂ ਦੀਆਂ ਜ਼ਰੂਰਤਾਂ ਨੇ ਜਾਂ ਹੋਰ ਜਿਹੜਾ ਸਾਰਾ ਸਿਸਟਮ ਆ ਉਹਦੀ ਜਾਣਕਾਰੀ ਹਾਸਲ ਕਰਨ ਲਈ ਆਉਂਦਾ। ਸੋ 1882 ਵਿੱਚ ਤੁਸੀਂ ਦੇਖੋ ਵੀ 1865 ਵਿੱਚ ਇਹਨਾਂ ਨੇ ਉਹ ਆਪਣੀ ਜਿਹੜੀ ਆ ਸ਼ੁਰੂ ਕਰਦੇ ਹੈਗੇ ਆ, ਪੰਜਾਬ ਵਿੱਚ ਹਿੰਦੀ ਦਾ ਜਿਹੜਾ ਝਗੜਾ ਸ਼ੁਰੂ ਕਰਦੇ ਆ। ਕੁਛ ਹੀ ਸਾਲਾਂ ਵਿੱਚ 1882 ਤੱਕ ਆ ਕੇ ਹੰਟਰ ਕਮਿਸ਼ਨ ਨੂੰ 15,000 ਹਿੰਦੂਆਂ ਨੇ ਮੈਮੋਰੰਡਮ ਦਿੱਤਾ ਪੰਜਾਬੀ ਦੇ ਖਿਲਾਫ। ਠੀਕ ਹੈ, ਤੁਸੀਂ ਦੇਖੋ 15,000 ਦੇ ਹਿੰਦੂਆਂ ਨੇ ਹੰਟਰ ਕਮਿਸ਼ਨ ਨੂੰ ਇਹ ਦਿੱਤਾ ਵੀ ਇੱਕ ਤਾਂ ਵੀ ਪੰਜਾਬੀ ਕੋਈ ਭਾਸ਼ਾ ਨਹੀਂ ਹੈ, ਇਹ ਹਿੰਦੀ ਦਾ ਹੀ ਇੱਕ ਹਿੱਸਾ ਹੈਗਾ, ਹਨਾ। ਠੀਕ ਹੈ, ਵੀ ਇਹ ਹਿੰਦੀ ਦਾ ਹਿੱਸਾ ਵੀ ਕੋਈ ਪੰਜਾਬੀ ਭਾਸ਼ਾ ਨਹੀਂ। ਤਿੰਨ ਮਸਲੇ ਸੀ। ਦੂਜਾ ਮਸਲਾ ਉਹ ਕਹਿੰਦੇ ਵੀ ਪੰਜਾਬੀ ਵਿੱਚ ਸਾਹਿਤ ਰਚਣ ਦੀ ਕੋਈ ਪਰੰਪਰਾ ਨਹੀਂ ਹੈ। ਅੱਛਾ। ਤੇ ਤੀਜਾ ਹੈਗਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਜਿਹੜੀ ਉਹ ਪੰਜਾਬੀ ਨਹੀਂ ਹੈ, ਉਹ ਹਿੰਦੀ ਹੈਗੀ ਹੈ। ਇਸ ਦੇ ਆਧਾਰ ਤੇ ਪੰਜਾਬੀ ਨੂੰ ਮਤਲਬ ਕਿ ਬਿਲਕੁਲ ਹੀ ਨਕਾਰਿਆ ਜਾਵੇ, ਜਿਸ ਤਰ੍ਹਾਂ ਵੀ ਪੰਜਾਬੀ ਦਾ ਕੋਈ ਸਥਾਨ ਹੀ ਨਹੀਂ ਬਣਦਾ, ਹਨਾ। ਸੋ ਹਿੰਦੀ ਮਤਲਬ ਕਿ ਭਾਸ਼ਾ ਦੇ ਉਹਨਾਂ ਵਿੱਚ ਚੇਤਨਤਾ ਆ ਗਈ ਸੀ ਵੀ ਭਾਸ਼ਾ ਦੇ ਆਧਾਰ ਤੇ ਮੁਲਕ ਸਿਰਜੇ ਜਾ ਸਕਦੇ, ਕਿਉਂਕਿ ਉਹ ਵੈਸਟਰਨ ਐਜੂਕੇਸ਼ਨ ਤੇ ਉਹ ਜਿਹੜੀ ਵਿਜ਼ਨ ਸੀਗੀ ਉਹਦੇ ਤੋਂ ਉਹ ਸਾਰੀ ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਆ ਉਹਨੂੰ ਦੇਖ ਰਹੇ ਸੀ। ਇਵਨ ਜੇ ਤੁਸੀਂ ਨਹਿਰੂ ਦੀਆਂ ਉਹ ਕਿਤਾਬਾਂ ਪੜ੍ਹੋ, ਲੈਟਰਸ ਫਰੋਮ ਫਾਦਰ ਟੂ ਡਾਟਰ ਤੇ ਗਲਿੰਪਸਿਸ ਆਫ ਵਰਲਡ ਹਿਸਟਰੀ ਆ, ਉਹਦੇ ਵਿੱਚ ਉਹ ਜੋ ਗੱਲਾਂ ਕਰਦਾ ਫਸਟ ਵਰਲਡ ਵਾਰ ਦੀਆਂ ਤੇ ਉਹ ਤੋਂ ਬਾਅਦ ਤੇ ਸਾਰਿਆਂ ਦੀ, ਇਟ ਮੀਨਸ ਉਹ ਬਹੁਤ ਸੁਚੇਤ ਸੀ, ਹਨਾ। ਉਹਨੂੰ ਪਤਾ ਸੀ ਕੀ ਚੱਲ ਰਿਹਾ। ਹਾਂ, ਉਹਨੂੰ ਪਤਾ ਸੀ। ਉਹ ਤੋਂ ਬਾਅਦ ਜਦੋਂ ਹੁੰਦਾ ਵੀ ਇਹਨਾਂ ਵਿੱਚ 19ਵੀਂ ਸਦੀ ਦੇ ਮਤਲਬ ਕਿ ਆਖਰ ਦੇ ਇਲਾਕਿਆਂ ਵਿੱਚ ਜਿਹੜੇ ਲਾਲਾ ਲਾਜਪਤ ਰਾਏ, ਲਾਜਪਤ ਰਾਏ ਤੇ ਜਿਹੜੇ ਇੱਕ ਉਹਨਾਂ ਦੇ ਹੋਰ ਨੇ, ਨਵੀਨ ਚੰਦਰ ਲਾਲਾ ਲਾਜਪਤ ਰਾਏ ਤੇ ਹਰਦਿਆਲ, ਲਾਲਾ ਹਰਦਿਆਲ ਨੂੰ ਵਿਦੇਸ਼ਾਂ ਵਿੱਚ ਭੇਜਦੇ ਆ। ਸੋ ਖਾਸ ਕਰਕੇ ਅਮਰੀਕਾ ਵਿੱਚ ਭੇਜਦੇ ਆ, ਸਾਨ ਫਰਾਂਸਿਸਕੋ, ਟੋਰਾਂਟੋ ਤੇ ਇਹਨਾਂ ਥਾਵਾਂ ਤੇ ਜਿੱਥੇ ਗਦਰ ਲਹਿਰ ਦੀ ਸ਼ੁਰੂਆਤ ਹੁੰਦੀ ਆ। ਹਾਂਜੀ। ਸੋ ਜਿਹੜਾ ਲਾਲਾ ਹਰਦਿਆਲ ਉਹ ਇੱਥੇ ਆਉਂਦੇ ਹੈਗੇ ਆ। ਸੋ ਲਾਲਾ ਹਰਦਿਆਲ ਇੱਥੇ ਉਹ ਫਿਰ ਆਪਣੀ ਸਾਰੀ ਹਿੰਦੀ ਭਾਸ਼ਾ ਦਾ ਔਰ ਜਿਹੜਾ ਹੈਗਾ ਵੀ ਭਾਰਤ ਦੀ ਆਜ਼ਾਦੀ ਦਾ, ਉਹਦੇ ਚੋਂ ਜਿਹੜਾ ਸਿੱਖ ਜਜ਼ਬਿਆਂ ਨੂੰ ਮੁਨਕਰ ਕਰਕੇ ਨਾ, ਸਿੱਖ ਜਜ਼ਬੇ ਆ ਜਿਹੜੇ ਉਹ ਮੁਨਕਰ ਹੁੰਦੇ ਰਹਿਣ ਵੀ ਉਹ ਸਾਰੇ ਸਿਸਟਮ ਚ ਉਹ ਜਿਹੜਾ ਹੈਗਾ ਵੀ ਉਹ ਪ੍ਰਚਾਰ ਹੈ ਜਿਹੜਾ ਉਹ ਹਿੰਦੀ ਦਾ ਕਰਦੇ ਆ। ਸੋ ਉਹਦੇ ਚੋਂ ਬਹੁਤ ਸਾਰੇ ਜਿੱਦਾਂ ਜਿਹੜੇ ਈਵਨ ਇੰਗਲੈਂਡ ਦੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਆ ਜਿਹੜੇ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਹਿੰਦੀ ਭਾਸ਼ਾ ਦੇ ਮਗਰ ਲੱਗ ਜਾਂਦੇ, ਉਹ ਆਪਣੀ ਪੰਜਾਬੀ ਨੂੰ ਤਲਾਂਜਲੀ ਦੇਣ ਦਾ ਜਿਹੜਾ ਇੱਥੋਂ ਤੱਕ ਜਿਹੜੀ ਨੌਬਤ ਆ ਉਹ ਪਹੁੰਚ ਜਾਂਦੀ ਹੈਗੀ ਆ। ਸੋ ਇਹਦੇ ਨਾਲ ਹੀ ਇਹ ਹੈਗਾ ਵੀ ਹੁਣ ਜਿਹੜਾ ਗਦਰੀਆਂ ਤੇ ਵੀ ਜਿਹੜਾ ਪ੍ਰਭਾਵ ਪਿਆ, ਸੋ ਹੁਣ ਗਦਰੀਆਂ ਦਾ ਵੀ ਇਹ ਸੰਕਟ ਆ ਰਿਹਾ ਨਾ ਵੀ
ਗਦਰੀਆਂ ਨੇ ਜਿਹੜਾ ਇਹਨਾਂ ਲਾਲਾ ਹਰਦਿਆਲ ਤੇ ਲਾਜਪਤ ਰਾਏ ਇਹਨਾਂ ਦੇ ਅਧੀਨ ਆ ਕੇ, ਈਵਨ ਭਗਤ ਸਿੰਘ ਵੀ ਕਹਿਣ ਲੱਗ ਗਿਆ ਸੀ ਵੀ ਪੰਜਾਬੀ ਦੀ ਲੋੜ ਨਹੀਂ, ਤੁਸੀਂ ਦੇਵਨਗਰੀ ਵਿੱਚ ਹਿੰਦੀ ਲਿਪੀ ਨਾਲ ਜਿਹੜੀ ਗੱਲਬਾਤ ਸ਼ੁਰੂ ਕਰੋ, ਜਿਹੜੀ ਪੰਜਾਬੀ ਆ ਦੇਸ਼ ਨੂੰ ਤੋੜਦੀ ਆ, ਤੇ ਤੁਸੀਂ ਹਿੰਦੀ ਬੋਲਿਆ ਕਰੋ। ਇਹ ਭਗਤ ਸਿੰਘ ਗੱਲ ਕਹਿ ਰਿਹਾ ਸੀ, ਉਹੀ ਗਦਰੀ ਬਾਬੇ ਵੀ ਕਹਿ ਰਹੇ ਸੀ ਨਾ, ਵੀ ਗਦਰੀ ਬਾਬਿਆਂ ਤੇ ਵੀ ਏਡਾ ਅਹਿਸਾਸ ਹੋਇਆ। ਸੋ ਗਦਰੀ ਬਾਬਿਆਂ ਤੇ ਤਾਂ ਇੰਨਾ ਵੱਡਾ ਕਹਿੰਦੇ ਵੀ ਪ੍ਰਭਾਵ ਪੈ ਗਿਆ ਵੀ ਜਿਹੜੇ ਗਦਰੀ ਬਾਬਿਆਂ ਦੇ ਅਧੀਨ ਗੁਰਦੁਆਰੇ ਸੀ ਨਾ ਇੱਥੇ ਅਮਰੀਕਾ ਤੇ ਕੈਨੇਡਾ ਵਿੱਚ, ਉੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਬੋਲੇ ਸੋ ਨਿਹਾਲ ਦਾ ਜਕਾਰਾ ਬੁਲਾਉਣ ਤੇ ਪਾਬੰਦੀ ਲੱਗ ਗਈ ਸੀ। ਉੱਥੇ ਬੰਦੇ ਮਾਤਰਮ ਤੇ ਭਾਰਤ ਮਾਤਾ ਕੀ ਜੈ ਕਿਹਾ ਜਾਣ ਲੱਗ ਪਿਆ ਸੀ। ਇਹ ਕਿਹੜੇ ਕਿਸਾਨ ਦੀਆਂ ਗੱਲਾਂ ਆਪਾਂ ਕਰ ਰਹੇ ਹਾਂ? ਇਹ ਜਦੋਂ ਗਦਰ ਲਹਿਰ ਚੱਲ ਰਹੀ ਗਦਰ ਲਹਿਰ ਉੱਥੇ ਜਿਹੜੇ ਗਦਰੀ ਬਾਬੇ ਉੱਥੇ ਰਹਿ ਰਹੇ ਨਾ ਚੱਲਣ ਤੋਂ, ਉੱਥੋਂ ਭਾਰਤ ਆਉਣ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਅਧੀਨ ਗੁਰਦੁਆਰੇ ਸੀ, ਉਦੋਂ ਦੀ ਆ ਰਹੀ ਵੀ ਉੱਥੇ ਬੰਦੇ ਮਾਤਰਮ ਔਰ ਭਾਰਤ ਮਾਤਾ ਕੀ ਜੈ ਕਹਿਣ ਲੱਗ ਪਏ ਸੀ, ਜਿੱਦਾਂ ਫਤਿਹ ਬੁਲਾਉਣੀ ਛੱਡ ਦਿੱਤੀ ਗਈ ਸੀ। ਜਿੱਦਾਂ ਮੋਰਚਿਆਂ ਦਾ ਦੱਸਿਆ ਤੁਸੀਂ ਸ਼ੁਰੂਆਤ 'ਚ ਦੱਸ ਰਹੇ ਵੀ ਜਿੱਦਾਂ ਮੋਰਚਿਆਂ ਦੇ ਵਿੱਚ ਉਹ ਲਿਖਦਾ, ਚਿੱਠੀ ਲਿਖ ਕੇ ਉਹਨੂੰ ਅਹਿਸਾਸ ਕਰਾਉਂਦਾ, ਸੋ ਪੂਰੀ ਘੇਰਾਬੰਦੀ ਕਰ ਲਈ ਗਈ, ਵਿਚਾਰ ਕਿੱਦਾਂ ਬਦਲੇ ਗਏ ਪੂਰੇ ਪ੍ਰੋਜੈਕਟ ਤੇ ਉਹਨਾਂ ਨੇ ਜਿਹੜਾ ਇਹ ਹੈਗਾ ਵੀ ਉਹ ਕੰਮ ਕਰਿਆ। ਸੋ ਹੁਣ ਤੁਸੀਂ ਦੇਖ ਸਕਦੇ ਹੋ ਵੀ 1882 ਤੱਕ ਦਿੱਲੀ, ਕਾਂਗੜਾ ਤੇ ਪੰਜਾਬ ਦੇ 15,000 ਹਿੰਦੂਆਂ ਨੇ ਪੰਜਾਬੀ ਭਾਸ਼ਾ ਦੇ ਖਿਲਾਫ ਹੰਟਰ ਕਮਿਸ਼ਨ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਮੈਮੋਰੰਡਮ ਦਿੱਤਾ ਵੀ ਪੰਜਾਬੀ ਕੋਈ ਬੋਲੀ ਨਹੀਂ ਹੈ। ਸੋ ਇਹਨੂੰ, ਹਾਲਾਂਕਿ 1947 ਤੋਂ ਬਾਅਦ ਜਦੋਂ ਜਿਹੜਾ ਰਾਜਾਂ ਦੇ ਰੀਆਰਗਨਾਈਜੇਸ਼ਨ ਕਮਿਸ਼ਨ ਆ ਜਿਹੜਾ ਨਹਿਰੂ ਨੇ ਬਣਾਇਆ ਸੀਗਾ, ਉਹਦੇ ਇੱਕ ਵਿਦੇਸ਼ੀ ਵਿਦਵਾਨ ਸੀਗੇ, ਮੈਨੂੰ ਉਹਨਾਂ ਦਾ ਨਾਮ ਵਿਸਰ ਰਿਹਾ, ਕਿਤੇ ਨੈਕਸਟ ਟਾਈਮ ਮੈਂ ਨਾਮ ਉਹਨਾਂ ਦਾ ਦੱਸ ਦਿਆਂਗਾ। ਉਹਨਾਂ ਨੇ, ਕਿਉਂਕਿ ਭਾਸ਼ਾ ਦੇ ਆਧਾਰ ਤੇ ਉਹਨਾਂ ਨੇ ਸੂਬਿਆਂ ਦੀ ਵੰਡ ਕਰਨੀ ਸੀ, ਔਰ ਉਹਨਾਂ ਨੇ ਪੰਜਾਬੀ ਬਾਰੇ ਜੋ ਟਿੱਪਣੀਆਂ ਕਰੀ ਉਹ ਕਹਿੰਦੇ ਵੀ ਪੰਜਾਬੀ ਬਹੁਤ ਸੰਪੂਰਨ ਔਰ ਬਹੁਤ ਸਜਗ ਭਾਸ਼ਾ ਹੈ, ਇਹ ਹਿੰਦੀ ਨਾਲੋਂ ਵੀ ਜ਼ਿਆਦਾ ਪ੍ਰੌੜ ਭਾਸ਼ਾ ਦੇ ਤੌਰ ਤੇ ਉਹਨੇ ਲਿਖਿਆ ਵੀ ਇੰਨੀ ਵਧੀਆ ਇਹਦਾ ਸਟਰਕਚਰ ਆ ਜਿਹੜਾ ਪੰਜਾਬੀ ਭਾਸ਼ਾ ਦਾ, ਉਹ ਇੰਨਾ ਵਧੀਆ ਔਰ ਇੰਨਾ ਪ੍ਰੌੜ ਆ, ਔਰ ਕਹਿੰਦੇ ਕਈ ਸ਼ਬਦ ਆ ਜਿਹੜੇ ਪੰਜਾਬੀ ਭਾਸ਼ਾ 'ਚ ਮਿਲਦੇ ਆ, ਹੋਰ ਕਿਸੇ ਭਾਸ਼ਾ ਵਿੱਚ, ਭਾਰਤੀ ਭਾਸ਼ਾ ਵਿੱਚ ਨਹੀਂ ਮਿਲਦੇ। ਉਹਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਜਿਹੜੀਆਂ, ਇਸੇ ਕਰਕੇ ਉਹਨਾਂ ਨੂੰ ਪੰਜਾਬੀ ਮਤਲਬ ਕਿ ਰਾਜ ਆ ਜਿਹੜਾ ਕਿਤੇ ਨਾ ਕਿਤੇ ਮੰਨਣਾ ਪੈ ਗਿਆ। ਸੋ ਇਸ ਤਰ੍ਹਾਂ ਭਾਸ਼ਾ ਦੇ ਆਧਾਰ ਤੇ ਇਹਨਾਂ ਲੋਕਾਂ ਨੇ ਸਾਰਾ ਜਿਹੜਾ ਹੈਗਾ, ਈਵਨ ਟ੍ਰਿਬਿਊਨ ਟਰਸਟ ਦੇ 2 ਮੈਂਬਰ ਹੈਗੇ ਆ, ਉਹਨਾਂ ਦਾ ਨਾਮ ਆਉਂਦਾ ਹੈਗਾ ਨਾ, ਉਹਨਾਂ ਨੇ ਕਾਫੀ ਸਾਰਾ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਕੰਮ ਕਰਿਆ ਹੈ ਨਾ। ਦੋ ਵਿਅਕਤੀ ਸੀਗੇ ਟ੍ਰਿਬਿਊਨ ਟਰਸਟ ਵਿੱਚ ਕੰਮ ਕਰਦੇ। ਸੋ ਉਹਨਾਂ ਨੇ ਭਾਸ਼ਾ ਦੇ ਆਧਾਰ ਤੇ ਲਗਾਤਾਰ ਆ ਜਿਹੜਾ ਉਹ ਕਾਂਗਰਸ ਤੇ ਆਰੀਆ ਸਮਾਜੀਆਂ ਦਰਮਿਆਨ ਜਿਹੜੇ ਨੇੜਤਾ ਬਣਾ ਕੇ ਰੱਖਣ ਵਾਲੀ ਇੱਕ ਬਹੁਤ ਵੱਡੀ ਧਿਰ ਦੇ ਤੌਰ ਤੇ ਸਾਹਮਣੇ ਆਏ ਸੀਗੇ। ਜੀ, ਸੋ ਬਿਲਕੁਲ, ਸੋ ਆਪਾਂ ਦੇਖ ਰਹੇ ਹਾਂ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ ਸੀ। ਇਸੇ ਦੇ ਵਿੱਚ ਹੁਣ ਆਪਾਂ ਅਵਤਾਰ ਸਿੰਘ ਜੀ ਅੱਗੇ ਵਧੀਆ ਸਿੱਖ ਸੰਸਥਾਵਾਂ ਦੀ ਵੀ ਗੱਲ ਕੀਤੀ, ਗਦਰੀ ਬਾਬਿਆਂ ਦੇ ਉੱਤੇ ਵੀ ਪ੍ਰਭਾਵ ਆਪਾਂ ਇਸ ਚੀਜ਼ ਦਾ ਜਿਹੜਾ ਉਹ ਦੇਖਿਆ। ਸੋ ਇਹ ਸਾਰੀਆਂ ਯੋਜਨਾਵਾਂ ਜਿਹੜੀਆਂ ਚੱਲ ਰਹੀਆਂ, ਸਿੱਖਾਂ ਨੂੰ ਭਟਕਾਇਆ ਜਾ ਰਿਹਾ ਆ, ਉਹਨਾਂ ਨੂੰ ਦੱਬਿਆ ਜਾ ਰਿਹਾ ਆ, ਉਹ ਵੱਧ ਨਾ ਸਕਣ, ਉਹਨਾਂ 'ਚੋਂ ਜਜ਼ਬਾ ਜਿਹੜਾ ਉਹ ਖਤਮ ਹੋ ਜਾਵੇ। ਸੋ ਇਸੇ ਦਰਮਿਆਨ ਸਿੱਖ ਸੰਸਥਾਵਾਂ ਦੀ ਵੀ ਘੇਰਾਬੰਦੀ ਹੋਈ ਹੋਊਗੀ, ਉਹ ਕਿਵੇਂ ਨੇਪਰੇ ਚਾੜਿਆ ਗਿਆ ਸਾਰੀਆਂ ਚੀਜ਼ਾਂ? ਹਾਂਜੀ, ਬਹੁਤ ਵੱਡੀ ਘੇਰਾਬੰਦੀ ਉਸ ਸਮੇਂ ਦੌਰਾਨ ਸਿੱਖ ਸੰਸਥਾਵਾਂ ਦੀ ਹੋਈ ਹੈਗੀ ਆ। ਸੋ ਤੁਸੀਂ ਦੇਖੋ ਬਈ, ਜਿਹੜਾ ਨਾ ਖਾਲਸਾ ਕਾਲਜ ਅੰਮ੍ਰਿਤਸਰ ਆ, ਖਾਲਸਾ ਕਾਲਜ ਅੰਮ੍ਰਿਤਸਰ ਸਿੱਖ ਪੰਥ ਦੇ ਜਜ਼ਬਿਆਂ ਦਾ ਨਾ ਵੀ ਇੱਕ ਕੇਂਦਰ ਬਣ ਕੇ ਉੱਭਰਿਆ ਹੋਇਆ ਸੀ। ਸੋ ਖਾਲਸਾ ਪੰਥ ਵਿੱਚ ਜਿਹੜਾ ਖਾਲਸਾ ਕਾਲਜ ਵਿੱਚ ਬਹੁਤ ਇੱਕ ਤਰ੍ਹਾਂ ਨਾਲ ਬਹੁਤ ਵਧੀਆ ਜਿਹੜੀਆਂ ਪੰਥਕ ਜਜ਼ਬੇ ਵਾਲੀਆਂ ਜਿਹੜੀਆਂ ਧਾਰਾਵਾਂ ਨੇ ਨਾ, ਸੋ ਉਹ ਚੱਲੀ ਹੋਈ ਸੀ। ਸੋ ਇਹਨਾਂ KM ਪਾਨੀਕਰ, ਏਟੀ ਗੜਵਾਨੀ ਤੇ ਇਹਨਾਂ ਤੋਂ ਜਿਹੜੇ ਪੂਰਵਜ ਸੀਗੇ, ਹੋਰ ਜਿਹੜੇ ਹਿੰਦੂ ਰਾਸ਼ਟਰਵਾਦੀ ਨੇਤਾ ਸੀਗੇ, ਉਹਨਾਂ ਨੂੰ ਲੱਗਿਆ ਵੀ ਖਾਲਸਾ ਕਾਲਜ ਵਿੱਚੋਂ ਜਿਹੜੀ ਪੈਦਾ ਹੋ ਰਹੀ ਰਾਜਨੀਤੀ ਆ, ਖਾਲਸਾਈ ਜਜ਼ਬੇ ਵਾਲੀ ਰਾਜਨੀਤੀ ਪੈਦਾ ਹੋ ਰਹੀ ਹੈ, ਵੀ ਇਹਨੂੰ ਨੱਪਣਾ ਪੈਣਾ। ਉਹਨਾਂ ਨੇ 20 ਸਾਲ ਕੰਮ ਕਰਿਆ। 20 ਸਾਲ 1900 ਤੋਂ ਲੈ ਕੇ 1920 ਤੱਕ ਉਹਨਾਂ ਨੇ ਕੰਮ ਕਰਿਆ ਹੈਗਾ, ਵੀ ਖਾਲਸਾ ਕਾਲਜ ਦੇ ਉੱਤੇ ਕੰਮ ਕਰਿਆ। ਇੱਥੋਂ ਜਿਹੜਾ ਜਜ਼ਬਾ ਹੈਗਾ ਨਾ, ਵੀ ਉਹ ਜਿਹੜਾ ਸਿੱਖਾਂ ਦਾ ਜਿਹੜਾ ਜਜ਼ਬਾ ਹੈਗਾ ਉਹ ਖਤਮ ਕੀਤਾ ਜਾ ਸਕੇ। ਉਹਦੇ ਵਿੱਚੋਂ ਲਗਾਤਾਰ ਉਹਨਾਂ ਨੇ ਫਿਰ ਚੇਤਨਤਾ ਲੈ ਕੇ ਆਂਦੀ ਵੀ ਉਹਨੂੰ ਭਾਰਤੀ ਰਾਸ਼ਟਰਵਾਦ ਦੇ ਹਿਸਾਬ ਨਾਲ ਜਿਹੜਾ ਜੋੜਿਆ, ਉਹਦੇ ਚੋਂ ਵੀ ਸਿੱਖ ਜਜ਼ਬਾ ਖਤਮ ਕਰ ਲਏ। ਸੋ 20 ਸਾਲ ਤੁਸੀਂ ਦੇਖ ਲਓ ਹਨਾ, ਠੀਕ ਹੈ ਨਾ, ਵੀ 20 ਸਾਲ ਉਹਨਾਂ ਨੇ ਕਾਰਜ ਕਰੇ। ਉਹਦੇ ਚੋਂ ਫਿਰ ਵੀ ਕਿਹੜੇ ਪ੍ਰੋਫੈਸਰ ਲੱਗਣ, ਉਹ ਪ੍ਰੋਫੈਸਰ ਕੀ ਪੜ੍ਹਾਉਣ, ਤੇ ਵਿਦਿਆਰਥੀਆਂ ਵਿੱਚ ਕਿਸ ਤਰ੍ਹਾਂ ਦਾ ਉਹ ਲੈ ਕੇ ਜਾਇਆ ਜਾਵੇ ਜਜ਼ਬਾ ਨਾ। ਸੋ ਇਹ ਬਹੁਤ ਵੱਡਾ ਆਪਰੇਸ਼ਨ ਕਰਿਆ ਭਾਰਤੀ ਰਾਸ਼ਟਰਵਾਦੀਆਂ ਨੇ। ਖਾਲਸਾ ਕਾਲਜ 1900 ਤੋਂ ਲੈ ਕੇ 1920 ਤੱਕ ਲਗਾਤਾਰ ਉਹਨਾਂ ਨੇ 20 ਸਾਲ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਟਾਰਗੇਟ ਤੇ ਰੱਖਿਆ, ਤਾਂ ਕਿ ਉਹਦੇ ਵਿੱਚੋਂ ਸਿੱਖੀ ਦਾ ਜਜ਼ਬਾ ਪੈਦਾ ਨਾ ਹੋ ਸਕੇ। ਹੁਣ ਤੁਸੀਂ ਦੇਖੋ ਵੀ ਉਹਨਾਂ ਨੇ, ਜਿਸ ਤਰ੍ਹਾਂ ਆਪਾਂ ਕਿਹਾ ਨਾ ਵੀ ਗਦਰੀ ਬਾਬਿਆਂ ਨੇ ਉਹ ਫਤਿਹ ਬੁਲਾਉਣੀ ਛੱਡ ਦਿੱਤੀ ਸੀ,
ਉਹਨਾਂ ਦੇ ਗੁਰਦੁਆਰਿਆਂ ਵਿੱਚ। ਸੋ ਖਾਲਸਾ ਕਾਲਜ ਦੇ ਪ੍ਰੋਫੈਸਰਾਂ ਦੀਆਂ ਲਿਖਤੀ ਟਿੱਪਣੀਆਂ ਆਈਆਂ, ਜਿਹਦੇ ਚੋਂ ਆਪਾਂ ਇੱਕ ਟਿੱਪਣੀਆਂ ਇੱਥੇ ਲੈ ਸਕਦੇ ਹਾਂ। ਦੱਸੋ ਜੀ। ਉਹ ਹੈਗੇ ਪ੍ਰੋਫੈਸਰ ਨਰਿੰਜਨ ਸਿੰਘ ਸੀ, ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਾਉਂਦੇ ਸੀ, ਹਨਾ। ਉਹਨਾਂ ਤੇ ਉਹ 20 ਸਾਲਾਂ ਵਿੱਚ ਕੀ ਅਸਰ ਪਿਆ। ਪ੍ਰੋਫੈਸਰ ਨਰਿੰਜਨ ਸਿੰਘ ਕਹਿੰਦਾ ਵੀ ਮੇਰੇ ਤਾਂ ਸੁਪਨਿਆਂ ਵਿੱਚ ਮਹਾਤਮਾ ਗਾਂਧੀ ਆਉਣ ਲੱਗ ਗਿਆ। ਅੱਛਾ। ਹਨਾ ਵੀ ਹੁਣ ਸਿੱਖ ਪ੍ਰੋਫੈਸਰਾਂ ਦੇ ਸੁਪਨਿਆਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਆਉਣੋਂ ਰੁਕ ਗਿਆ ਸੀ। ਸਿੱਖ ਪ੍ਰੋਫੈਸਰਾਂ ਦੇ ਸੁਪਨਿਆਂ ਵਿੱਚ ਹਰੀ ਸਿੰਘ ਨਲੂਆ ਆਉਣੋਂ ਰੁਕ ਗਿਆ ਸੀ। 1849 ਵਿੱਚ ਗਵਾਚਿਆ ਹੋਇਆ ਖਾਲਸਾ ਪੰਥ ਦਾ ਰਾਜ ਆਉਣੋਂ ਰੁਕ ਗਿਆ ਸੀ। ਮਹਾਤਮਾ ਗਾਂਧੀ ਸਿੱਖ ਪ੍ਰੋਫੈਸਰਾਂ ਦੇ ਸੁਪਨਿਆਂ ਵਿੱਚ ਆਉਣ ਲੱਗ ਗਿਆ ਸੀ। ਇਹ ਖਾਲਸਾ ਕਾਲਜ ਦੇ ਪ੍ਰੋਫੈਸਰ ਨਰਿੰਜਨ ਸਿੰਘ ਦੀ ਟਿੱਪਣੀਆਂ, ਲਿਖਤੀ ਟਿੱਪਣੀਆਂ। ਸਾਡੇ ਕੋਲ ਰਿਕਾਰਡਡ ਸਾਰਾ ਜਿਹੜਾ ਰਿਕਾਰਡ ਹੈ ਨਾ, ਹਿਸਟੋਰੀਕਲ ਰਿਕਾਰਡ, ਅਸੀਂ ਜਿਹੜਾ ਇੱਕ ਰਿਸਰਚ ਪ੍ਰੋਜੈਕਟ ਕਰਿਆ ਉਹਦੇ ਚ ਸਾਡੇ ਸਾਹਮਣੇ ਆਇਆ ਹੈ। ਸੋ ਤੁਸੀਂ ਦੇਖੋ ਵੀ ਇਸ ਤਰ੍ਹਾਂ। ਤੇ ਦੂਜੇ ਪਾਸੇ ਜਿਹੜੀ ਸੈਂਟਰਲ ਸਿੱਖ ਲੀਗ ਸੀ, ਸੈਂਟਰਲ ਸਿੱਖ ਲੀਗ ਰਾਹੀਂ ਉਹਨਾਂ ਨੇ ਫਿਰ ਜਿਹੜਾ ਚੀਫ ਖਾਲਸਾ ਦੀਵਾਨ ਸੀ ਔਰ ਜਿਹੜੀ ਸਿੰਘ ਸਭਾ ਲਹਿਰ ਸੀ, ਉਹਨੂੰ ਫਿਰ ਇਹਨਾਂ ਨੇ ਇੱਕ ਨੁਕਰੇ ਲਾਉਣ ਦਾ ਯਤਨ ਕਰਿਆ। ਸੋ ਚੀਫ ਖਾਲਸਾ ਦੀਵਾਨ ਸੀ ਜਿਹੜਾ ਲਗਾਤਾਰ, ਇੱਕ ਤਾਂ ਉਹਦੇ ਕਿਤੇ ਨਾ ਕਿਤੇ ਅੰਗਰੇਜ਼ਾਂ ਨਾਲ ਡਿਪਲੋਮੈਟਿਕ ਰਿਲੇਸ਼ਨ ਸੀ ਚੀਫ ਖਾਲਸਾ ਦੀਵਾਨ ਦੀ, ਠੀਕ ਹੈ। ਸੋ ਉਹ ਚੀਫ ਖਾਲਸਾ ਦੀਵਾਨ ਲਗਾਤਾਰ ਇਹ ਆਵਾਜ਼ ਉਠਾ ਰਿਹਾ ਸੀਗਾ ਵੀ ਪੰਜਾਬ ਦੀ ਅਸੈਂਬਲੀ ਵਿੱਚ ਸਿੱਖਾਂ ਲਈ ਜਿਹੜੀਆਂ ਸੀਟਾਂ ਰਾਖਵੀਆਂ ਰੱਖੀਆਂ ਜਾਣ। ਓਕੇ। ਹਨਾ। ਸੋ ਜਿਹੜੇ ਇਹ ਸੁਲੱਖਣ ਸਿੰਘ ਕਵੀਸ਼ਰ, ਮੰਗਲ ਸਿੰਘ ਗਿੱਲ ਤੇ ਉਹਦਾ ਜਸਵੰਤ ਸਿੰਘ ਝਬਾਲ ਭਰਾ ਏ, ਇਹਨਾਂ ਰਾਹੀਂ ਫਿਰ ਇਹ KM ਪਾਨੀਕਰ ਤੇ ਇਹ KT ਗਡਵਾਨੀ ਨੇ ਇਹ ਕਰਿਆ ਵੀ ਚੀਫ ਖਾਲਸਾ ਦੀਵਾਨ ਤੇ ਸਿੰਘ ਸਭਾ ਲਹਿਰ ਵੀ ਇਹ ਟੋਡੀਆਂ ਦੀ ਹਮਾਇਤੀ ਆ, ਇਹ ਦੇਸ਼ ਦੇ ਦੁਸ਼ਮਣ ਆ, ਇਹ ਕੌਮ ਦੇ ਦੁਸ਼ਮਣ ਆ, ਇਹ ਗਦਾਰ ਆ। ਸੋ ਇਸ ਤਰ੍ਹਾਂ ਕਰਕੇ ਉਹਨਾਂ ਨੇ ਸਾਰਾ ਨਾ ਵੀ ਇਹਨਾਂ ਦੋ ਸਿੱਖ ਸੰਸਥਾਵਾਂ ਨੂੰ ਜਿਹੜੀਆਂ ਜਾਗਰਤੀ ਦਾ ਇੱਕ ਪ੍ਰੋਗਰਾਮ ਲੈ ਕੇ ਆ ਰਹੀਆਂ ਸੀਗੀਆਂ, ਹਨਾ, ਸੋ ਉਹਨਾਂ ਨੂੰ ਇੱਕ ਤਰ੍ਹਾਂ ਨੁਕਰੇ ਲਾਉਣ ਤੇ ਉਹਨਾਂ ਨੂੰ ਬਦਨਾਮ ਕਰਨ ਵਿੱਚ ਇਹ ਜਿਹੜੀ ਹੈਗੀ ਆ ਸੈਂਟਰਲ ਸਿੱਖ ਲੀਗ ਨੇ ਬਹੁਤ ਵੱਡਾ ਰੋਲ ਅਦਾ ਕਰਿਆ। ਔਰ ਫਿਰ ਹੋਇਆ ਵੀ ਇਹੀ ਵੀ ਅੰਤ ਨੂੰ ਇਹ ਜਿਹੜੀ ਸੈਂਟਰਲ ਸਿੱਖ ਲੀਗ ਤੇ ਹੋਰ ਜਿਹੜੇ ਲੋਕਾਂ ਨੇ, ਈਵਨ ਜਿਹੜਾ ਖੜਕ ਸਿੰਘ ਸੀਗਾ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਤੇ ਕਾਂਗਰਸ ਦੇ ਵੀ ਪ੍ਰਧਾਨ ਰਹੇ ਆ, ਉਹਨਾਂ ਨਾਲ ਮਿਲ ਕੇ ਫਿਰ ਉਹਨਾਂ ਨੇ ਜਿਹੜੀ ਹੈਗੀ ਆ ਵੀ ਨਹਿਰੂ ਰਿਪੋਰਟ ਦੇ ਹੱਕ ਵਿੱਚ ਜਿਹੜੀ ਸਿੱਖਾਂ ਦੀ ਇਹ ਸੀਗੀ ਵੀ ਸਾਡੇ ਲਈ ਅਸੈਂਬਲੀ ਵਿੱਚ ਰਾਖਵੀਆਂ ਸੀਟਾਂ ਰੱਖੀਆਂ ਜਾਣ, ਉਹ ਜਿਸ ਤਰ੍ਹਾਂ ਮੰਗ ਹੀ ਖਤਮ ਕਰ ਦਿੱਤੀ। ਔਰ ਫਿਰ ਨਹਿਰੂ ਉਹਨਾਂ ਨੇ ਇਹ ਗੱਲ ਕਹੀ ਬਈ ਸਿੱਖਾਂ ਨੇ ਦੇਸ਼ ਦੇ ਹਿੱਤਾਂ ਲਈ ਆਪਣੀ ਕੌਮ ਦੇ ਹਿੱਤ ਖਤਮ ਕਰ ਵਾਰ ਦਿੱਤੇ ਆ। ਹੁਣ ਜਿਸ ਸਿੱਖ ਲੀਡਰਸ਼ਿਪ ਨੇ ਆਪਣੀ ਕੌਮ ਦੇ ਹਿੱਤ ਵਾਰ ਤੇ, ਹਨਾ, ਆਪਾਂ ਦੇਖ ਸਕਦੇ ਆ ਵੀ ਉਹਨਾਂ ਦੀ ਕਿੰਨੀ ਸਕੂਲਿੰਗ ਹੋਈ ਹੋਊਗੀ। ਔਰ ਜਿਹੜੀ ਹਿੰਦੁਸਤਾਨੀ ਲੀਡਰਸ਼ਿਪ ਆ ਉਹਨੇ ਖਾਲਸਾ ਕਾਲਜ ਵਿੱਚ ਜਾਂ ਸੈਂਟਰਲ ਸਿੱਖ ਲੀਗ ਰਾਹੀਂ ਕਿੰਨੀ ਵੱਡੀ ਕਾਰਵਾਈ ਕਰੀ ਹੋਊਗੀ ਵੀ ਤਾਂ ਕਿ ਵੀ ਜਿਹੜੇ ਸਿੱਖ ਨੇ ਉਹਨਾਂ ਵਿੱਚੋਂ ਖਾਲਸਾਈ ਜਜ਼ਬਾ ਤੇ ਉਹ ਜਿਹੜੀਆਂ ਪੰਥਕ ਰਵਾਇਤਾਂ ਨੇ ਉਹ ਖਤਮ ਹੋ ਜਾਣ। ਜੀ ਜੀ ਬਿਲਕੁਲ। ਇਸੇ ਦੇ ਵਿੱਚ ਅੱਗੇ ਆਪਾਂ ਅਵਤਾਰ ਸਿੰਘ ਜੀ ਜਿਹੜੀ ਗੱਲ ਕਰਦੇ ਜਾਈਏ ਵੀ ਹੁਣ ਸਿੱਖ ਬੌਧਿਕ ਹਲਕਿਆਂ ਦੇ ਵਿੱਚ ਇੱਕ ਕਾਫੀ ਵਿਚਾਰ ਜਿਹੜਾ ਆ, ਇਹ ਪ੍ਰਬਲ ਆ, ਉਸਦੀ ਚਰਚਾ ਬਹੁਤ ਆ ਵੀ ਅੰਗਰੇਜ਼ਾਂ ਦੇ ਜਿਹੜੇ ਬਸਤੀਵਾਦੀ ਰਾਜ ਸੀਗਾ ਉਸ ਦੇ ਜਿਹੜੇ ਵਿਦਿਅਕ ਪ੍ਰਬੰਧ ਸੀ ਉਹਨਾਂ ਨੇ ਸਿੱਖਾਂ ਦਾ ਵੱਡਾ ਨੁਕਸਾਨ ਕੀਤਾ ਆ। ਇਸ ਨੂੰ ਆਪਾਂ ਪੋਸਟ ਕਲੋਨੀਅਲ ਵਰਤਾਰੇ ਨਾਲ ਜਿਹੜਾ ਉਹ ਦੇਖਿਆ ਜਾ ਰਿਹਾ ਹੈਗਾ ਆ। ਇਸ ਵਿੱਚ ਕਿੰਨੀ ਸੱਚਾਈ ਆ? ਜਿੱਦਾਂ ਆਪਾਂ ਇਹ ਅਕਸਰ ਉਦਾਹਰਨ ਸੁਣਦੇ ਆ ਵੀ ਕੈਦੇ ਦੇ ਇੰਨੇ ਪੈਸੇ ਤੇ ਹਥਿਆਰ ਦੇ ਇੰਨੇ ਪੈਸੇ ਜਿਹੜੇ ਉਸ ਟਾਈਮ ਦੇ ਉੱਤੇ ਵਾਪਸ ਲੈਣ ਦੇ ਲਈ ਜਿਹੜੇ ਕੀਤੇ ਜਾ ਰਹੇ ਸੀ, ਇਹ ਅੰਗਰੇਜ਼ਾਂ ਦਾ ਹੀ ਇਕੱਲਾ ਇੱਕ ਕੰਮ ਸੀ ਸਿੱਖਾਂ ਨੂੰ ਇਸ ਚੀਜ਼ ਤੋਂ ਪਰੇ ਕਰਨਾ, ਤੇ ਜਾਂ ਜਿਹੜੇ ਅੰਗਰੇਜ਼ਾਂ ਦੇ ਵਿਦਿਅਕ ਪ੍ਰਬੰਧ ਆ ਇਹਨੂੰ ਆਪਾਂ ਕਿੱਦਾਂ ਦੇਖ ਸਕਦੇ ਆ? ਇਹ ਵਿਚਾਰ 'ਚ ਕੀ ਆ? ਕਿੰਨੀ ਕੁ ਇਹਦੇ ਵਿੱਚ ਕਹਿ ਲਓ ਵੀ ਠੋਸ ਆ ਜਾਂ ਇਹਦੇ ਵਿੱਚ ਕੀ ਹੈਗਾ ਆ? ਹਾਂਜੀ। ਸੋ ਕਾਫੀ ਤੁਹਾਡਾ ਅਹਿਮ ਸਵਾਲ ਆ ਇਸ ਚਰਚਾ ਦੇ ਸੰਦਰਭ ਵਿੱਚ। ਇਹ ਹੈਗਾ ਵੀ ਇਸ ਆਪਾਂ ਨਾ ਸਿੱਖਾਂ ਵਿੱਚ ਲਗਾਤਾਰ ਇਹ ਖੋਜ ਪ੍ਰੋਜੈਕਟ ਸਾਹਮਣੇ ਆ ਰਹੇ। ਮੇਰੇ ਵੀ ਕੁਝ ਦੋਸਤ ਨੇ ਜਿਹੜੇ ਯੂਨੀਵਰਸਿਟੀਆਂ 'ਚ ਕੰਮ ਕਰਦੇ ਆ, ਉਹਨਾਂ ਦੇ ਅਧੀਨ ਬਹੁਤ ਸਾਰੇ ਖੋਜ ਪ੍ਰੋਜੈਕਟ ਆਏ ਆ, ਖਾਸ ਕਰਕੇ ਜਿੱਦਾਂ ਵੀ ਬਸਤੀਵਾਦੀ ਰਾਜ ਦੌਰਾਨ ਸਿੱਖ ਧਰਮ ਦੇ ਪ੍ਰਚਾਰ ਲਈ ਦਰਪੇਸ਼ ਸਮੱਸਿਆਵਾਂ, ਹਨਾ। ਸੋ ਇਸ ਤਰ੍ਹਾਂ ਦੇ ਵੀ ਬਸਤੀਵਾਦੀ ਰਾਜ ਦੌਰਾਨ ਵੀ ਅੰਗਰੇਜ਼ੀ ਸਰਕਾਰ ਦਾ ਇੰਨਾ ਜ਼ਬਰ ਜਾਂ ਜ਼ੁਲਮ ਸੀ, ਹਨਾ, ਵੀ ਉਹ ਇੰਨੀ ਸਾਡੇ ਧਾਰਮਿਕ ਮਾਮਲਿਆਂ ਵਿੱਚ ਇੰਨੀ ਦਖਲਅੰਦਾਜ਼ੀ ਕਰ ਚੁੱਕੀ ਸੀ ਵੀ ਸਾਨੂੰ ਪ੍ਰਚਾਰ ਕਰਨਾ ਵੀ ਔਖਾ ਹੋ ਗਿਆ ਸੀ। ਸੋ ਇਸ ਤਰ੍ਹਾਂ ਦਾ ਜਿਹੜਾ ਇੱਕ ਤਰ੍ਹਾਂ ਦਾ ਬਹੁਤ ਇਹ ਪੋਸਟ ਕਲੋਨੀਅਲਿਜ਼ਮ ਦਾ ਇੱਕ ਪੂਰਾ ਗਰੁੱਪ ਹੈ। ਕੁਝ ਕੈਨੇਡਾ 'ਚ ਨੇ ਬੰਦੇ, ਕੁਝ ਤੁਹਾਡੇ ਅਮਰੀਕਾ 'ਚ, ਇੰਗਲੈਂਡ 'ਚ ਵੀ ਹੈਗੇ, ਹੁਣ ਪੰਜਾਬ ਵਿੱਚ ਵੀ ਇਹਨਾਂ ਨੇ ਥੋੜੇ ਆਪਣੀਆਂ ਜਿਹੜੀਆਂ ਵਿੰਡੋਜ਼ ਆ ਜਿਹੜੀਆਂ ਉਹ ਬਣਾਈਆਂ ਹੋਈਆਂ ਨੇ। ਸੋ ਸਾਰੇ ਸਿੱਖਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਜਿਹੜੀ ਹੈਗੀ ਆ ਉਹ ਜੜ ਹੈਗੀ ਆ ਉਹ ਬਸਤੀਵਾਦੀ ਰਾਜ ਨੂੰ ਜਾਂ ਗੋਰਿਆਂ ਦੇ ਰਾਜ ਨੂੰ ਜਿਹੜੀ ਹੈਗੀ ਆ ਉਹ ਮੰਨਦੇ ਹੈਗੇ ਵੀ ਉਹਨਾਂ ਨੇ ਸਾਡੇ ਲਈ ਮਸਲੇ ਆ ਜਿਹੜੇ ਖੜੇ ਕਰ ਦਿੱਤੇ ਆ। ਉਹਦੇ 'ਚ ਉਹ ਸਿੰਘ ਸਭਾ ਲਹਿਰ ਤੇ ਚੀਫ ਖਾਲਸਾ ਦੀਵਾਨ ਨੂੰ ਵੀ ਉਸੇ ਸੰਦਰਭ 'ਚ ਜਿਸ ਤਰ੍ਹਾਂ ਸੁਲੱਖਣ ਸਿੰਘ ਕਵੀਸ਼ਰ ਉਹਨਾਂ ਨੇ ਬਦਨਾਮ ਕਰਿਆ ਸੀ, ਉਹ ਜਿਹੜੇ ਹੈਗੇ ਆ ਬਦਨਾਮ ਕਰ ਰਹੇ ਹੈਗੇ, ਹਨਾ।
ਹੁਣ ਇਹ ਸਵਾਲ ਨੂੰ ਥੋੜਾ ਵਿਸਥਾਰ ਨਾਲ ਆਪਾਂ ਨੂੰ ਦੇਖਣਾ ਪੈਣਾ, ਠੀਕ ਹੈ। ਹਨਾ। ਇਸ ਵਿਸਥਾਰ ਵਿੱਚ ਇਹ ਆਉਂਦਾ ਹੈਗਾ ਵੀ ਸਭ ਤੋਂ, ਜੇ ਆਪਾਂ ਇਹ ਕਹਿੰਦੇ ਆ ਵੀ ਸਿੱਖਾਂ ਤੇ ਅੰਗਰੇਜ਼ੀ ਐਜੂਕੇਸ਼ਨ ਦਾ ਤੇ ਅੰਗਰੇਜ਼ੀ ਸੱਭਿਆਚਾਰ ਦਾ ਪ੍ਰਭਾਵ ਪਿਆ, ਇਟ ਮੀਨਸ ਪਹਿਲਾ ਸਵਾਲ ਤਾਂ ਇਹ ਆਉਂਦਾ ਹੈਗਾ ਵੀ ਬਹੁਤ ਸਾਰੇ ਸਿੱਖਾਂ ਨੇ ਅੰਗਰੇਜ਼ੀ ਐਜੂਕੇਸ਼ਨ ਲਈ ਹੋਊਗੀ, ਹਨਾ। ਪਹਿਲਾ ਸਵਾਲ ਬਣਦਾ ਨਾ ਇਹ, ਹਨਾ, ਵੀ ਬਹੁਤ ਸਾਰੇ ਸਿੱਖਾਂ ਨੇ ਅੰਗਰੇਜ਼ੀ ਐਜੂਕੇਸ਼ਨ ਲਈ ਆ, ਤਾਂ ਹੀ ਉਹਨਾਂ ਦੇ ਮਨਾਂ ਵਿੱਚ ਫਿਰ ਉਹਨਾਂ ਨੇ ਸਿੱਖੀ ਦੀ ਜਿਹੜੀ ਵਿਆਖਿਆ ਹੈਗੀ ਉਹ ਅੰਗਰੇਜ਼ਾਂ ਦੇ ਹਿਸਾਬ ਨਾਲ ਕਰਨੀ ਸ਼ੁਰੂ ਕਰ ਦਿੱਤੀ, ਜਿਹੜਾ ਕਿ ਸਿੰਘ ਸਭਾ ਲਹਿਰ ਦੇ ਉੱਤੇ ਦੋਸ਼ ਲੱਗਦਾ ਹੈਗਾ। ਸੋ ਪਹਿਲਾ ਸਵਾਲ ਇਹ ਬਣਦਾ ਇਹਦੇ ਚੋਂ ਨਾ, ਇਹ ਆਪਾਂ ਦੱਸਾਂਗੇ ਵੀ ਕੀ ਹੋਇਆ। ਠੀਕ ਹੈ। ਉਸ ਤੋਂ ਬਾਅਦ ਦੂਜਾ ਸਵਾਲ ਇਹ ਬਣਦਾ ਹੈ ਵੀ ਜਦੋਂ ਸਿੱਖ, ਹਿੰਦੂ ਤੇ ਮੁਸਲਮਾਨ ਇਕੱਠੇ ਰਹਿ ਰਹੇ ਆ, ਤਾਂ ਸਿਰਫ ਸਿੱਖਾਂ ਤੇ ਹੀ ਅੰਗਰੇਜ਼ੀ ਐਜੂਕੇਸ਼ਨ ਦਾ ਮਾੜਾ ਪ੍ਰਭਾਵ ਕਿਉਂ ਪਿਆ, ਹਿੰਦੂਆਂ ਔਰ ਮੁਸਲਮਾਨਾਂ ਤੇ ਕਿਉਂ ਨਹੀਂ ਪਿਆ? ਜੀ, ਹਨਾ ਵੀ ਉਹ ਵੀ ਤਾਂ ਅੰਗਰੇਜ਼ੀ ਪੜ੍ਹੇ ਸੀ ਨਾ, ਉਹ ਵੱਡੀ ਗਿਣਤੀ ਵਿੱਚ ਪੜ੍ਹੇ ਸੀ, ਉਹਨਾਂ ਨੇ ਤਾਂ ਅੰਗਰੇਜ਼ੀ ਐਜੂਕੇਸ਼ਨ ਤੋਂ ਵਿਦਿਆ ਲੈ ਕੇ ਦੋਹਾਂ ਕੌਮਾਂ ਨੇ ਆਪਣੇ ਆਪਣੇ ਰਾਜ ਸਿਰਜ ਲਏ, ਆਪਣੇ ਆਜ਼ਾਦ ਮੁਲਕ ਬਣਾ ਲਏ, ਹਨਾ। ਸਿੱਖ ਇਸ ਗੱਲ 'ਚ PhDਆਂ ਕਰੀ ਜਾ ਰਹੇ ਆ ਵੀ ਸਾਡੇ ਤੇ ਬਸਤੀਵਾਦੀ ਪ੍ਰਭਾਵ ਪੈ ਗਿਆ, ਠੀਕ ਹੈ ਨਾ। ਤੇ ਫਿਰ ਤੀਜਾ ਇਹ ਹੈਗਾ ਵੀ ਜਿਹੜੇ ਸਿੱਖਾਂ ਵਿੱਚ ਸਨਾਤਨ ਦੇ ਪ੍ਰਭਾਵ ਪਏ ਆ, ਉਹਦੇ ਬਾਰੇ ਜਿਹੜੀ ਕੋਈ ਸਟੱਡੀ ਨਹੀਂ ਆ ਰਹੀ। ਸੋ ਹੁਣ ਆਪਾਂ ਤਿੰਨਾਂ ਸਵਾਲਾਂ ਨੂੰ ਵਾਰ-ਵਾਰ ਜਿਹੜੀ ਹੈਗੀ ਉਹ ਗੱਲ ਕਰਦੇ ਹੈਗੇ। ਸੋ ਸਾਡੇ ਕੋਲ ਜਿਹੜਾ ਡਾਟਾ ਉਪਲਬਧ ਹੈਗਾ, ਪਹਿਲਾਂ ਸਾਡੇ ਕੋਲ 1891 ਦਾ ਤੇ ਫਿਰ 1911 ਦੇ ਦੋ ਡਾਟੇ ਆ ਜਿਹੜੇ ਪੰਜਾਬ ਬਾਰੇ ਉਪਲਬਧ ਨੇ, ਹਨਾ। ਠੀਕ ਹੈ। ਸੋ 1891 ਈਸਵੀ ਦਾ ਡਾਟਾ ਸਾਨੂੰ ਦੱਸਦਾ ਵੀ ਪੰਜਾਬ ਵਿੱਚ 1000 ਬੰਦਿਆਂ ਪਿੱਛੇ 218 ਖੱਤਰੀ, 203 ਅਰੋੜੇ, 102 ਬ੍ਰਾਹਮਣ ਆ ਜਿਹੜੇ ਉਹ ਪੜ੍ਹੇ ਲਿਖੇ ਹੋਏ ਸੀ, ਜਿਹੜੇ ਐਜੂਕੇਟਡ, ਜਿਹੜੇ ਵੈਸਟਰਨ ਐਜੂਕੇਸ਼ਨ ਨੂੰ ਪੜ੍ਹੇ ਹੋਏ ਸੀ। ਠੀਕ ਹੈ। 1891 ਦਾ ਕਹਿੰਦਾ ਵੀ 218 ਖੱਤਰੀ, 203 ਅਰੋੜੇ, 102 ਬ੍ਰਾਹਮਣ ਆ ਜਿਹੜੇ ਉਹ ਪੜ੍ਹੇ ਹੋਏ ਸੀ। 1911 ਦਾ ਡਾਟਾ, ਇਹਦੇ ਵਿੱਚ ਸਿੱਖਾਂ ਦਾ ਕੋਈ ਨਾਂ ਨਹੀਂ। ਦੇਖੋ, 1891 ਵਾਲੇ ਡਾਟੇ ਵਿੱਚ ਸਿੱਖ ਕਿਤੇ ਵੀ ਨਹੀਂ, ਵੀ ਕੋਈ ਪਰਸੈਂਟੇਜ ਵੀ ਨਹੀਂ, 1% ਵੀ ਨਹੀਂ ਹੈਗੀ, ਵੀ 0.5% ਮਤਲਬ ਕਿ ਕੋਈ ਡਾਟਾ ਹੀ ਨਹੀਂ ਹੈ ਸਿੱਖਾਂ ਦਾ ਵੀ ਸਿੱਖ ਅੰਗਰੇਜ਼ੀ ਸ਼ਾਸਨ ਦੇ ਅਧੀਨ ਕਿੰਨੇ ਪੜ੍ਹੇ ਲਿਖੇ ਆ। 1911 ਦਾ ਡਾਟਾ ਸਾਡੇ ਕੋਲ, ਉਹ ਕਹਿੰਦਾ ਵੀ ਪੰਜਾਬ ਵਿੱਚ ਹਰੇਕ 10,000 ਬੰਦਿਆਂ ਪਿੱਛੇ 801 ਖੱਤਰੀ, 225 ਅਰੋੜੇ, 209 ਅਗਰਵਾਲ ਤੇ 198 ਬ੍ਰਾਹਮਣ ਆ ਜਿਹੜੇ ਅੰਗਰੇਜ਼ੀ ਬੋਲ ਸਕਦੇ ਸੀ। ਠੀਕ ਹੈ। 219 ਸੈਯਦ ਮੀਨਸ ਮੁਸਲਮਾਨ ਤੇ 272 ਸ਼ੇਖ ਆ, ਇਹ ਵੀ ਅੰਗਰੇਜ਼ੀ ਬੋਲ ਸਕਦੇ ਸੀ। ਇਹਦੇ ਵਿੱਚ ਵੀ ਸਿੱਖਾਂ ਦਾ ਜਿਹੜਾ ਹੈਗਾ ਕੋਈ ਨਾਂ ਨਹੀਂ, ਵੀ ਕੋਈ ਨਾਂ ਨਿਸ਼ਾਨ ਨਹੀਂ ਹੈਗਾ ਨਾ। ਉਸ ਸਮੇਂ ਦੌਰਾਨ ਪੰਜਾਬ ਵਿੱਚ ਖੰਨੇ, ਚੋਪੜੇ, ਮਲਹੋਤਰੇ, ਸਾਨੀ, ਧਵਨ, ਤਲਵਾਰ, ਪੁਰੀ, ਬੱਤਰੇ, ਕੁਮਾਰ, ਇਹ ਗੋਤਾਂ ਵਾਲੇ ਸਾਰੇ ਜਿਹੜੇ ਖੱਤਰੀ ਅਰੋੜੇ ਹਿੰਦੂ ਸੀ, ਇਹਨਾਂ ਨੇ ਲਗਭਗ ਸਾਰੇ ਸਰਕਾਰੀ ਜਿਹੜੇ ਵਿਭਾਗ ਸੀ ਉਹਨਾਂ ਤੇ ਨੌਕਰੀਆਂ ਦੇ ਨਾਲ ਕਬਜ਼ਾ ਜਮਾ ਲਿਆ ਹੋਇਆ ਸੀ। ਠੀਕ ਹੈ। ਸੋ ਅੰਗਰੇਜ਼ਾਂ ਦੀ ਸਰਕਾਰ ਦੇ ਸਮੁੱਚੇ ਸਰਕਾਰੀ ਵਿਭਾਗਾਂ ਉੱਤੇ ਜਿਹੜੀ ਬਹੁਤ ਵੱਡੀ ਪੱਧਰ ਤੇ ਇਹ ਜਿਹੜਾ ਪੰਜਾਬ ਦਾ ਹਿੰਦੂ ਏਲੀਟ ਆ ਜਿਹੜਾ ਅੰਗਰੇਜ਼ੀ ਪੜ੍ਹਿਆ ਹੋਇਆ, ਸੋ ਉਹਨੇ ਕਬਜ਼ਾ ਜਮਾ ਲਿਆ ਸੀ। ਉਹ ਸਾਰੇ ਪ੍ਰਸ਼ਾਸਨ ਨੂੰ ਜਿਹੜਾ ਹੈਗਾ ਉਹ ਜਿਹੜਾ ਚਲਾ ਰਿਹਾ ਹੋਇਆ ਸੀਗਾ। ਹੁਣ ਸਿੱਖਾਂ ਦਾ ਇੱਥੇ ਕੋਈ ਵੀ ਗਿਣਤੀ ਨਹੀਂ ਹੈਗੀ ਸਾਡੇ ਕੋਲ ਵੀ ਕਿੰਨੇ ਸਿੱਖਾਂ ਨੇ ਇੰਗਲਿਸ਼ ਲੈਂਗੁਏਜ ਵਿੱਚ ਜਿਹੜਾ ਹੈਗਾ ਪੜ੍ਹਾਈ ਕੀਤੀ ਹੈ, ਐਜੂਕੇਸ਼ਨ ਲਈ, ਹੈ। ਸਾਰੇ ਜਿਹੜਾ ਮੈਂ ਡਾਟਾ ਪੜਿਆ ਸਾਰਾ ਹਿੰਦੂਆਂ ਦਾ ਹੀ ਹੈਗਾ, ਹਨਾ। ਤੁਸੀਂ ਦੇਖੋ ਵੀ ਅਸੀਂ ਰਿਸਰਚ ਕਰ ਰਹੇ ਹੈਗੇ ਵੀ ਸਾਡੇ ਤੇ ਬਸਤੀਵਾਦੀ ਪ੍ਰਭਾਵ ਪਿਆ। ਉਹ ਜਿਹੜੇ ਇੰਨੀ ਵੱਡੀ ਪੱਧਰ ਤੇ ਸਮੁੱਚੇ ਸਰਕਾਰੀ ਪ੍ਰਸ਼ਾਸਨ ਵਿੱਚ ਇੰਨੀ ਵੱਡੀ ਪੱਧਰ ਤੇ ਆ ਸਾਰੇ ਹਿੰਦੂ, ਖੱਤਰੀ, ਅਰੋੜੇ, ਧਵਨ, ਮਲਹੋਤਰੇ, ਹਨਾ, ਅਤਰੀ, ਉਹਨੀ ਇਹ ਜਿਹੜੇ ਕੰਮ ਕਰ ਰਹੇ ਆ, ਜੇ ਇਹਨਾਂ ਨੇ ਅੰਗਰੇਜ਼ੀ ਜਿਹੜਾ ਸ਼ਾਸਨ ਹੈਗਾ ਜਾਂ ਅੰਗਰੇਜ਼ੀ ਐਜੂਕੇਸ਼ਨ ਆ ਉਹਦਾ ਲਾਹਾ ਲੈਂਦੇ ਆ, ਉਹਦੇ ਵਿੱਚੋਂ ਇਹ ਸਮਝ ਲਿਆ ਵੀ ਧਰਮ ਔਰ ਭਾਸ਼ਾ ਦੇ ਆਧਾਰ ਤੇ ਆਪਣਾ ਮੁਲਕ ਸਿਰਜਿਆ ਜਾ ਸਕਦਾ, ਤੇ ਇਸ ਤਰ੍ਹਾਂ ਦੂਜੀਆਂ ਜਿਹੜੀਆਂ ਛੋਟੀਆਂ ਕੌਮਾਂ ਨੇ ਜਿਨ੍ਹਾਂ ਦੀਆਂ ਭਾਸ਼ਾਵਾਂ ਤੇ ਧਰਮ ਸਾਡੇ ਰਾਹ ਵਿੱਚ ਅੜਿੱਕਾ ਆ ਸਕਦਾ, ਉਹਨੂੰ ਕਿਸ ਤਰ੍ਹਾਂ ਕਾਬੂ ਕਰਨਾ, ਉਹ ਆਪਾਂ ਖਾਲਸਾ ਕਾਲਜ ਤੇ ਸਿੱਖ ਸੰਸਥਾਵਾਂ ਦੇ ਮਾਮਲੇ ਵਿੱਚ ਦੇਖ ਚੁੱਕੇ ਹਾਂ। ਇਹ ਸਾਰਾ ਕੁਝ ਉਹਨਾਂ ਨੂੰ ਇੰਗਲਿਸ਼ ਐਜੂਕੇਸ਼ਨ ਨੇ ਸਿਖਾਇਆ ਵੀ ਸਿੱਖਾਂ ਨੂੰ ਤੇ ਹੋਰ ਘੱਟ ਗਿਣਤੀਆਂ ਨੂੰ ਕਾਬੂ ਕਿੱਦਾਂ ਕਰਨਾ, ਤੇ ਆਪਣੀ ਧਰਮ ਔਰ ਆਪਣੇ ਭਾਸ਼ਾ ਦੇ ਆਧਾਰ ਤੇ ਜਿਸ ਤਰ੍ਹਾਂ ਆਪਾਂ ਨੇ ਵੀ ਰਾਜ ਕਿੱਦਾਂ ਲੈਣਾ ਹੈ, ਠੀਕ ਹੈ ਨਾ। ਇਹ ਉਹਨਾਂ ਨੇ ਇਹ ਅੰਗਰੇਜ਼ੀ ਵਿਦਿਆ ਪੜ੍ਹ ਕੇ ਇਹ ਗੱਲ ਸਮਝ ਲਈ, ਔਰ ਸਿੱਖ ਨੇ ਹਾਲੇ ਤੱਕ ਇਹ ਰੋਣਾ ਰੋਈ ਜਾ ਰਹੇ ਵੀ ਸਾਡੇ ਤੇ ਅੰਗਰੇਜ਼ੀ ਵਿਦਿਆ ਦਾ ਬਹੁਤ ਵੱਡਾ ਨੁਕਸਾਨ ਕਰਤਾ, ਬਸਤੀਵਾਦੀ ਰਾਜ ਨੇ ਸਾਨੂੰ ਤਬਾਹ ਕਰਤਾ। ਇਟ ਮੀਨਸ ਹਿੰਦੂਆਂ ਔਰ ਮੁਸਲਮਾਨਾਂ ਤੇ ਉਹ ਪੋਜ਼ਿਟਿਵ ਪ੍ਰਭਾਵ ਪਿਆ ਅੰਗਰੇਜ਼ੀ ਵਿਦਿਆ ਦਾ, ਉਹਨਾਂ ਨੇ ਆਪਣੇ ਮੁਲਕ ਬਣਾ ਲਏ, ਹਨਾ। ਤੇ ਸਿੱਖ ਨੇ ਜਿਹੜੇ ਨਹੀਂ ਪੜ੍ਹੇ ਜਾਂ ਜਿਹੜੇ ਅੱਜ ਤੱਕ ਵੀ ਝੂਰ ਰਹੇ ਆ ਵੀ ਸਾਡੇ ਤੇ ਸਾਡੇ ਧਰਮ ਨੂੰ ਜਾਂ ਸਾਡੇ ਸੱਭਿਆਚਾਰ ਨੂੰ ਖਤਰਾ ਹੋ ਗਿਆ, ਸੋ ਉਹ ਅੱਜ ਵੀ ਭਟਕਦੇ ਫਿਰਦੇ ਨੇ। ਠੀਕ ਹੈ। ਸੋ ਬੜੀ ਇੱਕ ਇੰਪੋਰਟੈਂਟ ਤੇ ਬੜੇ ਇੱਕ ਕਹਿ ਸਕਦੇ ਹਾਂ ਵੀ ਨਵੇਂ ਇੱਕ ਐਂਗਲ ਤੋਂ ਇਹ ਚੀਜ਼ ਜਿਹੜੀ ਅੱਜ
ਸੁਣਨ ਨੂੰ ਮਿਲੀ ਆ, ਜਿੱਦਾਂ ਤੁਸੀਂ ਇਹ ਆંકੜਿਆਂ ਦੇ ਨਾਲ ਜਿਹੜਾ ਉਹ ਦੱਸ ਹਾਂਜੀ, ਰਹੇ ਆ। ਹੁਣ ਇਹਦੇ 'ਚ ਤੁਸੀਂ ਆਪ ਦੇਖੋ ਵੀ ਕੀ ਅੰਗਰੇਜ਼ੀ ਵਿੱਦਿਆ ਪੜ੍ਹੇ ਲਿਖੇ ਬ੍ਰਹਮੋ ਸਮਾਜ ਅਤੇ ਆਰੀਆ ਸਮਾਜ ਦੇ ਆਗੂਆਂ ਲਈ ਵੀ ਉਸੇ ਤਰ੍ਹਾਂ ਉਦੋਂ ਹੀ ਆਫ਼ਤ ਸੀ ਖਤਰਨਾਕ ਜਿੱਦਾਂ ਬਣੀ। ਸਿੱਖਾਂ ਲਈ ਆਫ਼ਤ ਆ। ਕੀ ਉਹ ਉਹਨਾਂ ਬ੍ਰਾਹਮਣ ਸਮਾਜ ਦੇ, ਬ੍ਰਹਮੋ ਸਮਾਜ ਦੇ ਤੇ ਆਰੀਆ ਸਮਾਜ ਦੇ ਲੋਕਾਂ ਲਈ ਵੀ ਆਫ਼ਤ ਬਣ ਕੇ ਆਈ ਆ ਅੰਗਰੇਜ਼ੀ ਵਿੱਦਿਆ ਜਿੱਦਾਂ ਸਿੱਖਾਂ ਲਈ ਆਈ ਆ, ਕਿ ਸਿਰਫ ਸਿੱਖਾਂ ਲਈ ਉਹ ਆਈ ਆ? ਇਹ ਸਵਾਲ ਉੱਠਦਾ। ਭਾਰਤੀ ਰਾਸ਼ਟਰਵਾਦੀਆਂ ਖਾਸ ਕਰਕੇ ਬ੍ਰਾਹਮਣ ਵਰਗ ਨੇ ਅੰਗਰੇਜ਼ੀ ਵਿੱਦਿਆ ਪੜ੍ਹ ਕੇ ਨਾਗਰੀ ਲਿਪੀ ਦੇ ਆਧਾਰ ਤੇ ਭਾਰਤੀ ਕੌਮ ਸਿਰਜਣ ਦਾ ਮੁੱਢਲਾ ਸਬਕ ਲਿਆ, ਪਰ ਸਿੱਖਾਂ ਨੇ ਨਹੀਂ ਲਿਆ। ਨਹੀਂ ਲਿਆ। ਉਹਨਾਂ ਲਈ ਅੰਗਰੇਜ਼ੀ ਵਿੱਦਿਆ ਜਿਹੜੀ ਉਹ ਇੱਕ ਤਰ੍ਹਾਂ ਨਾਲ ਵਧੀਆ ਢੰਗ ਨਾਲ ਮਤਲਬ ਕਿ ਉਹਨਾਂ ਲਈ ਅੰਗਰੇਜ਼ੀ ਵਰਤ ਲਈ ਵਿੱਦਿਆ ਉਹਨਾਂ ਨੇ। ਪੋਜ਼ਿਟਿਵ ਹੋਈ। ਸਾਡੇ ਲਈ ਇਟ ਮੀਨਸ ਮਤਲਬ ਕਿ ਸਾਡੇ ਲਈ ਉਹ ਸਰਾਪ ਕਾਹਤੋਂ ਹੋਈ? ਠੀਕ ਕੀ ਹੈ। ਕੀ ਇੱਥੋਂ ਇਹ ਫਿਰ ਅਵਤਾਰ ਸਿੰਘ ਜੀ ਲੱਗਦਾ ਵੀ ਆਪਾਂ ਐਕਚੁਅਲ ਚ ਪੜ੍ਹੇ ਹੀ ਨਹੀਂ ਉਹ ਉਸ ਟਾਈਮ ਦੇ ਉੱਤੇ? ਹਾਂਜੀ, ਉਹ ਹੋਏਗਾ ਵੀ ਸਾਡੀ ਆਪਾਂ ਕਹਿ ਸਕਦੇ ਹਾਂ ਵੀ ਸਾਡੀ ਇੱਕ ਤਰ੍ਹਾਂ ਨਾਲ ਨਲਾਇਕੀ ਕਹਿ ਲਓ ਜਾਂ ਹਾਂ। ਸਾਡੀ ਚੇਤਨਤਾ ਦੀ ਘਾਟ ਹੈਗੀ ਆ। ਹੁਣ ਉਹ ਕਿਹੜੀ ਅੰਗਰੇਜ਼ੀ ਵਿੱਦਿਆ ਸੀ ਜਿਹਨੇ ਖਾਲਸਾ ਕਾਲਜ ਦੇ ਪ੍ਰੋਫੈਸਰ ਨਰਿੰਜਨ ਸਿੰਘ ਨੂੰ ਇਹ ਕਹਿਣ ਲਾਤਾ ਵੀ ਮੈਨੂੰ ਤਾਂ ਗਾਂਧੀ ਸੁਪਨਿਆਂ ਵਿੱਚ ਆਉਂਦਾ? ਇਹ ਅੰਗਰੇਜ਼ੀ ਵਿੱਦਿਆ ਦਾ ਅਸਰ ਸੀ ਕਿ ਸਨਾਤਨੀ ਵਿੱਦਿਆ ਦਾ ਅਸਰ ਸੀ? ਨਹੀਂ, ਹੁਣ ਜਿੱਦਾਂ ਤੁਸੀਂ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੱਸ ਰਹੇ ਆ ਵੀ ਨਾਮ ਅੰਗਰੇਜ਼ਾਂ ਦਾ, ਪਰ ਉਸ ਦੀ ਆੜ ਦੇ ਪਿੱਛੇ ਉਹ ਤਿਕੜੀ ਕੰਮ ਕਰਦੀ ਸੀ। ਹਾਂਜੀ, ਹਾਂ, ਬਿਲਕੁਲ ਬਿਲਕੁਲ। ਹਨਾ, ਫਿਰ ਦੇਖੋ ਵੀ ਉਹ ਕਿਹੜੀ ਬਸਤੀਵਾਦੀ ਸੋਚ ਸੀ ਜਿਸਨੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਪ੍ਰੋਫੈਸਰ ਗੁਰਮੁਖ ਨਿਹਾਲ ਸਿੰਘ ਨੂੰ ਨਹਿਰੂ ਰਿਪੋਰਟ ਦੇ ਹੱਕ ਵਿੱਚ ਸਿੱਖਾਂ ਦੀਆਂ ਜਿਹੜੀਆਂ ਮੰਗਾਂ ਛੱਡਣ ਲਈ ਮਜਬੂਰ ਕਰ ਦਿੱਤਾ? ਇਹ ਬਸਤੀਵਾਦੀ ਸੋਚ ਦਾ ਅਸਰ ਸੀ ਜਾਂ ਸਨਾਤਨੀ ਸੋਚ ਦਾ ਅਸਰ ਸੀ? ਹੁਣ ਸਾਨੂੰ ਖੋਜ ਤਾਂ ਕਰਨੀ ਚਾਹੀਦੀ ਹੈ ਵੀ ਸਿੱਖਾਂ ਤੇ ਸਨਾਤਨਵਾਦ ਦੇ ਜਿਹੜੇ ਮਾੜੇ ਪ੍ਰਭਾਵ ਪਏ ਆ। ਅਸੀਂ ਕਹੀ ਜਾਂਦੇ ਆ ਬਸਤੀਵਾਦ ਦੇ ਜਾਂ ਪੋਸਟ ਕਲੋਨੀਅਲਿਜ਼ਮ ਦੇ ਪ੍ਰਭਾਵ ਪਏ ਆ। ਸਾਨੂੰ ਹੋਣਾ ਚਾਹੀਦਾ ਵੀ ਪੋਸਟ ਸਨਾਤਨਿਜ਼ਮ ਦੇ ਸਿੱਖਾਂ ਤੇ ਜਿਹੜੇ ਮਾੜੇ ਪ੍ਰਭਾਵ ਪਏ ਆ, ਖੋਜ ਉਹਦੇ ਤੇ ਹੋਣੀ ਚਾਹੀਦੀ ਆ। ਹੁਣ ਉਹਦੇ ਤੇ ਖੋਜ ਕਿਉਂ ਨਹੀਂ ਹੁੰਦੀ? ਕਿਉਂਕਿ ਜੇ ਅਸੀਂ ਗੋਰਿਆਂ ਨੂੰ ਮੰਦਾ ਚੰਗਾ ਬੋਲ ਕੇ PhD ਕਰ ਲਈ ਤਾਂ ਨੌਕਰੀ ਮਿਲ ਜਾਂਦੀ ਆ। ਜੇ ਹੁਣ ਸਨਾਤਨਵਾਦੀਆਂ ਨੂੰ ਮੰਦਾ ਚੰਗਾ ਬੋਲਾਂਗੇ ਤੇ ਨੌਕਰੀ ਨਹੀਂ ਮਿਲਣੀ। ਸਾਡੀਆਂ PhDਆਂ ਕੌਮ ਨੂੰ ਕੋਈ ਰਾਹ ਦਿਖਾਉਣ ਲਈ ਨਹੀਂ ਹੋ ਰਹੀਆਂ, ਸਿਰਫ ਨੌਕਰੀ ਲੈਣ ਲਈ ਹੋ ਰਹੀਆਂ। ਵੀ ਦੱਸ ਨਹੀਂ ਪਾ ਰਹੇ ਵੀ ਅਸਲ ਪ੍ਰਭਾਵ ਕੀ ਆ, ਕਿੱਦਾਂ ਆ। ਇਨਫੈਕਟ ਇਹ ਤਾਂ ਫਿਰ ਜਿੱਦਾਂ ਸਿੱਖ ਸੰਸਥਾਵਾਂ ਦੇ ਉੱਤੇ ਘੇਰਾਬੰਦੀ, ਕਿਸ ਤਰੀਕੇ ਦੇ ਨਾਲ ਜਕਾਰੇ ਬੁਲਵਾਉਣੇ, ਛਡਾ ਦੇਣੇ, ਉਹ ਤਾਂ ਫਿਰ ਅਜੇ ਤੱਕ ਉਹ ਪ੍ਰਭਾਵ ਫਿਰ ਉਸ ਤੋਂ ਵੀ ਜ਼ਿਆਦਾ ਪ੍ਰਬਲ ਹੋ ਕੇ ਜਿਹੜਾ ਉਹ ਮੋਹਰੇ ਆਇਆ ਪਿਆ ਆ। ਨਹੀਂ, ਹੁਣ ਇੱਥੇ ਹੋਰ ਸਵਾਲ ਵੀ ਉੱਠਦਾ ਨਾ। ਹੁਣ ਜਿਹੜੀ ਆਪਾਂ ਇਹ ਗੱਲ ਵੀ ਗਦਰੀਆਂ ਦੇ ਗੁਰਦੁਆਰਿਆਂ ਵਿੱਚ ਜਕਾਰੇ ਬੁਲਾਉਣੇ ਬੰਦ ਹੋ ਗਏ ਨਾ, ਉਹਦੇ ਚ ਹੁਣ ਅਸੀਂ ਕੋਈ ਅਥਾਰਟੀ ਨਹੀਂ ਹੈਗੇ। ਅਸੀਂ ਇੱਕ ਸਵਾਲ ਖੜਾ ਕਰ ਰਹੇ ਹਾਂ ਵੀ ਫਿਰ ਅਸੀਂ ਇਹ ਦੇਖੀਏ ਵੀ ਗਦਰੀ ਲਹਿਰ ਤੇ ਬੱਬਰ ਅਕਾਲੀ ਲਹਿਰ ਨੂੰ ਅਸੀਂ ਸਿੱਖ ਇਤਿਹਾਸ ਦਾ ਹਿੱਸਾ ਮੰਨੀਏ ਜਾਂ ਨਾ ਮੰਨੀਏ। ਬੇਸ਼ੱਕ ਉਹਦੇ ਵਿੱਚ ਅੰਮ੍ਰਿਤਧਾਰੀ ਸਿੱਖ ਲੜੇ ਨੇ, ਉਹਨਾਂ ਨੇ ਬਹੁਤ ਵੱਡੇ ਜਜ਼ਬੇ ਨਾਲ ਸ਼ਹਾਦਤਾਂ ਦਿੱਤੀਆਂ ਔਰ ਕੁਰਬਾਨੀਆਂ ਕਰੀਆਂ ਤੇ ਜਜ਼ਬੇ ਨਾਲ ਲੜੇ, ਪਰ ਉਹ ਲੜਾਈ ਲੜੀ ਕਿਸ ਨਿਸ਼ਾਨੇ ਲਈ ਗਈ ਇਹ ਵੀ ਤਾਂ ਦੇਖਿਆ ਜਾਵੇ ਨਾ। ਠੀਕ ਹੈ ਨਾ, ਇਹ ਸਵਾਲ ਤਾਂ ਹੁਣ ਪੈਦਾ ਹੁੰਦਾ ਨਾ ਵੀ ਇਹ ਤਾਂ ਇਦਾਂ ਲੱਗ ਰਿਹਾ ਵੀ ਯੂਜ਼ ਹੀ ਕੀਤੇ ਗਏ ਆ ਆਪਾਂ ਵੀ। ਹੁਣ ਕੱਲ ਨੂੰ ਇਹ ਹੋਵੇ ਵੀ 250, 300 ਜਾਂ 500 ਅੰਮ੍ਰਿਤਧਾਰੀ ਸਿੱਖਾਂ ਨੂੰ ਭਾਰਤੀ ਜਨਤਾ ਪਾਰਟੀ ਵਾਲੇ ਆਪਣੇ ਮਗਰ ਲਗਾ ਕੇ ਹਨਾ ਮੁਸਲਮਾਨਾਂ ਦੀਆਂ ਮਸਜਿਦਾਂ ਢਾਉਣ ਲਈ ਲੈ ਜਾਣ, ਕੀ ਆਪਾਂ ਓਨ ਕਰਾਂਗੇ ਵੀ ਉਹ ਵੀ ਸਿੱਖ ਸੰਘਰਸ਼ ਆ? ਠੀਕ ਹੈ ਨਾ, ਗੱਲ ਤਾਂ ਨਿਸ਼ਾਨੇ ਦੀ ਆ ਨਾ ਵੀ ਜਿਹੜਾ ਸੰਘਰਸ਼ ਲੜ ਗਿਆ ਉਹ ਕਿਹੜੇ ਨਿਸ਼ਾਨੇ ਲਈ ਲੜਿਆ ਗਿਆ? ਆਇਆ ਖਾਲਸਾ ਰਾਜ ਦੀ ਪ੍ਰਾਪਤੀ ਲਈ ਲੜਿਆ ਗਿਆ ਜਾਂ ਨਹਿਰੂ ਗਾਂਧੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲੜਿਆ ਗਿਆ? ਸੋ ਨਿਸ਼ਾਨੇ ਦੇ ਆਧਾਰ ਤੇ ਆਪਾਂ ਨੂੰ ਡਿਨੋਟ ਕਰਨਾ ਪਊਗਾ ਵੀ ਉਹ ਜਿਹੜੀ ਗਦਰ ਲਹਿਰ ਆ ਤੇ ਬੱਬਰ ਅਕਾਲੀ ਲਹਿਰ ਆ ਉਹਨੂੰ ਸਿੱਖ ਇਤਿਹਾਸ ਵਿੱਚ ਆਪਾਂ ਨੇ ਕਿੱਥੇ ਰੱਖਣਾ। ਸੋ ਇਹ ਅਸੀਂ ਨਹੀਂ ਫੈਸਲਾ ਕਰਨਾ, ਇਹ ਤਾਂ ਦਾਨਸ਼ਵਰਾਂ ਨੇ ਕਰਨਾ। ਅਸੀਂ ਕੋਈ ਦਾਨਸ਼ਵਰ ਨਹੀਂ ਹੈਗੇ। ਇੱਕ ਸਵਾਲ ਆ ਜਿਹੜਾ ਮਨ ਚ ਪੈਦਾ ਹੁੰਦਾ ਵੀ ਇਸ ਸੰਦਰਭ ਵਿੱਚ ਸਾਰੇ ਦਾਨਸ਼ਵਰਾਂ ਨੂੰ ਸੋਚਣ ਦੀ ਲੋੜ ਹੈਗੀ ਆ। ਨਹੀਂ, ਬਿਲਕੁਲ। ਹੁਣ ਆਪਾਂ ਦੇਖ ਹੀ ਰਹੇ ਆ, ਕਿਤੇ ਕਹਿੰਦੇ ਵੀ ਹੁਣ ਉੱਥੇ ਜਦੋਂ ਉਦਘਾਟਨ ਹੋਣਾ ਆ ਵੀ ਅਸੀਂ ਲੰਗਰ ਲਾਵਾਂਗੇ, ਅਸੀਂ ਉਹ ਕਰਨ ਜਾ ਰਹੇ ਆ, ਅਸੀਂ ਏਦਾਂ ਕਰਾਂਗੇ। ਜਦੋਂ ਮਸਜਿਦ ਵੀ ਢਾਈ ਸੀ ਉਸ ਟਾਈਮ ਦੇ ਉੱਤੇ ਵੀ ਕਿੱਦਾਂ ਜਿਹੜਾ ਉਹ ਵਰਤ ਹੋਇਆ ਗਿਆ, ਹੁਣ ਅਸੀਂ ਉਹਨੂੰ ਤਾਂ ਓਨ ਨਹੀਂ ਨਾ ਕਰ ਸਕਦੇ ਵੀ ਉਹ ਕਿਉਂਕਿ ਬੇਸ਼ੱਕ ਉਹ ਸਿੱਖ ਹੋਣ, ਪਰ ਅਸੀਂ ਓਨ ਨਹੀਂ ਕਰਦੇ ਵੀ ਉਹ ਸਿੱਖੀ ਦਾ ਜਜ਼ਬਾ ਪ੍ਰਚਲਿਤ ਕਰ ਰਹੇ ਆ, ਵੀ ਉਹ ਸਿੱਖੀ ਦਾ ਜਜ਼ਬਾ ਤਾਂ ਪ੍ਰਚਲਿਤ ਨਹੀਂ ਕਰ ਰਹੇ ਨਾ। ਵੀ ਉਹ ਲੜਾਈ ਲੜੀ ਕਾਹਦੇ ਲਈ ਗਈ ਹੈ? ਨਿਸ਼ਾਨੇ ਕਿਸ ਲਈ ਲੜੇ ਆ ਬੰਦੇ? ਬੇਸ਼ੱਕ ਉਹ ਗੁਰਸਿੱਖ ਸੀ, ਜਜ਼ਬੇ ਨਾਲ ਲੜੇ, ਲੰਬੀਆਂ ਜੇਲ੍ਹਾਂ ਵੀ ਕੱਟੀਆਂ, ਫਾਂਸੀਆਂ ਤੇ ਵੀ ਚੜ ਗਏ, ਪਰ ਨਿਸ਼ਾਨੇ ਕਿਹੜੇ ਲਈ ਲੜੀ? ਇਹ ਸਵਾਲ ਤਾਂ ਪੈਦਾ ਹੁੰਦਾ ਨਾ। ਵੀ ਜਿੱਥੋਂ ਭਟਕਾਇਆ ਗਿਆ ਆਪਾਂ ਅਜੇ ਤੱਕ ਭਟਕੇ ਹੀ ਪਏ ਆ, ਵੀ ਉਸ ਤੋਂ ਵਾਪਸੀ ਜਿਹੜੀ ਉਹ ਕਿੱਦਾਂ ਹੋਣੀ ਆ। ਆਈ ਥਿੰਕ ਅਵਤਾਰ ਸਿੰਘ ਜੀ ਇਹ ਹੁਣ ਅੱਗੇ ਅਹਿਮ ਸਵਾਲ ਹੋਣੇ ਆ। ਹੁਣ ਆਪਾਂ ਪੋਸਟ ਕਲੋਨੀਅਲਿਜ਼ਮ ਦੀ ਜਿੱਦਾਂ ਤੁਸੀਂ ਗੱਲ ਕੀਤੀ, ਕਲੋਨੀਅਲਿਜ਼ਮ ਦੇ ਪ੍ਰਭਾਵ ਦੀ ਵੀ ਕਿੰਨੀ ਕੁ ਸੱਚਾਈ ਹੈ ਇਸ ਦੇ ਵਿੱਚ ਕਿ ਡੰਮ ਹੀ ਆਏ। ਹੁਣ ਇੱਕ ਓਰੀਐਂਟਲਿਜ਼ਮ ਵੀ ਇੱਕ ਨਾਲ ਦੇ ਨਾਲ ਪੈਰਲਲੀ ਇਸ ਦੇ ਬਾਰੇ ਜਿਹੜੀ ਉਹ ਚਰਚਾ ਹੋ ਰਹੀ ਆ। ਇਸ ਸੰਦਰਭ ਦੇ ਵਿੱਚ ਕੀ ਪਹੁੰਚ ਹੋਣੀ ਚਾਹੀਦੀ? ਕੀ ਇਹ ਓਰੀਐਂਟਲਿਜ਼ਮ ਹੈ ਕੀ? ਪਹਿਲਾਂ ਇਹ ਥੋੜਾ ਜਿਹਾ ਦੱਸੋ ਤੇ ਆਪਣੀ ਕੀ ਪਹੁੰਚ ਹੋਣੀ ਚਾਹੀਦੀ ਇਸ
ਹਾਂਜੀ ਹਾਂਜੀ, ਜਿਸ ਤਰ੍ਹਾਂ ਪੋਸਟ ਕਲੋਨੀਅਲਿਜ਼ਮ ਹੈਗਾ ਨਾ, ਇਸੇ ਤਰ੍ਹਾਂ ਓਰੀਐਂਟਲਿਜ਼ਮ ਦਾ ਇੱਕ ਇਹ ਹੁੰਦਾ ਵੀ ਜਿਹੜੀਆਂ ਜਿਹੜੀਆਂ ਵੱਡੀਆਂ ਕੌਮਾਂ ਨੇ ਉਹ ਛੋਟੀਆਂ ਕੌਮਾਂ ਤੇ ਜਾਂ ਜਿਹੜੀਆਂ ਬਰਾਬਰ ਦੀਆਂ ਕੌਮਾਂ ਤੇ ਉਹਨਾਂ ਤੇ ਆਪਣਾ ਸੱਭਿਆਚਾਰਕ ਗਲਬਾ ਔਰ ਉਹਨਾਂ ਤੇ ਆਪਣੀ ਐਜੂਕੇਸ਼ਨ ਦਾ ਜਿਹੜਾ ਪ੍ਰਭਾਵ ਪਾ ਕੇ ਉਹਨਾਂ ਦੀ ਜਿਹੜੀ ਨਿਆਰੀ ਹੋਂਦ ਤੇ ਹਸਤੀ ਆ ਉਹਨੂੰ ਖਤਮ ਕਰਦੀ ਹੈਗੀ ਹੈ ਨਾ। ਉਹਦੇ ਚ ਇਹ ਆਉਂਦਾ ਹੈਗਾ। ਸੋ ਓਰੀਐਂਟਲਿਜ਼ਮ ਦੇ ਜਿਹੜੇ ਪ੍ਰਮੁੱਖ ਕਰਤਾ ਧਰਤਾ ਨੇ ਐਡਵਰਡ ਸਈਅਦ ਨੇ, ਉਹ ਨਾ ਬਹੁਤ ਵੱਡੇ ਵਿਦਵਾਨ ਆ ਐਡਵਰਡ ਸਈਅਦ। ਠੀਕ ਸੋ ਹੈ। ਉਹਨਾਂ ਦੀ ਕਿਤਾਬ ਆ ਓਰੀਐਂਟਲਿਜ਼ਮ, ਤੇ ਉਸ ਦੌਰਾਨ ਕੁਝ ਹੋਰ ਲੋਕਾਂ ਨੇ ਵੀ ਜਿਹੜਾ ਓਰੀਐਂਟਲਿਜ਼ਮ ਤੇ ਕੰਮ ਕਰਿਆ। ਪਰ ਓਰੀਐਂਟਲਿਜ਼ਮ ਦਾ ਇਹ ਹੈਗਾ ਵੀ ਉਹ ਮੁਸਲਮਾਨਾਂ ਦੇ, ਇਸਲਾਮ ਦੇ ਔਰ ਕ੍ਰਿਸਚੈਨਿਟੀ ਦਾ ਜਿਹੜਾ ਕ੍ਰਾਈਸਿਸ ਆ ਹੈਨਾ, ਜਿਹਨੂੰ ਕਲੈਸ਼ ਆਫ ਸਿਵਲਾਈਜੇਸ਼ਨ ਚ ਹਟਿੰਗਟਨ ਦੇ ਵੀ ਨੇ ਵੀ ਲੈ ਕੇ ਆਂਦਾ ਹੈਗਾ ਨਾ, ਵੀ ਉਸ ਕਲੈਸ਼ ਨੂੰ ਡਿਨੋਟ ਕਰਦਾ ਹੈਗਾ ਜਿਹੜਾ ਓਰੀਐਂਟਲਿਜ਼ਮ ਨਾ। ਇਸਲਾਮ ਦੇ ਈਸਾਈਅਤ ਨਾਲ ਕਲੈਸ਼ ਦੇ ਸੰਦਰਭ ਵਿੱਚ ਤਾਂ ਓਰੀਐਂਟਲਿਜ਼ਮ ਨੂੰ ਸਮਝਿਆ ਜਾ ਸਕਦਾ, ਪਰ ਉੱਥੇ ਸਿੱਖ ਕਿੱਥੇ ਕਹਿੰਦੇ, ਸਿੱਖਾਂ ਦਾ ਤਾਂ ਈਸਾਈਅਤ ਨਾਲ ਤੇ ਲਿਬਰਲ ਡੈਮੋਕ੍ਰੇਸੀ ਨਾਲ ਕੋਈ ਝਗੜਾ ਹੀ ਹੈ ਨਹੀਂ ਹੈਨਾ। ਵੀ ਇਸਲਾਮ ਦਾ ਲਿਬਰਲ ਡੈਮੋਕ੍ਰੇਸੀ ਨਾਲ ਝਗੜਾ ਹੈ, ਉਹ ਲਗਾਤਾਰ ਸਾਹਮਣੇ ਆ ਰਿਹਾ ਹੈਗਾ। ਸੋ ਓਰੀਐਂਟਲਿਜ਼ਮ ਨੂੰ ਅਸੀਂ ਇਹ ਦੇਖਦੇ ਹਾਂ ਵੀ ਉਹ ਮੁਸਲਮਾਨਾਂ ਦੇ ਜਾਂ ਇਸਲਾਮ ਦੇ ਸੰਦਰਭ ਵਿੱਚ ਤਾਂ ਠੀਕ ਹੋ ਸਕਦਾ ਹੈ, ਪਰ ਸਾਨੂੰ ਲੱਗਦਾ, ਸਾਡੇ ਨਿੱਜੀ ਵਿਚਾਰ ਨੇ ਵੀ ਉਹ ਸਿੱਖਾਂ ਦੇ ਸੰਦਰਭ ਵਿੱਚ, ਸਿੱਖਾਂ ਤੇ ਤਾਂ ਸਨਾਤਨਵਾਦ ਨੇ ਜਿਹੜਾ ਘੇਰਾ ਪਾਇਆ ਹੋਇਆ, ਜਿਹੜੀ ਸਿਧਾਂਤਕ ਘੇਰਾਬੰਦੀ ਹੋਈ ਆ, ਸਾਨੂੰ ਮਤਲਬ ਕਿ ਉਹਦੇ ਚੋਂ ਉਸ ਸੰਦਰਭ ਨੂੰ ਦੇਖਣਾ ਚਾਹੀਦਾ। ਉਹਦਾ ਜਿਹੜਾ ਕਰੈਕਸ ਪੁਆਇੰਟ ਇਹ ਹੈਗਾ ਵੀ ਸਨਾਤਨ ਦਾ ਜਿਹੜਾ ਘੇਰਾ ਪਿਆ, ਜਿਹੜੀ ਸਿਧਾਂਤਕ ਘੇਰਾਬੰਦੀ ਆ, ਜਿਸ ਤਰ੍ਹਾਂ ਸਰਦਾਰ ਅਜਮੇਰ ਸਿੰਘ ਨੇ ਆਪਣੀ ਕਿਤਾਬ 'ਚ ਜਿਹੜਾ ਸਾਰਾ ਕੁਝ ਲੈ ਕੇ ਆਂਦਾ, ਉਹ ਸੀਗਾ ਵੀ ਸਾਨੂੰ ਸਨਾਤਨ ਦੀ ਘੇਰਾਬੰਦੀ ਬਾਰੇ ਹੋਣਾ ਚਾਹੀਦਾ। ਸਾਡਾ ਓਰੀਐਂਟਲਿਜ਼ਮ ਵੈਸਟ ਨਾਲ ਨਹੀਂ ਹੈ, ਵੈਸਟ ਨਾਲ ਤਾਂ ਸਾਡਾ ਕੋਈ ਝਗੜਾ ਹੀ ਹੈ ਨਹੀਂ ਹਨਾ। ਹੁਣ ਲਿਬਰਲ ਡੈਮੋਕ੍ਰੇਸੀ ਆ, ਲਿਬਰਲ ਡੈਮੋਕ੍ਰੇਸੀ ਦੀ ਸਭ ਤੋਂ ਜਿਹੜੀ ਪੁਖਤਾ ਡੈਫੀਨੇਸ਼ਨ ਆ ਉਹ ਜੌਨ ਸਟੂਅਰਟ ਮਿਲ ਦੀ ਮੰਨੀ ਜਾਂਦੀ ਆ। ਮੇਰਾ ਖਿਆਲ ਉਹ 10ਵੀਂ ਜਾਂ 11ਵੀਂ ਸਦੀ ਦੇ ਜਿਹੜੇ ਵਿਦਵਾਨ ਹੈ ਹੋਏ ਨੇ। ਸੋ ਉਹਦੇ ਚੋਂ ਜੌਨ ਸਟੂਅਰਟ ਮਿਲ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਵੀ ਇੱਕ ਤਾਂ ਹੈਗਾ ਵੀ ਲਗਾਤਾਰ ਵੀ ਜਿਹੜੀ ਆਮ ਲੋਕਾਂ ਦੀ ਸੇ ਹੋਵੇ ਹਨਾ ਡੈਮੋਕ੍ਰੇਸੀ ਵਿੱਚ, ਠੀਕ ਹੈ। ਸਿੱਖਾਂ ਵਿੱਚ ਇਹ ਹੈਗਾ ਵੀ ਸੰਗਤ ਨੂੰ ਜਿਹੜੀ ਹੈਗੀ ਹੈ ਪ੍ਰਵਾਨਤਾ ਹਨਾ, ਵੀ ਸਿੱਖਾਂ ਵਿੱਚ ਹੈਗਾ ਵੀ ਜਿਹੜੀ ਸੰਗਤ ਆ 21 ਵਿਸਵੇ ਆ ਹਨਾ। ਸਾਡਾ ਲਿਬਰਲ ਡੈਮੋਕ੍ਰੇਸੀ ਨਾਲ ਕੋਈ ਝਗੜਾ ਹੀ ਨਹੀਂ ਬਣਦਾ। ਔਰ ਜੌਨ ਸਟੂਅਰਟ ਮਿਲ ਦੀ ਜਿਹੜੀ ਡੈਫੀਨੇਸ਼ਨ ਆ ਡੈਮੋਕ੍ਰੇਸੀ ਬਾਰੇ, ਉਹਦੇ ਵਿੱਚ ਸਭ ਤੋਂ ਜਿਹੜੀਆਂ ਵੱਡੀਆਂ ਗੱਲਾਂ ਨੇ, ਇੱਕ ਤਾਂ ਹੈਗਾ ਵੀ ਆਜ਼ਾਦ ਮੀਡੀਆ ਔਰ ਆਜ਼ਾਦ ਅਦਾਲਤਾਂ ਦੇ ਨਾਲ ਨਾਲ ਉਹ ਕਹਿੰਦਾ ਵੀ ਘੱਟ ਗਿਣਤੀਆਂ ਨੂੰ ਏਡਾ ਵਿਸ਼ਵਾਸ ਹੋਵੇ ਵੀ ਅਸੀਂ ਇਸੇ ਧਰਤੀ ਦੇ ਵਸਿੰਦੇ ਆ ਔਰ ਸਾਡਾ ਇਸ ਧਰਤੀ ਨਾਲ ਕੋਈ ਨਾਤਾ, ਵੀ ਉਹਨਾਂ ਵਿੱਚ ਬੇਗਾਨਗੀ ਦੀ ਭਾਵਨਾ ਨਾ ਹੋਵੇ। ਠੀਕ ਹੈ ਨਾ। ਸੋ ਉਹ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮਾਡਲ ਆ ਉਹ ਸਾਰਾ ਹੀ ਇਸ ਤਰ੍ਹਾਂ ਦਾ, ਉਹਦੇ ਵਿੱਚ ਕੱਲਾ ਸਿੱਖਾਂ ਦਾ ਤਾਂ ਕੁਝ ਹੈ ਨਹੀਂ, ਸਾਰੇ ਹਿੰਦੂ ਧਰਮ ਦੇ, ਦਲਿਤ ਭਾਈਚਾਰੇ ਦੇ ਜਾਂ ਹੋਰ ਵੀ ਜਿਨ੍ਹਾਂ ਨੂੰ ਹਿੰਦੂ ਸਾਈਕੋਲੋਜੀ ਨੇ ਜਾਂ ਹਿੰਦੂ ਮੈਥੋਲੋਜੀ ਨੇ ਆਪਾਂ ਕਹਿ ਸਕਦੇ ਆ ਵੀ ਨਤਾਰੀਆਂ ਹੋਈਆਂ ਜਾਤਾਂ ਕਿਹਾ ਸੀ, ਗੁਰੂ ਸਾਹਿਬ ਨੇ ਉਹਨਾਂ ਨੂੰ ਵੀ ਸਤਿਕਾਰ ਦਿੱਤਾ ਹਨਾ। ਤੇ ਸਾਡਾ ਲਿਬਰਲ ਡੈਮੋਕ੍ਰੇਸੀ ਨਾਲ ਸਿੱਖਾਂ ਦਾ ਤਾਂ ਕੋਈ ਝਗੜਾ ਹੀ ਨਹੀਂ ਬਣਦਾ ਹੈ, ਠੀਕ ਹੈ ਨਾ। ਸਾਰਿਆਂ ਨੂੰ ਸਪੇਸ ਆ। ਜਿਹੜਾ ਘੱਟ ਗਿਣਤੀਆਂ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਸਿਰ ਦਿੱਤਾ, ਸੋ ਉਹ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਡੈਮੋਕ੍ਰੇਸੀ ਨੂੰ ਅਪਣਾਇਆ, ਅਸਲ 'ਚ ਡੈਮੋਕ੍ਰੇਸੀ ਵਾਲਿਆਂ ਨੇ ਸਿੱਖ ਧਰਮ ਨੂੰ ਅਪਣਾਇਆ। ਸਿੱਖ ਧਰਮ ਦੀਆਂ ਜਿਹੜੀਆਂ ਮਾਨਤਾਵਾਂ ਉਹ ਇੰਨੀਆਂ ਬੁਲੰਦ ਤੇ ਜ਼ੋਰਦਾਰ ਨੇ, ਇੰਨੀਆਂ ਰੂਹਾਨੀ ਨੇ। ਸੋ ਆ ਜਿਹੜੀਆਂ ਹੁਣ ਡੈਮੋਕ੍ਰੈਟਿਕ ਡੈਫੀਨੇਸ਼ਨਸ ਆ ਰਹੀਆਂ ਵੀ ਉਹਨਾਂ ਨੇ ਸਿੱਖ ਧਰਮ ਦੀਆਂ ਮਾਨਤਾਵਾਂ ਨੂੰ ਅਪਣਾਇਆ ਹੈਗਾ ਹਨਾ। ਵੀ ਸਾਡਾ ਲਿਬਰਲ ਡੈਮੋਕ੍ਰੇਸੀ ਨਾਲ ਕੋਈ ਝਗੜਾ ਹੀ ਨਹੀਂ ਹੈ। ਸਾਡਾ ਤਾਂ ਜਿਹੜਾ ਹੈਗਾ ਵੀ ਇੱਕ ਹੋਰ ਕਿਸਮ ਦਾ ਝਗੜਾ ਹੈ ਜਿਹਦੀ ਆਪਾਂ ਨੂੰ ਪੈੜ ਨੱਪਣੀ ਪੈਣੀ ਆ ਔਰ ਉਹਦੇ ਤੇ ਰਿਸਰਚ ਕਰਨ ਦੀ ਲੋੜ ਹੈਗੀ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਅਵਤਾਰ ਸਿੰਘ ਜੀ ਇਸੇ ਦੇ ਵਿੱਚ ਅੱਗੇ ਕਰਦੇ ਹਾਂ, ਨੇਸ਼ਨ ਸਟੇਟ ਦੇ ਨੂੰ ਜਿਹੜਾ ਲੈ ਕੇ ਇਸ ਟਾਈਮ ਜੋ ਚੱਲ ਰਿਹਾ ਆ, ਵੀ ਇਹ ਪੱਛਮੀ ਵਿਚਾਰਧਾਰਾ ਆ ਕੇ ਇਸ ਨੂੰ ਰੱਦ ਕੀਤਾ ਜਾ ਰਿਹਾ, ਕੀ ਇਹ ਸਹੀ ਪਹੁੰਚ ਹੈ? ਇਹ ਹੈਗਾ ਵੀ ਵੱਡੀ ਗੱਲ, ਹੁਣ ਆਪਾਂ ਇਸ ਸਾਰੀ ਗੱਲਬਾਤ ਵਿੱਚ ਆਏ ਆ ਵੀ ਸਿੱਖਾਂ ਦੀ ਚੇਤਨਤਾ ਖੁਰ ਰਹੀ ਆ ਹਨਾ। ਸੋ ਜਿਹੜੀ ਚੀਜ਼ ਤੁਹਾਡੀ ਚੇਤਨਤਾ ਨੂੰ ਖੋਰੇ ਤੋਂ ਬਚਾਉਂਦੀ ਹੈ, ਚਾਹੇ ਉਹ ਕੋਈ ਵੀ ਸਿਧਾਂਤ ਆ, ਉਹ ਤੁਹਾਡੇ ਲਈ ਇੱਕ ਚੰਗਾ ਸ਼ਗਨ ਹੋਣਾ ਚਾਹੀਦਾ। ਜੇ ਨੇਸ਼ਨ ਸਟੇਟ ਜਾਂ ਨੈਸ਼ਨਲਿਜ਼ਮ ਦੀ ਭਾਵਨਾ ਸਿੱਖਾਂ ਵਿੱਚ ਚੇਤਨਤਾ ਜਗਾਉਂਦੀ ਆ, ਉਹ ਗੁਰਦੁਆਰਿਆਂ ਵਿੱਚ ਜੈ ਸ਼੍ਰੀ ਰਾਮ ਨਹੀਂ ਕਹਿਣਾ ਚਾਹੁੰਦੇ, ਉਹ ਗੁਰਦੁਆਰਿਆਂ ਵਿੱਚ ਭਾਰਤ ਮਾਤਾ ਕੀ ਜੈ ਨਹੀਂ ਕਹਿਣਾ ਚਾਹੁੰਦੇ ਜਾਂ ਬੰਦੇ ਮਾਤਰਮ ਨਹੀਂ ਕਹਿਣਾ ਚਾਹੁੰਦੇ, ਆਪਣੇ ਖਾਲਸਾਈ ਜਕਾਰੇ ਤੇ ਬੋਲੇ ਵਜਾਉਣਾ ਚਾਹੁੰਦੇ ਆ, ਤਾਂ ਜੇ ਨੈਸ਼ਨਲਿਜ਼ਮ ਦੀ ਜਾਂ ਨੇਸ਼ਨ ਸਟੇਟ ਦੀ ਭਾਵਨਾ ਉਹਨਾਂ ਵਿੱਚੋਂ ਚੇਤਨਤਾ ਜਗਾ ਕੇ ਰੱਖ ਰਹੀ ਹੈ, ਤਾਂ ਸਾਡੇ ਲਈ ਇਹ ਖਤਰਾ ਕਿੱਦੋਂ ਆ? ਸਾਡੇ ਲਈ ਤਾਂ ਖਤਰਾ ਉਦੋਂ ਆ ਜਦੋਂ ਉਹ ਚੇਤਨਤਾ ਖਤਮ ਹੁੰਦੀ ਹੈ। ਗੱਲ ਤਾਂ ਵੀ ਸਿੱਖਾਂ ਦੀ ਚੇਤਨਤਾ, ਜਿਹੜੀ ਇੱਕ ਕੌਮੀ ਚੇਤਨਤਾ, ਇੱਕ ਨਿਆਰੀ ਖਾਲਸੇ ਦੀ ਚੇਤਨਤਾ, ਜਿਹੜਾ 1699 ਦੀ ਵਿਸਾਖੀ ਨੂੰ ਸਿਰਜਿਆ ਗਿਆ, ਉਸ ਚੇਤਨਤਾ ਦਾ ਕਾਇਮ ਰਹਿਣਾ ਸਾਡੇ ਲਈ ਜ਼ਰੂਰੀ ਆ। ਉਹ ਕਿਸੇ ਵੀ ਫਿਲਾਸਫੀ ਰਾਹੀਂ ਆ ਜੇ, ਉਹ ਸਾਨੂੰ ਪ੍ਰਵਾਨਯੋਗ ਹੋਣੀ ਚਾਹੀਦੀ ਹੈ। ਸੋ ਕਿਸੇ ਫਿਲਾਸਫੀ ਨੂੰ ਇਸ ਤਰ੍ਹਾਂ ਅਛੂਤ ਕਹਿ ਕੇ ਭੰਡ ਦੇਣਾ ਵੀ ਉਹਦਾ ਸਾਰਾ ਕੁਝ ਹੀ ਗਲਤ ਹੈਗਾ, ਇਹ ਨੈਗੇਟਿਵਿਟੀ ਹੈ ਸਾਡੀ।
ਆਪਾਂ ਨੂੰ ਮਤਲਬ ਇੰਨੀ ਕੁ ਸਿਆਣਪ ਰੱਖਣੀ ਚਾਹੀਦੀ ਵੀ ਜਿਹੜੀ ਚੀਜ਼ ਜਦੋਂ ਵਰਤ ਹੋ ਸਕਦੀ ਆ, ਜਿਹਦੇ ਨਾਲ ਫਾਇਦਾ ਆ, ਆਪਾਂ ਓਨੀ ਦੇਰ ਤੱਕ ਤਾਂ ਉਹਨੂੰ ਆਪਾਂ ਯੂਜ਼ ਕਰ ਸਕਦੇ। ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ। ਹੂੰ। ਆਪਾਂ ਇਸ ਸੰਦਰਭ ਵਿੱਚ ਹੁਣ ਜਿੱਦਾਂ ਤੁਸੀਂ ਕਿਹਾ ਵੀ ਚੇਤਨਤਾ ਆਪਾਂ ਨੂੰ ਲਿਆਉਣੀ ਚਾਹੀਦੀ, ਕਰਨਾ ਚਾਹੀਦਾ ਆ। ਸੋ ਓਦਾਂ ਵੈਸੇ ਜੇ ਦੇਖਿਆ ਜਾਏ ਜੀਓਪੋਲਿਟਿਕਸ ਦੇ ਹਿਸਾਬ ਦੇ ਨਾਲ ਦੱਖਣ ਏਸ਼ੀਆ ਦੇ ਵਿੱਚ ਕਾਫ਼ੀ ਤਬਦੀਲੀ ਜਿਹੜੀ ਹੋ ਰਹੀ ਆ, ਉਸ ਸਥਿਤੀ ਦੇ ਸੰਦਰਭ ਦੇ ਵਿੱਚ ਸਿੱਖਾਂ ਲਈ ਕੀ ਬਦਲ ਜਿਹੜੇ ਇਸ ਟਾਈਮ ਬਚ ਰਹੇ ਨੇ, ਕੀ ਸਾਹਮਣੇ ਆ ਰਿਹਾ ਹੈ? ਹਾਂਜੀ, ਹਾਂਜੀ। ਸੋ ਅਹਿਮ ਸਵਾਲ ਆ ਤੁਹਾਡਾ ਇਹ ਵੀ। ਇਹ ਹੈਗਾ ਵੀ ਜਿਹੜੀ ਗਲੋਬਲ ਪੋਲਿਟਿਕਸ ਆ, ਸਮੁੱਚੇ ਦੁਨੀਆ ਦੀ ਜਿਹੜੀ ਜਿਓਪੋਲਿਟਿਕਸ ਆ, ਉਹਦੇ ਵਿੱਚ ਕਾਫ਼ੀ ਵੱਡੀਆਂ ਤਬਦੀਲੀਆਂ ਆਉਣਗੀਆਂ ਅਗਲੇ 15-20 ਸਾਲਾਂ ਵਿੱਚ। ਹੂੰ, ਹੂੰ। ਔਰ ਕਾਫ਼ੀ ਤੇਜ਼ੀ ਨਾਲ ਆਉਣਗੀਆਂ। ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀਗਾ ਵੀ 35-35, 40-40 ਸਾਲ ਲੱਗ ਜਾਂਦੇ ਸੀ, ਹੁਣ ਉਹ ਨਹੀਂ ਹੋਏਗਾ। ਹੁਣ 2-3, 4 ਸਾਲਾਂ 'ਚ ਜਿਹੜਾ ਹੈਗਾ ਬਹੁਤ ਜਿਹੜੀ ਫਾਸਟ ਡਿਵੈਲਪਮੈਂਟਸ ਆ ਜਿਹੜੀਆਂ ਪੋਲੀਟੀਕਲੀ ਉਹ ਹੋਣੀਆਂ ਹੈਗੀਆਂ। ਉਹਦੇ 'ਚੋਂ ਗਲੋਬਲੀ ਫਿਰ 2 ਕਿਸਮ ਦੇ ਗਰੁੱਪ ਆ ਜਿਹੜੇ ਹੈਗੇ ਆ ਪੈਦਾ ਹੋਣੇ ਆ। ਇੱਕ ਹੋਣਾ ਐਕਸਿਸ ਆਫ ਆਟੋਕ੍ਰੇਸੀ, ਜਿਹੜੀਆਂ ਅੱਛਾ। ਤਾਨਾਸ਼ਾਹੀ ਵਾਲੀਆਂ ਤਾਕਤਾਂ ਨੇ। ਹੂੰ, ਹੂੰ, ਹੂੰ। ਦੂਜਾ ਹੋਊਗਾ ਐਕਸਿਸ ਆਫ ਡੈਮੋਕ੍ਰੇਸੀ। ਸੋ ਸਿੱਖਾਂ ਨੂੰ ਐਕਸਿਸ ਆਫ ਡੈਮੋਕ੍ਰੇਸੀ ਨਾਲ ਆਪਣੇ ਹੱਥ ਮਿਲਾਉਣੇ ਚਾਹੀਦੇ ਆ। ਸੋ ਜਿਹੜੀ ਲਿਬਰਲ ਡੈਮੋਕ੍ਰੈਟਿਕ ਧਿਰ ਆ, ਜਿਹੜੀ ਹਿਊਮਨ ਰਾਈਟਸ ਦੀ ਵੈਲਿਊਜ਼ ਨੂੰ ਪ੍ਰਮੋਟ ਕਰਦੀ ਆ, ਆਜ਼ਾਦ ਮੀਡੀਆ, ਆਜ਼ਾਦ ਅਦਾਲਤਾਂ, ਘੱਟ ਗਿਣਤੀਆਂ ਦੀ ਰਾਖੀ ਜਾਂ ਸਾਰਿਆਂ ਨੂੰ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਦਿੰਦੀ ਆ, ਜਿਹੜੀ ਲਿਬਰਲ ਡੈਮੋਕ੍ਰੈਟਿਕ ਧਿਰ ਆ, ਸਿੱਖਾਂ ਨੂੰ ਉਹਦੇ ਨਾਲ ਜਿਹੜੀ ਆਪਣੇ ਸਬੰਧ ਹੈ, ਆਪਣੇ ਡਿਪਲੋਮੈਟਿਕ ਰਿਲੇਸ਼ਨ ਆ, ਉਹ ਬਣਾਉਣੇ ਚਾਹੀਦੇ ਆ। ਜਿਹੜੀਆਂ ਫੋਰਸਿਸ, ਜਿਹੜੀਆਂ ਐਕਸਿਸ ਆਫ ਆਟੋਕ੍ਰੇਸੀਜ਼ ਆ, ਉਹ ਲਗਾਤਾਰ ਉਸਰ ਰਹੀਆਂ। ਚੀਨ ਹੈ, ਰੂਸ ਹੈ, ਉਹਦੇ ਨਾਲ ਹੋਰ ਮੁਲਕ ਜੁੜ ਰਹੇ ਨੇ। ਸੋ ਉਹ ਆਟੋਕ੍ਰੇਸੀ ਦੀਆਂ ਜਿਹੜੀਆਂ ਫੋਰਸਿਸ ਨੇ, ਉਹਨਾਂ ਨੂੰ ਨਕਾਰ ਕੇ ਆਪਾਂ ਨੂੰ ਇਹ ਹੈਗਾ ਵੀ ਲਿਬਰਲ ਡੈਮੋਕ੍ਰੇਸੀ ਦੀਆਂ ਜਿਹੜੀਆਂ ਫੋਰਸਿਸ ਆ, ਸਿੱਖਾਂ ਨੂੰ ਉਹਨਾਂ ਨਾਲ ਅਲਾਈ ਕਰਨਾ ਚਾਹੀਦਾ, ਤਾਂ ਕਿ ਉਹ ਫਿਊਚਰ ਵਿੱਚ ਉਹ ਜਿਹੜੀ ਹੈਗੀ ਆਪਣਾ ਕੌਮੀ ਜਜ਼ਬਾ, ਘੱਟੋ ਘੱਟ ਆਪਣੀ ਕੌਮੀ ਚੇਤਨਤਾ ਜਾਂ ਆਪਣੀ ਹੋਂਦ ਹੈ ਜਿਹੜੀ ਉਹ ਬਰਕਰਾਰ ਰੱਖਣ ਵਿੱਚ ਕਾਮਯਾਬ ਰਹਿ ਸਕਣ। ਚੀਨ ਨੇ ਚੌਂਸ਼-ਫੇਰੇ ਘੇਰਾ ਪਾਇਆ ਆ। ਇਹ ਜਿਹੜੇ ਗਰੁੱਪਸ ਦੀ ਤੁਸੀਂ ਗੱਲ ਕਰ ਰਹੇ ਆ, ਐਕਸਿਸ ਆਫ ਆਟੋਕ੍ਰੇਸੀ, ਭਾਰਤ ਦੇ ਇਰਦ-ਗਿਰਦ ਉਹ ਚੀਨ ਵਾਲੇ ਪਾਕਿਸਤਾਨ 'ਚ ਵੀ ਆ, ਸ਼੍ਰੀਲੰਕਾ 'ਚ ਵੀ ਆ, ਮਾਲਦੀਵ ਵਾਲਾ ਵੀ ਰੌਲਾ ਆਪਾਂ ਜਿਹੜਾ ਹੁਣ ਦੇਖ ਰਹੇ ਆ, ਮਿਆਂਮਾਰ 'ਚ ਵੀ ਆ। ਚੌਂਸ਼-ਫੇਰੇ ਜਿਹੜੇ ਉਹ ਹੈਗੇ ਆ। ਭਾਰਤ ਉਹਨਾਂ ਦੇ ਨਾਲ ਜੁੜਨਾ ਵੀ ਚਾਹੁੰਦਾ ਹੈ, ਪਰ ਉਹਦੇ ਉਲਟ ਵੀ ਆ। ਆਟੋਕ੍ਰੇਸੀ ਵੀ ਆ, ਡੈਮੋਕ੍ਰੇਸੀ ਵੀ ਆ। ਉਹ ਇੱਕ ਇਸ ਟਾਈਮ ਕਿਸੇ ਪੜਦੇ ਦੇ ਪਿੱਛੇ ਕੀ ਭਾਰਤ ਦਾ ਇਸ ਦੇ ਵਿੱਚ ਐਕਸਿਸ ਆਫ ਡੈਮੋਕ੍ਰੇਸੀ ਤੇ ਆਟੋਕ੍ਰੇਸੀ ਦੇ ਵਿੱਚ ਕਿੱਧਰ ਨੂੰ ਝੁਕਾਵ ਉਹਨਾਂ ਦਾ ਜ਼ਿਆਦਾ ਲੱਗ ਰਿਹਾ? ਇੱਕ ਪਾਸੇ ਉਲਟ ਵੀ ਆ, ਨਾਲ ਵੀ ਆ। ਨਹੀਂ ਦੇਖੋ, ਵਰਤਮਾਨ ਸਮੇਂ ਉਹ ਜਿਹੜੀ ਹੈਗੀ ਆ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਦੋਵੇਂ ਪਾਸੇ ਗੇਮ ਖੇਡ ਰਹੇ ਨੇ, ਪਰ ਭਾਰਤ ਜਦੋਂ ਜਾਊਗਾ ਐਕਸਿਸ ਆਫ ਆਟੋਕ੍ਰੇਸੀ ਵੱਲ ਜਾਊਗਾ। ਸੋ ਹੂੰ। ਭਾਰਤ ਵਿੱਚ ਜਿਹੜੀ ਰਾਜਨੀਤੀ ਪਣਪ ਰਹੀ ਆ, ਉਹਦੇ ਵਿੱਚ ਤੁਸੀਂ ਦੇਖੋ ਵੀ ਅਦਾਲਤਾਂ ਦੇ ਮੂੰਹ ਬੰਦ ਕਰਨੇ, ਹੂੰ, ਹੂੰ, ਹੂੰ। ਮੀਡੀਆ ਦਾ ਮੂੰਹ ਬੰਦ ਕਰਨਾ, ਘੱਟ ਗਿਣਤੀਆਂ ਨੂੰ ਨਫ਼ਰਤ ਤੇ ਉਹ ਜਿਹੜਾ ਸਾਰਾ ਕੁਛ, ਉਹ ਸਾਰਾ ਜਿਹੜਾ ਸਿਸਟਮ ਆ, ਉਹ ਹੈਗਾ ਉਹ ਲਿਬਰਲ ਡੈਮੋਕ੍ਰੇਸੀ ਦੀਆਂ ਜਿਹੜੀਆਂ ਐਂਟੀ ਫੋਰਸਿਸ ਆ, ਉਹਨਾਂ ਵੱਲ ਜਾ ਰਿਹਾ ਹੈ। ਭਾਰਤ ਦਾ ਰਾਜਨੀਤਿਕ ਮਾਡਲ ਰੂਸ ਤੇ ਚਾਈਨਾ ਵੱਲ ਜ਼ਿਆਦਾ ਝੁਕਾਵ ਆ। ਪ੍ਰਭਾਵਿਤ ਹੋ ਰਿਹਾ। ਉਹ ਹੂੰ। ਚਾਹੁੰਦੇ ਆ ਭਾਰਤ ਦੇ ਸਮੁੱਚੇ ਰਾਜਨੀਤਿਕ ਲੀਡਰ ਤੇ ਜਿਹੜੀ ਹੈਗੀ ਆ ਅਫਸਰਸ਼ਾਹੀ, ਉਹ ਭਾਰਤ ਨੂੰ ਰਸ਼ੀਆ ਬਣਾਉਣਾ ਚਾਹੁੰਦੇ ਆ। ਹਨਾ, ਹੂੰ। ਰਸ਼ੀਆ ਉਹਨਾਂ ਲਈ ਸਭ ਤੋਂ ਵੱਡਾ ਮਾਡਲ ਆ ਵੀ ਕੋਈ ਵੀ ਵਿਰੋਧੀ ਧਿਰ ਦਾ ਨੇਤਾ ਬੋਲਦਾ, ਚੱਕ ਕੇ ਅੰਦਰ ਦੇ ਦਿਓ ਜਾਂ ਗੋਲੀ ਮਾਰ ਦਿਓ, ਵੀ ਉਹ ਇਸ ਹੂੰ। ਤਰ੍ਹਾਂ ਦਾ ਜਿਹੜਾ ਰੂਲ ਆ ਉਹ ਕਰਨਾ ਚਾਹੁੰਦੇ ਆ। ਸੋ ਜਦੋਂ ਇਹ ਗਰੁੱਪਿੰਗ ਹੋਊਗੀ ਤਾਂ ਭਾਰਤ ਐਕਸਿਸ ਆਫ ਆਟੋਕ੍ਰੇਸੀ ਵੱਲ ਜ਼ਿਆਦਾ ਝੁਕੇਗਾ, ਐਕਸਿਸ ਆਫ ਡੈਮੋਕ੍ਰੇਸੀ ਵੱਲ ਨਹੀਂ, ਕਿਉਂਕਿ ਡੈਮੋਕ੍ਰੇਸੀ ਵਿੱਚ ਬੋਲਣ ਦੀ ਆਜ਼ਾਦੀ, ਆਜ਼ਾਦ ਅਦਾਲਤਾਂ, ਆਜ਼ਾਦ ਮੀਡੀਆ ਤੇ ਜਿਹੜੀ ਘੱਟ ਗਿਣਤੀਆਂ ਦੀ ਜਿਹੜੀ ਸੁਰੱਖਿਆ, ਉਹ ਸਾਰਾ ਕੁਝ ਆਊਗਾ। ਪਰ ਭਾਰਤ ਉਹ ਤੋਂ ਜਿਹੜਾ ਪੈਰ ਆ ਲਗਾਤਾਰ ਛਡਾ ਰਿਹਾ। ਹੁਣ ਤਾਂ ਪਿਛਲੇ 10 ਸਾਲਾਂ ਤੋਂ ਤਾਂ ਬਹੁਤ ਤੇਜ਼ੀ ਨਾਲ ਛਡਾਉਂਦਾ ਜਾ ਰਿਹਾ। ਇਸ ਲਈ ਸਾਨੂੰ ਲੱਗਦਾ ਵੀ ਉਹ ਚੀਨ ਦੇ ਵਿਰੁੱਧ ਕਦੇ ਨਹੀਂ ਲੜੇਗਾ। ਹੂੰ, ਉਹ ਹੂੰ, ਚੀਨ ਹੂੰ। ਦੀ ਹਮਾਇਤ ਵਿੱਚ ਲੜੇਗਾ ਹਮੇਸ਼ਾ। ਭਾਰਤ ਦਾ ਚੀਨ ਨਾਲ ਕੋਈ ਝਗੜਾ ਨਹੀਂ ਹੈ, ਕੋਈ ਸਿਧਾਂਤਕ ਝਗੜਾ ਨਹੀਂ ਹੈ। ਭਾਰਤ ਦਾ ਰੂਸ ਨਾਲ ਕੋਈ ਸਿਧਾਂਤਕ ਝਗੜਾ ਨਹੀਂ ਹੈ। ਇਹ ਤਿੰਨੇ ਅਲਾਈ ਹੋ ਕੇ ਚੱਲਣਗੇ, ਵੈਸਟ ਦੇ ਖਿਲਾਫ ਲੜਨਗੇ। ਤਾਂ ਹੀ ਆਪਾਂ ਦੇਖ ਰਹੇ ਹਾਂ ਵੀ ਇਹ ਉੱਥੇ ਵੀ ਇੱਕ ਜਿਹੜਾ ਵੈਸਟ ਦੇ ਉਲਟ ਜਿਹੜਾ ਪ੍ਰੋਪੇਗੈਂਡਾ ਤੇ ਉਹ ਪ੍ਰਚਾਰ ਆ, ਕਾਫੀ ਤੇਜ਼ੀ ਦੇ ਨਾਲ ਪੂਰੇ ਭਾਰਤ ਵਿੱਚ ਵੀ ਕਾਫੀ ਜਿਹੜਾ ਉਹ ਫੈਲ ਰਿਹਾ ਤੇ ਆਪਾਂ ਉਹ ਦੇਖ ਰਹੇ ਹੈਗੇ ਆ। ਤੇ ਅਵਤਾਰ ਸਿੰਘ ਜੀ, ਬਹੁਤ-ਬਹੁਤ ਧੰਨਵਾਦ। ਅੱਜ ਕਾਫੀ ਅਹਿਮ ਪ੍ਰੀ ਇੰਡੀਪੈਂਡੈਂਸ ਜਿਹਨੂੰ ਕਹਿੰਦੇ ਆ, ਜਾਂ ਪੰਜਾਬ ਦੀ ਵੰਡ ਤੋਂ ਪਹਿਲਾਂ ਦੇ ਜਿਹੜੇ ਸੰਦਰਭ ਸੀ, ਕਿੱਦਾਂ ਉੱਥੇ ਤੱਕ ਪਹੁੰਚੇ, ਕਿਵੇਂ ਹੋਇਆ, ਕਿਵੇਂ ਸਿੱਖਾਂ ਦੇ ਵਿਚਾਰਾਂ ਨੂੰ ਬਦਲਿਆ ਗਿਆ, ਕਿਸ ਤਰੀਕੇ ਦੇ ਨਾਲ ਪ੍ਰਭਾਵ ਪਾਇਆ ਗਿਆ। ਪਰਦੇ ਪਿੱਛੇ ਕੁਛ ਹੋਰ ਚੱਲ ਰਿਹਾ ਸੀ, ਪਰਦੇ ਦੇ ਬਾਹਰ ਜਿਹੜਾ ਆ ਉਹ ਕੁਝ ਹੋਰ ਦਿਖਾਇਆ ਗਿਆ। ਆਪਾਂ ਨੂੰ ਤਾਂ ਇੱਦਾਂ ਲੱਗਦਾ ਇਸ ਚਰਚਾ 'ਚੋਂ ਵੀ ਆਪਾਂ ਨੂੰ ਅਸਲੀ ਆਪਣੇ ਦੁਸ਼ਮਣਾਂ ਦਾ ਹੀ ਨਹੀਂ ਪਤਾ ਲੱਗ ਪਾ ਰਿਹਾ ਵੀ ਅਸਲ ਦੁਸ਼ਮਣ ਹੈ ਕੌਣ ਆ, ਕੌਣ ਜਿਹੜਾ ਉਹ ਕਰ ਰਿਹਾ ਆ। ਪਰ ਆਈ ਥਿੰਕ ਇਸ ਗੱਲਬਾਤ ਤੋਂ ਬਾਅਦ 'ਚ ਕਾਫੀ ਲੋਕਾਂ ਨੂੰ ਕਈ ਚੀਜ਼ਾਂ ਜਿਹੜੀਆਂ ਨਵੀਆਂ ਵੀ ਪਤਾ ਲੱਗੀਆਂ ਤੇ ਕਈ ਚੀਜ਼ਾਂ ਜਿਹੜੀਆਂ ਕਲੀਅਰ ਹੋਈਆਂ। ਆਉਂਦੇ ਸਮੇਂ ਦੇ ਵਿੱਚ ਆਪਾਂ ਇੱਦਾਂ ਹੀ ਹੋਰ ਗੱਲਾਂ ਬਾਤਾਂ ਲੈ ਕੇ ਜੀਓਪੋਲਿਟਿਕਸ ਦੀਆਂ ਵੀ, ਸਿੱਖ ਸਿਧਾਂਤਾਂ ਦੀਆਂ, ਜਾਂ ਸਿੱਖ ਕੀ ਅੱਗੇ ਉਹਨਾਂ ਨੂੰ ਕਰਨਾ ਚਾਹੀਦਾ ਆ, ਕਿਵੇਂ ਅੱਗੇ ਵਧਣਾ ਚਾਹੀਦਾ, ਇੱਦਾਂ ਹੀ ਜਾਰੀ ਰੱਖਾਂਗੇ। ਤੇ ਅੱਜ ਦੀ ਗੱਲਬਾਤ ਦੇ ਲਈ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।